ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾੜੇ ਵਿਊਅਰਸ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਜੀ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਗੱਲਾਂ ਬਾਤਾਂ ਕਰਦੇ ਹਾਂ ਅਸੀਂ ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਕੀ ਵਾਪਰ ਰਿਹਾ ਤੇ ਉਹਦਾ ਇੰਪੈਕਟ ਸਾਰੀ ਰੋਜ਼ਮਰਾ ਦੀ ਜ਼ਿੰਦਗੀ ਦੇ ਉੱਤੇ ਤੇ ਬਿਜ਼ਨਸਿਸ ਦੇ ਉੱਤੇ ਕੀ ਪੈ ਰਿਹਾ ਆਲਰੇਡੀ ਤੇ ਕੀ ਆਉਣ ਵਾਲੇ ਸਮੇਂ ਵਿੱਚ ਪਵੇਗਾ। ਉਹਦੇ ਸੰਬੰਧ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਹਾਂ। ਕੋਸ਼ਿਸ਼ ਸਾਡੀ ਹੁੰਦੀ ਹੈ ਕਿ ਆਪਣਾ ਪੰਜਾਬੀ ਦੇ ਵਿੱਚ ਇਸ ਕੰਟੈਂਟ ਨੂੰ ਕ੍ਰੀਏਟ ਕਰੀਏ ਤੇ ਆਪਣੇ ਵਿਊਅਰਸ ਸਰੋਤਿਆਂ ਦੇ ਲਈ ਸੌਖੇ ਸਿੱਧ ਪੱਧਰੇ ਅੱਖਰਾਂ ਦੇ ਵਿੱਚ ਦੱਸਦੇ ਜਾਈਏ ਕਿ ਕੀ ਦੁਨੀਆ ਦੇ ਵਿੱਚ ਵਾਪਰ ਰਿਹਾ ਤੇ ਆਪਣੇ ਆਪ ਨੂੰ ਕਿੱਦਾਂ ਵਧੀਆ ਤਰੀਕੇ ਦੇ ਨਾਲ ਆਉਣ ਵਾਲੇ ਇਸ ਜਾਂ ਚੱਲ ਰਹੇ ਇਸ ਜਿਹੜੇ ਟੈਕਨੋਲੋਜੀ ਦੇ ਰੈਵੋਲੂਸ਼ਨ ਦੇ ਲਈ ਉਹ ਆਪਣੇ ਆਪ ਨੂੰ ਤਿਆਰ ਕਰ ਸਕਣ। ਜੀ ਬਿਲਕੁਲ। ਸੋ ਹਰਵਿੰਦਰ, ਅੱਜ ਵੱਖ-ਵੱਖ ਵਿਸ਼ਿਆਂ ਦੇ ਉੱਤੇ ਜਿਹੜੀ ਉਹ ਆਪਣੀ ਗੱਲਬਾਤ ਰਹੇਗੀ, ਜਿਸ ਦੇ ਵਿੱਚ ਆਪਣੀ ਜਿਹੜੀ ਕੋਸ਼ਿਸ਼ AI ਨੂੰ ਲੈ ਕੇ ਜੋ ਕੁਝ ਚੱਲ ਰਿਹਾ ਉਹ ਵੀ ਤੁਹਾਡੇ ਨਾਲ ਜਿਹੜੀ ਉਹ ਸਾਂਝੀਆਂ ਕਰਾਂਗੇ। ਕਈ ਟੈਕ ਕੰਪਨੀਜ਼ ਆਪਣੇ ਕੁਝ ਪ੍ਰੋਡਕਟਸ ਆ ਉਹਨਾਂ ਨੂੰ ਬੰਦ ਕਰ ਰਹੀ ਆ। AI ਦੀ ਜਿਹੜੀ ਸਮਿਟ ਹੋਈ ਸੀ ਉਸ ਬਾਰੇ ਵੀ ਜਿਹੜੀ ਉਹ ਆਪਾਂ ਚਰਚਾ ਕਰਦੇ ਹਾਂ। GPT ਵੀ ਨਵਾਂ ਆ ਗਿਆ, ਉਹਦੀ ਵੀ ਜਿਹੜੀ ਆਪਾਂ ਉਹ ਚਰਚਾ ਇਸ ਦੇ ਵਿੱਚ ਜਿਹੜੀ ਉਹ ਕਰਾਂਗੇ। ਅੱਛਾ ਹਰਵਿੰਦਰ, ਸਭ ਤੋਂ ਪਹਿਲਾਂ ਟੈਕਨੋਲੋਜੀ ਦਾ ਜਿਹੜਾ ਇੱਕ ਪੱਖ ਹੈਗਾ, ਜਿੱਥੇ ਸਾਰਥਕ ਪੱਖ ਆ ਉੱਥੇ ਨੈਗੇਟਿਵ ਪੱਖ ਵੀ ਜਿਹੜਾ ਉਹ ਨਾਲ ਦੇ ਨਾਲ ਹੀ ਚੱਲਦਾ ਆ। ਉਹ ਆਪਣੇ ਸਾਹਮਣੇ ਹੀ ਆ ਕੀ ਕੁਛ ਜਿਹੜਾ ਦੁਨੀਆ ਭਰ ਦੇ ਵਿੱਚ ਹੋ ਰਿਹਾ। ਡਿਸਇਨਫੋਰਮੇਸ਼ਨ ਕੈਂਪੇਨ ਜਿਹੜੀ ਉਹ ਬਹੁਤ ਜਿਹੜੀ ਹੁੰਦੀ ਆ। ਸੋ ਇਸ ਮੌਕੇ ਕੀ ਇਸ ਬਾਬਤ ਜਿਹੜੀ ਉਹ ਆਪਾਂ ਨੂੰ ਚਰਚਾ ਸੁਣਨ ਨੂੰ ਮਿਲ ਰਹੀ ਆ, ਕੀ ਇਸ ਦੇ ਉੱਤੇ ਗੱਲਬਾਤ ਹੋ ਰਹੀ ਹੈ? ਹਾਂਜੀ, ਸੋ ਡਿਸਇਨਫੋਰਮੇਸ਼ਨ ਰਾਜਕਰਨ ਇਸ ਵੇਲੇ ਵੱਡਾ ਜਿਹੜਾ ਵਿਸ਼ਾ ਬਣਿਆ ਹੋਇਆ। ਤੁਸੀਂ ਥੋੜੇ ਸਮਾਂ ਪਹਿਲਾਂ ਜਦੋਂ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਆਏ ਆ ਤੇ ਉਹਨਾਂ ਤੋਂ ਪਹਿਲਾਂ ਵੀ ਈਵਨ ਇਹ ਜਿਹੜੀ ਕੈਂਪੇਨ ਸ਼ੁਰੂ ਹੋਈ ਆ, ਉਹਦੇ ਵਿੱਚ ਇਹ ਹੈ ਕਿ ਜਿਹੜੇ ਆਨਲਾਈਨ ਕੁਛ ਕੀ ਤੁਸੀਂ ਪੋਸਟ ਕਰ ਰਹੇ ਹੋ ਜਾਂ ਕੀ ਨਹੀਂ ਹੈ ਨਾ, ਉਹਦੇ ਫੈਕਟ ਚੈਕਸ ਕਈਆਂ ਨੇ ਸ਼ੁਰੂ ਕੀਤੇ ਹੋਏ। ਇਸੇ ਤਰ੍ਹਾਂ ਵੱਖ-ਵੱਖ ਆਰਗੇਨਾਈਜੇਸ਼ਨਸ ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਨਾਲ ਰਿਲੇਟਡ ਉਹਨਾਂ ਦਾ ਇਹ ਧਿਆਨ ਰਹਿੰਦਾ ਕਿ ਜਿਹੜਾ ਕੰਟੈਂਟ ਆਨਲਾਈਨ ਹੋ ਇੱਕ ਤਰੀਕੇ ਤੋਂ ਉਹਦਾ ਜਿਹੜਾ ਮਿਆਰ ਹੈ ਇੱਕ ਤਰੀਕੇ ਤੋਂ ਥੱਲੇ ਨਾ ਡਿੱਗੇ। ਉਹ ਇੱਕ ਚੀਜ਼ ਤੇ ਦੂਸਰੀ ਕਿ ਡਿਸਇਨਫੋਰਮੇਸ਼ਨ, ਕਿਉਂਕਿ ਮੈਸੇਜ ਤੱਕ ਸੋਸ਼ਲ ਮੀਡੀਆ ਦੀ ਰੀਚ ਹੁੰਦੀ ਆ, ਪਹੁੰਚ ਹੁੰਦਾ, ਤੇ ਉਹਨੂੰ ਰੋਕਣ ਦੇ ਲਈ ਉਹਨਾਂ ਕੁਝ ਉਪਰਾਲੇ ਜਿਹੜੇ ਆ ਹਰ ਇੱਕ ਕੰਪਨੀ ਨੇ ਕੀਤੇ। ਭਾਵੇਂ ਤੁਸੀਂ ਮੈਟਾ ਲੈ ਲਓ ਜਿਹਦੇ ਕੋਲ ਫੇਸਬੁੱਕ ਤੇ ਇੰਸਟਾਗ੍ਰਾਮ ਆ, ਭਾਵੇਂ ਤੁਸੀਂ ਐਕਸ ਲੈ ਲਓ ਜਿਹਦੇ ਕੋਲ ਟਵਿੱਟਰ ਹੁਣ ਇਹਨੂੰ ਐਕਸ ਕਹਿੰਦੇ ਆ ਉਹ ਆ, ਇਸੇ ਤਰ੍ਹਾਂ ਸਨੈਪਚੈਟ ਜਾਂ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਜਿਹੜੇ ਆ। ਪਰ ਓਵਰ ਦ ਪੀਰੀਅਡ ਆਫ ਟਾਈਮ ਕੀ ਹੋਇਆ ਰਾਜਕਰਨ ਕਿ ਇਹਦੇ ਵਿੱਚ ਜਿਹੜੇ ਖਾਸ ਤੌਰ ਦੇ ਉੱਤੇ ਸੱਜੇ ਪੱਖੀ ਜਿਹੜੇ ਵਿਚਾਰਧਾਰਾ ਵਾਲੇ ਲੋਕ ਉਹਨਾਂ ਦਾ ਜਿਹੜਾ ਬੋਲਬਾਲਾ ਥੋੜਾ ਵਧਿਆ। ਉਹਨਾਂ ਦੀ ਇੱਕ ਵੱਡੀ ਜਿਹੜੀ ਉਹਨਾਂ ਦੀ ਮੰਗ ਇਹ ਰਹੀ ਹੈ ਕਿ ਜਿਹੜੇ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਆ ਇਹ ਜਿਹੜਾ ਰਾਈਟ ਵਿੰਗ ਇਨਫੋਰਮੇਸ਼ਨ ਆ ਉਹਨੂੰ ਸਪਰੈਸ ਕਰਦੇ ਆ ਤੇ ਜਿਹੜੇ ਉਹਨਾਂ ਦੇ ਜਿਹੜਾ ਕੰਟੈਂਟ ਆ ਜ਼ਿਆਦਾ ਪ੍ਰੋ ਲੈਫਟ ਆ ਉਹਨਾਂ ਦੇ ਅਕੋਰਡਿੰਗਲੀ ਜੋ ਤੇ ਉਸ ਤੋਂ ਬਾਅਦ ਕਿਉਂਕਿ ਗਵਰਨੈਂਸ ਚੇਂਜ ਹੋਈ, ਉਹਨਾਂ ਦੀ ਲੀਨਿੰਗ ਮੋਰ ਟੂਵਰਡਸ ਰਾਈਟ, ਸੱਜੇ ਪੱਖੀ ਉਹਨਾਂ ਦੀ ਲੀਨਿੰਗ ਹੋਈ। ਉਹਦੇ ਕਰਕੇ ਜਿਹੜੀਆਂ ਕੰਪਨੀਜ਼ ਆ, ਆਪਾਂ ਪਹਿਲਾਂ ਹੀ ਗੱਲ ਕਰਦੇ ਹਾਂ ਕਿ ਉਹ ਛੇਤੀ ਗਵਰਨਮੈਂਟ ਦੇ ਨਾਲ ਬਹੁਤੀ ਟਕਰਾਅ ਦੇ ਵਿੱਚ ਨਹੀਂ ਆਉਂਦੇ ਬਿਜ਼ਨਸਿਸ, ਤੇ ਉਹਦੇ ਵਿੱਚ ਉਹਨਾਂ ਜਿਹੜੇ ਫੈਕਟ ਚੈਕਸ ਆ ਜਿੱਦਾਂ ਦੇ ਪ੍ਰੋਗਰਾਮ ਜਿਹੜੇ ਉਹ ਬੰਦ ਕਰ ਦਿੰਦੇ। ਸੋ ਹੁਣ ਵੀ ਸੋਸ਼ਲ ਮੀਡੀਆ ਉੱਤੇ ਦੇਖੋ ਵੀ ਕਿੰਨਾ ਜ਼ਿਆਦਾ ਗਾਪ ਹੈ। ਕੋਈ ਇਨਫੋਰਮੇਸ਼ਨ ਕਿਸੇ ਤਰੀਕੇ ਦੀ ਉਹਦੇ ਤੇ ਪਾ ਦਿੰਦਾ, ਸੱਚੀ ਹੈ ਜਾਂ ਨਹੀਂ ਹੈ ਉਹਦੀ ਜਾਣਕਾਰੀ ਜਿਹੜੀ ਵੈਸੇ ਤਾਂ ਪਹਿਲਾਂ ਹੀ ਪਤਾ ਘੱਟ ਲੱਗਦਾ ਸੀ। ਇੰਡੀਆ ਦੇ ਵਿੱਚ ਆਪਾਂ ਖਾਸ ਤੌਰ ਤੇ ਕਹਿ ਲਈਏ ਕਿ ਪੂਰਾ ਵੱਡਾ ਇੱਕ ਇਨਫਰਾਸਟਰਕਚਰ ਖੜਾ ਕੀਤਾ ਗਿਆ ਜਿਹਨੂੰ WhatsApp ਬੇਸਡ ਵੀ ਕਹਿੰਦੇ, WhatsApp ਹੈ ਨਾ, ਯੂਨੀਵਰਸਿਟੀ ਵੀ ਕਹਿੰਦੇ ਨੇ ਮਖੌਲ ਦੇ ਤੌਰ ਤੇ। ਪਰ ਕਹਿੰਦਾ ਮਤਲਬ ਇਹ ਕੋਈ ਫੈਕਟ ਚੈੱਕ, ਕੋਈ ਕਾਊਂਟਰ ਨੈਰੇਟਿਵ ਉੱਥੇ ਨਹੀਂ ਐਗਜ਼ਿਸਟ ਕਰਦਾ। ਕੋਈ ਇੱਕ ਚੀਜ਼ ਕਰ ਦਿੱਤੀ, ਭੇਜ ਦਿੱਤੀ ਕਿਸੇ ਨੇ, ਮੰਨ ਲਓ ਮੈਂ ਰਾਜਕਰਨ ਨੂੰ ਕੋਈ ਭੇਜਦਾ ਜਾਂ ਮੈਂ ਆਪਣੇ ਕੋਈ ਯਾਰ ਮਿੱਤਰ ਪੇਰੈਂਟਸ ਨੂੰ ਕੋਈ ਚੀਜ਼ ਭੇਜਦਾ ਤਾਂ ਨਾ ਇਹ ਸੱਚ ਮੰਨ ਕੇ ਕਹਿਣੀ ਕਿ ਯਾਰ ਫਲਾਣੇ ਬੰਦੇ ਨੂੰ ਫਾਰਵਰਡ ਕੀਤੀ ਆ ਤੇ ਠੀਕ ਹੀ ਹੋਊਗੀ, ਮਤਲਬ ਕਾਊਂਟਰ ਨੈਰੇਟਿਵ ਨਹੀਂ ਐਗਜ਼ਿਸਟ ਕਰਦਾ। ਸੋ ਜਦੋਂ ਅਸੀਂ ਮੈਸੇਜ ਦੀ ਗੱਲ ਕਰਦੇ ਹਾਂ, ਵੱਡੀ ਗਿਣਤੀ ਦੇ ਲੋਕਾਂ ਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਗੱਲ ਇਹ ਹੈ ਕਿ ਜੋ ਇਨਫੋਰਮੇਸ਼ਨ ਨੂੰ ਬਾਰ-ਬਾਰ ਅਸੀਂ ਪਹੁੰਚਾਉਂਦੇ ਹਾਂ, ਬਾਰ-ਬਾਰ ਉਹਨਾਂ ਦੇ ਕੰਨਾਂ ਦੇ ਵਿੱਚ ਸੁਣਦੇ ਹਾਂ, ਉਸ ਚੀਜ਼ ਨੂੰ ਸੱਚ ਮੰਨ ਲੈਂਦੇ ਆ। ਤੇ ਹੁਣ ਜਦੋਂ ਇਹ ਜਿਹੜੇ ਫੈਕਟ ਚੈਕਸ ਆ, ਦੂਸਰੇ ਨੋਟਸ ਇਹਨਾਂ ਦੀ ਅਣਹੋਂਦ ਹੋਣੀ ਸ਼ੁਰੂ ਹੋ ਗਈ ਆ ਤੇ ਇਹਦਾ ਜਿਹੜਾ ਇੰਪੈਕਟ ਆ ਬਹੁਤ ਵਧਣਾ ਸ਼ੁਰੂ ਹੋਇਆ। ਤਾਂ ਉਹਦੇ ਵਿੱਚ ਨਾ ਕੁਛ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਤਾਂ ਚੱਲ
ਲੋਕਾਂ ਦੀ ਬਿਲੀਫਸ ਹੋ ਗਈਆਂ ਹਨਾ, ਜਾਂ ਕਿਸੇ ਨੇ ਕੋਈ ਇਨਫੋਰਮੇਸ਼ਨ ਅੱਧੀ ਪਾ ਦਿੱਤੀ ਜਾਂ ਅੱਧ ਪਚੱਧੀ ਹਨਾ ਜਾਣਕਾਰੀ ਆਪਾਂ ਆਨਲਾਈਨ ਦੇਖ ਲੈਂਦੇ ਆ, ਉਹ ਸ਼ਾਇਦ ਇੰਨਾ ਨੁਕਸਾਨ ਤਾਂ ਉਹ ਵੀ ਕਰਦੀ ਹੈ, ਪਰ ਸ਼ਾਇਦ ਉਹ ਇੰਨਾ ਨੁਕਸਾਨ ਨਹੀਂ ਕਰਦੀ। ਪਰ ਇਹਦੇ ਜਿਹੜੀ ਵੱਡੀ ਚੀਜ਼ ਸਾਡੇ ਰਾਜਕਰਨ ਦੇਖਣ ਸਾਹਮਣੇ ਆਈ ਆ ਕਿ ਸਟੇਟ ਸਪਾਂਸਰਡ ਇਨਫੋਰਮੇਸ਼ਨ ਜਿਹੜੀ ਆ ਹਨਾ, ਉਹ ਵੀ ਬਹੁਤ ਐਕਟਿਵ ਹੋਈ ਆ ਹਨਾ। ਸੋ ਵੈਸੇ ਤਾਂ ਇਹ ਕੋਈ ਚੀਜ਼ ਨਵੀਂ ਨਹੀਂ ਆ। ਡਿਸਇਨਫੋਰਮੇਸ਼ਨ ਕੈਂਪੇਨਸ ਅਸੀਂ ਦੇਖੀਆਂ ਕਿ ਪੁਰਾਣੇ ਟਾਈਮ ਦੇ ਵਿੱਚ ਜਿਹੜੇ ਵੀ ਸੋਸ਼ਲ ਮੀਡੀਆ ਤੇ ਜਾਂ ਕੋਈ ਮਾਫੀ ਚਾਹੁੰਦਾ ਜਿਹੜੇ ਵੀ ਮੀਡੀਆ ਦੇ ਨਾਲ ਰਿਲੇਟਡ ਕੋਈ ਰਸਾਲੇ ਲੈ ਲਓ, ਕੋਈ ਅਖਬਾਰਾਂ ਲੈ ਲਓ, ਰੇਡੀਓ ਲੈ ਲਓ, ਟੀਵੀ ਲੈ ਲਓ, ਉਹ ਜਿਹੜੀਆਂ ਨਾਨ ਡੈਮੋਕ੍ਰੈਟਿਕ ਜਾਂ ਸੈਮੀ ਡੈਮੋਕ੍ਰੈਟਿਕ ਸਟੇਟਸ ਹੈਗੀਆਂ, ਉਹਨਾਂ ਦੇ ਹਮੇਸ਼ਾ ਸੈਂਸਰਸ਼ਿਪ ਵਿੱਚ ਰਹੀ ਹੈ। ਮਿਸਾਲ ਦੇ ਤੌਰ ਤੇ ਤੁਸੀਂ ਚੀਨ ਦਾ, ਰਸ਼ੀਆ ਦਾ ਜਿਹੜਾ ਤੁਸੀਂ ਕੰਟੈਂਟ ਦੇਖਦੇ ਹੋ, ਉਹਦੇ ਵਿੱਚ ਤਾਂ ਬਹੁਤ ਹੱਦ ਤੱਕ ਜਿਹੜਾ ਉਹ ਸਟੇਟ ਫਿਲਟਰਡ ਜਿਹੜਾ ਕੰਟੈਂਟ ਹੈ ਤੁਹਾਨੂੰ ਮਿਲਦਾ। ਉਸ ਤੋਂ ਬਾਅਦ ਅਸੀਂ ਸੈਮੀ ਡੈਮੋਕ੍ਰੇਸੀਜ਼ ਦੀ ਆ ਜੀ ਗੱਲ, ਉਹਦੇ ਵਿੱਚ ਇੰਡੀਆ ਲੈ ਲਓ, ਇਟਲੀ ਲੈ ਲਓ, ਏਦਾਂ ਦੀ ਹੋਰ ਦੇਸ਼ ਆ ਜਿਹਨਾਂ ਨੂੰ ਸੈਮੀ ਡੈਮੋਕ੍ਰੇਸੀ ਦੀ ਕੈਟੇਗਰੀ ਵਿੱਚ ਰੱਖਿਆ ਜਾਂਦਾ। ਸੋ ਉਹਦੇ ਵਿੱਚ ਵੀ ਰਾਜਕਰਨ ਇਹ ਚੀਜ਼ ਅਸੀਂ ਐਜ਼ ਅ ਸਿੱਖ, ਐਜ਼ ਅ ਪੰਜਾਬੀ ਦੇ ਪਿਛਲੇ 70 ਸਾਲਾਂ ਤੋਂ ਹੀ ਦੇਖਦੇ ਆ ਰਹੇ ਹਾਂ। ਅਖਬਾਰਾਂ ਦੇ ਕਿੰਨਾ ਅਖਬਾਰ ਕਿਹੜੀ ਛਪਣੀ ਆ, ਉਹਦਾ ਪੇਪਰ ਕਿਹੜੀ ਅਖਬਾਰ ਦੀ ਕਿਹਨੂੰ ਕਿੰਨਾ ਐਲੋਕੇਟ ਹੋਣਾ ਤੋਂ ਲੈ ਕੇ ਟੀਵੀ ਰੇਡੀਓ ਤੇ ਕਿਹੜਾ ਕੰਟੈਂਟ ਪ੍ਰਸਾਰਿਤ ਹੋਣਾ ਜਾਂ ਕਿਹੜਾ ਨਹੀਂ, ਕਿਹੜੀ ਅਖਬਾਰਾਂ ਦੇ ਜਿਹੜੇ ਐਡੀਟੋਰੀਅਲ ਆ ਉਹਨਾਂ ਦੀ ਟ੍ਰੇਨਿੰਗ ਕਿੱਥੋਂ ਹੋ ਕੇ ਆਉਣੀ ਆ, ਰਿਪੋਰਟਰ ਕਿੱਦਾਂ ਦੇ ਹੋਣੇ, ਕਿੱਦਾਂ ਦੀ ਖਬਰ ਛਾਪਣੀ, ਕਿੱਦਾਂ ਦੀ ਨਹੀਂ, ਹਨਾ। ਇਹ ਅਸੀਂ ਬੜੇ ਚਿਰ ਤੋਂ ਹੀ ਦੇਖਦੇ ਆ ਰਹੇ ਹਾਂ। ਪਰ ਹੁਣ ਸੋਸ਼ਲ ਮੀਡੀਆ ਦੇ ਨਾਲ ਤਕਰੀਬਨ ਪਿਛਲੇ 15-20 ਸਾਲ ਤੋਂ ਜਿਹੜਾ ਕੰਟੈਂਟ ਆ ਉਹ ਸਾਨੂੰ ਹਨਾ ਈਜ਼ੀਲੀ ਥੋੜਾ ਐਕਸੈਸਿਬਲ ਹੋਣਾ ਸ਼ੁਰੂ ਹੋ ਗਿਆ, ਤੇ ਜਿਹੜੇ ਪੁਰਾਣੇ ਟ੍ਰੈਡੀਸ਼ਨਲ ਰਾਹ ਰਸਤੇ ਸੀ, ਰੇਡੀਓ, ਟੀਵੀ, ਅਖਬਾਰਾਂ, ਉਹਨਾਂ ਦਾ ਥੋੜਾ ਜਿਹੜਾ ਮਹੱਤਵ ਆ ਉਹ ਕੰਪੈਰੀਟਿਵਲੀ ਘਟ ਗਿਆ ਹੈ, ਕਿਉਂਕਿ ਤੁਹਾਨੂੰ ਆਨਲਾਈਨ ਸਾਰਾ ਕੰਟੈਂਟ ਮਿਲ ਜਾਂਦਾ। ਸੋ ਜਿਹੜੀ ਅਗਲੀ ਫਾਈਟ ਰਾਜਕਰਨ ਹੋਈ ਆ ਉਹ ਅੱਜ ਵੀ ਚੱਲ ਰਹੀ ਆ, ਉਹ ਹੈ ਕਿ ਸੋਸ਼ਲ ਮੀਡੀਆ ਤੇ ਕਿਹੜਾ ਕੰਟੈਂਟ ਤਾਂ ਲੈ ਕੇ ਜਾਣਾ, ਕਿਹੜਾ ਕੰਟੈਂਟ ਨੂੰ ਫਲੈਗ ਕਰਕੇ ਹਟਾਉਣਾ ਸੋਸ਼ਲ ਮੀਡੀਆ ਦੇ ਉੱਤੇ, ਉਹ ਵੀ ਇੱਕ ਵੱਡਾ ਜਿਹੜਾ ਕੰਮ ਆ ਉਹ ਅੱਜ ਕੱਲ੍ਹ ਦੇ ਦਿਨਾਂ 'ਚ ਚੱਲ ਰਿਹਾ। ਪਿੱਛੇ ਜੇ ਅਸੀਂ ਤੁਸੀਂ ਵੀ ਗੱਲਬਾਤ ਕੀਤੀ ਆ ਹਨਾ, ਕੈਨੇਡਾ ਦੇ ਜਿਹੜੇ ਨਾਮਵਰ ਵਕੀਲ ਆ, ਉਹਨਾਂ ਦੇ ਨਾਲ ਵੀ ਜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਜਿਹੜੀ ਉਹ ਹੀਅਰਿੰਗ ਹੋਈ ਆ, ਉਹਦੇ ਸੰਬੰਧ ਵਿੱਚ ਕਿੰਨਾ ਕੁਛ ਬਾਹਰ ਆਇਆ ਤੇ ਹਨਾ। ਉਹਦੇ ਸੰਬੰਧ ਦੇ ਵਿੱਚ ਨਾ 2 ਹਫ਼ਤੇ ਪਹਿਲਾਂ ਮੇਰੀ ਨਜ਼ਰ ਦੇ ਵਿੱਚ ਇੱਕ ਆਰਟੀਕਲ ਹਾਰਵਰਡ ਇੰਟਰਨੈਸ਼ਨਲ ਰਿਵਿਊ ਦੇ ਵਿੱਚ, ਕਿਉਂਕਿ ਮੈਂ ਜਿਹੜੇ ਆ ਹਾਰਵਰਡ ਬਿਜ਼ਨਸ ਰਿਵਿਊ ਆ, ਇਸ ਤਰ੍ਹਾਂ ਦੇ ਹੋਰ ਵੀ ਇਨਫੋਰਮੇਸ਼ਨ, ਇਹਨਾਂ ਦੀ ਜਿਹੜਾ ਸਟੈਂਡਰਡ ਆ ਕਾਫੀ ਉੱਪਰ ਮੰਨਿਆ ਜਾਂਦਾ ਹੈ ਟੈਕ ਦੇ ਵਿੱਚ ਹੋਣ ਕਰਕੇ। ਮੈਂ ਵੀ ਹਾਰਵਰਡ ਬਿਜ਼ਨਸ ਰਿਵਿਊ ਦਾ ਇੱਕ ਪਾਠਕ ਹਾਂ, ਲਗਾਤਾਰ ਅਸੀਂ ਪੜ੍ਹਦੇ ਰਹਿੰਦੇ ਕੰਟੈਂਟ ਉਹਦੇ ਚੋਂ, ਤੇ ਉਸੇ ਤਰ੍ਹਾਂ ਉਹਨਾਂ ਦੀ ਇੱਕ ਪਬਲਿਕੇਸ਼ਨ ਆ ਇੰਟਰਨੈਸ਼ਨਲ ਰਿਵਿਊ ਹਾਰਵਰਡ ਯੂਨੀਵਰਸਿਟੀ ਹੈ ਨਾ, ਉਹਦੇ ਵਿੱਚ ਵੀ ਨਾ ਇੱਕ ਆਰਟੀਕਲ ਜਿਹਨੇ ਜਿਹਨੂੰ ਮੈਂ ਪੜ੍ਹ ਕੇ ਮੈਨੂੰ ਬੜੀ ਹੈਰਾਨੀ ਹੋਈ, ਉਹ ਹੈਗਾ ਸੀ ਥੋਰਨ ਇਨ ਦਾ ਮੇਪਲ, ਹਾਊ ਖਾਲਿਸਤਾਨ ਕੁਐਸਚਨ ਇਜ਼ ਰੀਸ਼ੇਪਿੰਗ ਇੰਡੀਆ ਕੈਨੇਡਾ ਰਿਲੇਸ਼ਨਸ। ਸੋ ਮੈਂ ਉਹਨੂੰ ਬੜਾ ਇੰਟਰਸਟਿੰਗ, ਕਿਉਂਕਿ ਆਈਡੀਆ ਆਫ ਕੋਰਸ ਆਪਣੇ ਨਾਲ ਰਿਲੇਟਡ ਆ, ਸੋ ਮੈਨੂੰ ਬੜਾ ਇੰਟਰਸਟਿੰਗ ਲੱਗਾ। ਪਰ ਉਹ ਮੈਂ ਵੇਖਿਆ ਇੰਨਾ ਕਿ ਜ਼ਿਆਦਾ ਵਨ ਸਾਈਡਡ ਆਰਟੀਕਲ ਸੀ, ਤੇ ਮੈਂ ਉਹਦੇ ਬਾਰੇ ਹੋਰ ਥੋੜੀ ਰਿਸਰਚ ਕੀਤੀ, ਤੇ ਉਹਦੇ ਤੋਂ ਮੈਂ ਚਲ ਆਪਣੀ ਟੈਕ ਦਾ ਟਾਕ ਸ਼ੋ ਆ, ਪਰ ਮੈਨੂੰ ਇਹ ਆ ਕਿ ਡਿਸਇਨਫੋਰਮੇਸ਼ਨ ਵਿੱਚ ਇਹ ਚੀਜ਼ ਵੀ ਆਪਾਂ ਨੂੰ ਸਾਹਮਣੇ ਦੇਖਣੀ ਚਾਹੀਦੀ ਹੈ। ਤੇ ਉਹਦੇ ਵਿੱਚ ਮੈਂ ਹੋਰ ਉਹਦੇ ਬਾਰੇ ਰਿਸਰਚ ਪੜ੍ਹਿਆ ਤਾਂ ਬੜਾ ਮੈਨੂੰ ਵਨ ਸਾਈਡਡ ਜਿਹਾ ਲੱਗਾ। ਇੱਕ ਪਾਸੇ ਦੀ ਇਨਫੋਰਮੇਸ਼ਨ ਪੂਰੀ ਤਰ੍ਹਾਂ ਹੀ ਸਪਰੈਸ ਕੀਤਾ, ਤੇ ਦੂਸਰੀ ਤਰ੍ਹਾਂ ਦੀ ਇਨਫੋਰਮੇਸ਼ਨ ਇਹ ਕਿ ਜਿੱਦਾਂ NDTV ਜਾਂ ਏਦਾਂ ਦੀ ਹਨਾ ਕੋਈ ਨਿਊਜ਼ ਏਜੰਸੀ ਹੁੰਦੀ ਹੈ, ਏਦਾਂ ਦੀ ਜਾਣਕਾਰੀ ਸਾਹਮਣੇ ਆਈ। ਉਹ ਫਿਰ ਮੈਂ ਰਾਈਟਰ ਬਾਰੇ ਪੜ੍ਹਨ ਲੱਗ ਪਿਆ। ਛੋਟੀ ਉਮਰ ਦੀ ਕੁੜੀ ਅੰਮ੍ਰਿਤਸਰ ਤੋਂ ਆਈ ਜਿਹੜੀ ਹਾਰਵਰਡ ਦੇ ਵਿੱਚ ਪੜ੍ਹਨੀ ਆਈ ਸੀ, ਤੇ ਜ਼ਾਇਨਾ ਢਿੱਲੋਂ ਸ਼ਾਇਦ ਉਹਦਾ ਨਾਮ ਸੀ। ਤੇ ਮੈਂ ਰਾਜਕਰਨ ਉਹਦੇ 'ਚ ਇਹੀ ਦੇਖਦਾ ਸੀ ਕਿ ਉਹ ਬੜੇ ਉਹਦੇ ਜਿਹੜੇ ਡਿਬੇਟ ਦੇ ਵਿੱਚ ਅਵਲ ਨੰਬਰ ਤੇ ਬਹੁਤ ਸਮਾਰਟ ਬ੍ਰੇਨ ਜਿਹੜਾ ਹੈਗਾ ਸੀ, ਉਹਨੇ ਉਹ ਆਰਟੀਕਲ ਲਿਖਿਆ। ਪਰ ਮੈਂ ਉਹਦੇ ਵਿੱਚ ਇਹ ਦੇਖਦਾ ਸੀ ਵੀ ਜਾਂ ਜੇ ਇੰਟੈਂਸ਼ਨਲ ਹਿੱਟ ਜੌਬ ਨਾ ਹੋਈ, ਤੇ ਇੱਕ ਬੜੇ ਸਮਾਰਟ ਤੇ ਇੰਟੈਲੀਜੈਂਟ ਬੰਦੇ ਨੇ ਵੀ ਜਿਹੜਾ ਆਰਟੀਕਲ ਆ ਉਹ ਕਿਸ ਤਰੀਕੇ ਦੇ ਨਾਲ, ਕਿਉਂਕਿ ਉਹਦੇ ਸੋਰਸ ਆਫ ਰੈਫਰੈਂਸਿਸ ਜਿਹੜੇ ਆ ਉਹ ਸਾਰੇ ਬੜੇ ਇੱਕ ਪਾਸੜ ਸੀ। ਸੋ ਖੈਰ ਐਟ ਦ ਟਾਈਮ ਆਫ ਰਿਕਾਰਡਿੰਗ ਦਿਸ ਟਾਕ ਸ਼ੋ ਇਨਫੋਰਮੇਸ਼ਨ ਹਾਰਵਰਡ ਤੱਕ ਲੋਕਾਂ ਨੇ ਬਹੁਤ ਰੀਚ ਆਊਟ ਕੀਤਾ, ਸੋ ਜਿਹੜਾ ਆਰਟੀਕਲ ਉਹ ਹਟਾ ਲਿਆ ਗਿਆ। ਤੇ ਉਹਦੇ ਵਿੱਚ ਇੱਕ ਡੀਟੇਲ ਆਰਟੀਕਲ ਵੀ ਛਪਿਆ ਸੀ। ਉਹ ਇਹ ਆ ਕਿ ਜਿਹੜਾ ਇਹ ਆਰਟੀਕਲ ਨੂੰ ਹਟਾਉਣ ਦੀ ਪ੍ਰਕਿਰਿਆ ਕੀ ਸੀ, ਉਹਨਾਂ ਰਾਈਟਰ ਤੱਕ ਰੀਚ ਆਊਟ ਕੀਤਾ ਕਿ ਯਾਰ ਤੁਸੀਂ ਕਾਊਂਟਰ ਬੈਲੈਂਸ ਦੂਸਰਾ ਪੱਖ ਵੀ ਲਓ, ਪਰ ਉਹਨਾਂ ਨੇ ਉਹਨੂੰ ਕੁੜੀ ਨੇ ਉਹਨੂੰ ਨਹੀਂ ਐਕਸੈਪਟ ਕੀਤਾ। ਕਹਿੰਦੇ ਵੀ ਨਹੀਂ, ਜੋ ਮੈਂ ਕਹਿਣਾ ਹੀ ਕਹਿ ਦਿੱਤਾ, ਤਾਂ ਉਹਨਾਂ ਆਰਟੀਕਲ ਹਟਾ ਦਿਆ ਕਿਉਂਕਿ ਉਹ ਕਹਿੰਦੇ ਸੀ ਵਨ ਸਾਈਡਡ ਆ। ਸੋ ਕਹਿਣ ਦਾ ਮਤਲਬ ਇਹ ਆ ਰਾਜਕਰਨ ਕਿ ਦੇਖੋ ਹਾਰਵਰਡ ਵਰਗੇ ਜਿਹੜੇ ਵੱਡੇ ਇੰਸਟੀਚਿਊਟ ਆ ਜਾਂ ਸਟੈਨਫੋਰਡ ਵਰਗੇ ਇੰਸਟੀਚਿਊਟ ਆ, ਜਿਨ੍ਹਾਂ ਦੀ ਵੱਡੀਆਂ ਪਬਲੀਕੇਸ਼ਨ ਆਉਂਦੀਆਂ ਤੇ ਜਿਨ੍ਹਾਂ ਦਾ ਨਾਂ ਵੱਡੇ ਤੌਰ ਦੇ ਉੱਤੇ ਲਿਆ ਜਾਂਦਾ ਇਨ ਟਰਮਸ ਆਫ ਬੈਲੈਂਸਿੰਗ ਅਪਰੋਚ ਦੇ ਹਿਸਾਬ ਦੇ ਨਾਲ, ਉਹਨਾਂ ਦੇ ਵਿੱਚ ਵੀ
ਜਿਹੜਾ ਉਹ ਬਾਇਸ ਆ ਹੋ ਸਕਦਾ ਹੈ। ਸੋ ਇਹ ਮੇਰਾ ਗੱਲਬਾਤ ਇੱਥੇ ਕਰਨ ਦਾ ਮਤਲਬ ਇਹ ਹੈ ਕਿ ਜੋ ਕੁਝ ਵੀ ਆਪਾਂ ਜਿਹੜੀ ਮੈਂ ਗੱਲ ਨੂੰ ਰੀਟਰੇਟ ਕਰਦਾ ਮੈਂ ਬਾਰ-ਬਾਰ ਆਪਣੇ ਟਾਕ ਸ਼ੋਅ ਦੇ ਵਿੱਚ ਗੱਲ ਕਰਦੇ ਹਾਂ ਕਿ ਜੋ ਵੀ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਦੇਖਦੇ ਹੋ ਜਾਂ ਆਨਲਾਈਨ ਦੇਖਦੇ ਹੋ ਉਹਨੂੰ ਇੱਕ ਵਾਰ ਜ਼ਰੂਰ ਫੈਕਟ ਚੈੱਕ ਜ਼ਰੂਰ ਕਰ ਲਿਆ ਕਰੋ ਸਬਜੈਕਟ ਮੈਟਰ ਐਕਸਪਰਟਸ ਦੇ ਨਾਲ। ਐਗਜ਼ੈਕਟਲੀ ਸਭ ਕੁਝ ਜੋ ਤੁਸੀਂ ਆਨਲਾਈਨ ਦੇਖਦੇ ਹੋ ਸੱਚ ਨਹੀਂ ਹੁੰਦਾ। ਇੱਕ ਤਰੀਕੇ ਦੇ ਨਾਲ ਫੈਲਾਇਆ ਜਾਂਦਾ ਹੁਣ ਕਿਉਂਕਿ ਪਿਛਲੇ 5 ਸਾਲਾਂ ਤੋਂ ਅਸੀਂ ਦੇਖਿਆ ਸ਼ੇਕਸਪੀਅਰ ਦੇ ਵਿੱਚ ਡੀਟੇਲਡ ਕਨਵਰਸੇਸ਼ਨ ਉਹਦੇ ਵਿੱਚ ਹੋਈ ਆ ਕਿ ਕਿੱਦਾਂ ਦੇ ਜਿਹੜੇ ਅਕਾਊਂਟ ਆ ਉਹ ਬਣੇ ਜਾਂਦੇ ਆਪਣੇ ਟਾਕ ਸ਼ੋਅ ਵਿੱਚ ਵੀ ਗੱਲ ਕੀਤੀ ਆ ਕਿ ਕਿੱਦਾਂ ਦੇ ਟਾਕ ਸ਼ੋਅ ਬਣਾਏ ਜਾਂਦੇ ਆ ਇੰਟੈਂਸ਼ਨਲੀ ਸਿੱਖਣਾਵਾਂ ਵਾਲੇ ਲੋਕਾਂ ਨੂੰ ਮਿਸਲੀਡ ਕਰਨ ਦੇ ਲਈ ਗਾਈਡ ਕਰਨ ਦੇ ਲਈ ਇਨਫੋਰਮੇਸ਼ਨ ਜਿਹੜੀ ਆ ਉਹ ਸ਼ੇਅਰ ਕਰਨ ਦੇ ਲਈ। ਸੋ ਜ਼ਰੂਰੀ ਨਹੀਂ ਪ੍ਰੋਪਗੈਂਡਾ ਕਰਨ ਦੇ ਲਈ ਉਹ ਸਾਰਾ ਕੁਝ ਨਾਲ ਹੀ ਹੈ। ਹਾਂਜੀ ਸੋ ਕੰਟੈਂਟ ਜਿਹੜਾ ਬਹੁਤ ਵਾਇਰਲ ਹੋ ਰਿਹਾ ਬਹੁਤ ਲੋਕਾਂ ਨੇ ਦੇਖਿਆ ਉਹ ਕੰਟੈਂਟ ਸਹੀ ਹੋਵੇ ਇਹ ਕੋਈ ਗਾਰੰਟੀ ਨਹੀਂ ਹੈ। ਗਾਰੰਟੀ ਨਹੀਂ। ਸੋ ਆਪਾਂ ਨੂੰ ਬੜੇ ਹੀ ਧਿਆਨ ਦੇ ਨਾਲ ਇਸ ਚੀਜ਼ ਤੋਂ ਤੁਰਨਾ ਚਾਹੀਦਾ। ਇਹਦਾ ਹੱਲ ਰਾਜਕਰਨ ਕੋਈ ਨਹੀਂ ਹੈ ਐਟ ਦਿਸ ਪੁਆਇੰਟ ਇਨ ਟਾਈਮ ਇਨ ਟਰਮਸ ਆਫ ਇਹ ਕੰਟੈਂਟ ਨੂੰ ਕਿੱਦਾਂ ਰੋਕਿਆ ਜਾਏ ਇਹਦਾ ਆਪਾਂ ਹੱਲ ਕੋਈ ਨਹੀਂ। ਬਸ ਇਹਦੀ ਕੰਜ਼ਿਊਮ ਕਰਨ ਦਾ ਜਿਹੜਾ ਉਹ ਹੱਲ ਹੈਗਾ ਸਾਡੇ ਕੋਲ ਕਿ ਆਪਾਂ ਨੂੰ ਕਾਊਂਟਰ ਚੈੱਕ ਕੀਤਾ ਜਾਏ। ਸੋਸ਼ਲ ਮੀਡੀਆ ਤੇ ਜੋ ਚੀਜ਼ ਦਿਖਦੀ ਆ ਉਹ ਰਿਐਲਿਟੀ ਤੋਂ ਬਹੁਤ ਦੂਰ ਹੋ ਸਕਦੀ ਹੈ ਰਿਐਲਿਟੀ ਦੇ ਲਾਗੇ ਛਾਗੇ ਵੀ ਨਹੀਂ ਹੋ ਸਕਦੀ। ਇਹ ਤਾਂ ਹੁਣ ਦੇਖੋ ਆਪਣੇ ਸਾਹਮਣੇ ਆ ਹੁਣ ਡਿਸਇਨਫੋਰਮੇਸ਼ਨ ਦੀ ਤਾਂ ਹਰਵਿੰਦਰ ਹੱਦ ਹੁਣ ਇਹ ਹੋ ਗਈ ਆ ਕਿਸੇ ਵੀ ਮੁਲਕ ਦੇ ਹੁਣ ਰਾਸ਼ਟਰਪਤੀ ਵੀ ਉਹਦਾ ਸ਼ਿਕਾਰ ਨੇ ਕਿਤੇ ਪ੍ਰਧਾਨ ਮੰਤਰੀ ਸ਼ਿਕਾਰ ਨੇ ਕਿਤੇ ਆਪ ਫੈਲਾ ਰਹੇ ਨੇ। ਹੁਣ ਪਤਾ ਕਰੂਗਾ ਕੀ ਉੱਥੇ ਹੈ ਨਾ ਵੀ ਇਹ ਸਿਚੁਏਸ਼ਨ ਤਾਂ ਹੁਣ ਇੱਥੇ ਤੱਕ ਹੋ ਗਈ ਬੰਦਾ ਕਿਹੜੇ ਸੋਰਸ ਤੇ ਜਾਵੇ ਕਿਹਦੇ ਤੇ ਨਾ ਜਾਵੇ। ਇਹ ਕੰਜ਼ੰਪਸ਼ਨ ਦੇ ਉੱਤੇ ਹੁਣ ਮੈਨੂੰ ਲੱਗਦਾ ਜ਼ਿਆਦਾ ਰੌਲਾ ਜਿਹੜਾ ਉਹ ਰਹਿਣਾ ਆ ਵੀ ਕਿੰਨਾ ਕਿਹੜੀਆਂ ਚੀਜ਼ਾਂ ਕੰਜ਼ਿਊਮ ਕਰਦੇ। ਕੰਜ਼ਿਊਮ ਤਾਂ ਜਿਹੜੀਆਂ ਤੁਸੀਂ ਕਰ ਹੀ ਰਹੇ ਆ ਉਹ ਤੇ ਰਿਐਕਟ ਤੁਸੀਂ ਕਿੱਦਾਂ ਕਰਦੇ ਆ। ਆਈ ਥਿੰਕ ਉਹ ਹੁਣ ਬਹੁਤ ਜ਼ਿਆਦਾ ਇਸ ਦੇ ਵਿੱਚ ਇੰਪੋਰਟੈਂਟ ਆ ਵੀ ਭਾਈ ਜਿਹੜਾ ਹਿਸਾਬ ਦੇ ਨਾਲ ਜਾਂ ਲਿਮਿਟ ਦੇ ਨਾਲ ਵੀ ਉਹ ਚੀਜ਼ਾਂ ਦੇ ਉੱਤੇ ਰਿਐਕਸ਼ਨਰੀ ਹੁਣ ਹੋਣਾ ਥੋੜਾ ਆਪਾਂ ਨੂੰ ਬੰਦ ਚਾਹੀਦਾ ਆ ਵੀ ਹਰ ਇੱਕ ਚੀਜ਼ ਦੇ ਉੱਤੇ ਵੀ ਚਖਮਾ ਜਿਹਾ ਰਿਐਕਸ਼ਨ ਆ ਉਹ ਤੋਂ ਬਚਾਅ ਜਿਹੜਾ ਉਹ ਕਰਨ ਦੀ ਜਿਹੜੀ ਉਹ ਜ਼ਰੂਰਤ ਆ। ਅਦਰਵਾਈਜ਼ ਸਿਚੁਏਸ਼ਨ ਆਪਣੇ ਸਾਹਮਣੇ ਹੀ ਆ ਵੀ ਕਿੱਦਾਂ ਦੀ ਜਿਹੜੀ ਉਹ ਬਣਦੀ ਜਿਹੜੀ ਉਹ ਜਾ ਰਹੀ ਆ। ਅੱਛਾ ਹਰਵਿੰਦਰ ਹੁਣ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਡਿਸਇਨਫੋਰਮੇਸ਼ਨ ਨੂੰ ਜਿਹੜਾ ਉਹ ਲੈ ਕੇ ਡਿਸਇਨਫੋਰਮੇਸ਼ਨ ਪਲੱਸ AI ਇਹ ਤਾਂ ਇੱਕ ਐਸਾ ਜਿਹੜਾ ਇਜ਼ ਬੇਸਿਕਲੀ ਡਿਸਇਨਫੋਰਮੇਸ਼ਨ ਔਨ ਸਟੀਰੋਇਡਸ ਵੀ ਉਹ ਚੀਜ਼ ਜਿੱਦਾਂ ਉਹ ਆਖਦੇ ਆ ਨਾ ਵੀ ਉਹ ਉਸ ਚੀਜ਼ ਦੇ ਉੱਤੇ ਆ। ਹੁਣ AI ਦੇ ਵਿੱਚ ਐਥਿਕਸ ਕਹਿਣ ਨੂੰ ਬਹੁਤ ਨੇ ਗੱਲਾਂ ਨੇ ਹੈਗੀਆਂ ਨੇ ਰੈਗੂਲੇਸ਼ਨਸ ਦੀਆਂ ਚਰਚਾਵਾਂ ਚੱਲਦੀਆਂ ਆ ਕੌਣ ਕੀ ਕਰ ਰਿਹਾ ਕੌਣ ਕੀ ਨਹੀਂ ਕਰ ਰਿਹਾ ਕਿਵੇਂ ਜਿਹੜਾ ਇਸ ਦੇ ਵਿੱਚ ਹੋਊਗਾ ਉਹ ਸਾਰੀਆਂ ਚੀਜ਼ਾਂ ਆ। ਹੁਣ ਐਥਿਕਸ ਦੇ ਵਿੱਚ ਐਥਿਕਸ AI ਦੇ ਵਿੱਚ ਇਹਦੀ ਵੀ ਹੁਣ ਵਿੱਚੇ ਹੀ ਕੰਟਰੋਵਰਸੀ ਆ ਵਿੱਚੇ ਕਈ ਐਗਜ਼ਾਮਪਲਸ ਨੇ ਕੀ ਹੁਣ ਜਦੋਂ ਦੋਨਾਂ ਨੂੰ ਆਪਾਂ ਰਲਗੱਡ ਕਰਕੇ ਦੇਖਦੇ ਆ ਇਹ ਵੱਡੀ ਇੱਕ ਸਿਚੁਏਸ਼ਨ ਕਹਿ ਲਓ ਵੀ ਚੀਜ਼ ਬਣ ਰਹੀ ਆ ਬਰੂਦ ਜਿਹਾ ਬਣ ਰਿਹਾ ਹੈ ਪਤਾ ਨਹੀਂ ਕਦੋਂ ਫਟਣਾ ਹੈ। ਸੋ ਆਪਾਂ ਇਹਨੂੰ ਦੋ ਤਰੀਕੇ ਨਾਲ ਨਾ ਦੋ ਹਿੱਸਿਆਂ ਵਿੱਚ ਇਹ ਕਨਵਰਸੇਸ਼ਨ ਐਥਿਕਸ ਵਾਲੇ ਨੂੰ ਲੈਣੇ ਆ। ਇੱਕ ਤਾਂ ਆਪਾਂ ਜਨਰਲ ਕਨਵਰਸੇਸ਼ਨ ਕੀ ਚੱਲ ਰਹੀ ਹੈ ਐਥਿਕਸ ਦੇ ਉੱਤੇ ਤੇ ਦੂਸਰੀ ਗੱਲ ਆਪਾਂ ਕਰਾਂਗੇ ਪਿਛਲੇ ਹਫਤੇ ਨਾ ਤਕਰੀਬਨ 26-27 ਫਰਵਰੀ ਦੇ ਆਸ-ਪਾਸ ਜਿਹੜਾ ਹਫਤਾ ਗਿਆ ਇਹਦੇ ਵਿੱਚ ਇੱਕ ਇੰਡੀਆ ਦੀ ਇੱਕ ਵਾਈ ਕੰਬੀਨੇਟਰ ਦੇ ਵਿੱਚ ਵਾਈ ਕੰਬੀਨੇਟਰ ਮੈਂ ਦੱਸ ਦਵਾਂ ਕਿ ਸਟਾਰਟਅਪਸ ਦੇ ਲਈ ਨਾ ਇੱਕ ਮੰਨਿਆ ਜਾਂਦਾ ਜਿਹੜਾ ਸਟਾਰਟਅਪਸ ਨੂੰ ਫੰਡ ਕਰਦੀ ਹੈ ਆਰਗੇਨਾਈਜੇਸ਼ਨ। ਉਹਦੇ ਵਿੱਚ ਇੱਕ ਇੰਡੀਅਨ ਜਿਹੜੀ AI ਬੇਸਡ ਕੰਪਨੀ ਜਿਹੜੀ ਉਹ ਸਾਹਮਣੇ ਆਉਂਦੀ ਆ ਉਹ ਕੰਟਰੋਵਰਸੀ ਵਿੱਚ ਆਉਂਦੀ ਹੈ। ਸੋ ਆਪਾਂ ਇਹ ਦੋਨੋਂ ਗੱਲਾਂ ਕਰਾਂਗੇ। ਪਹਿਲਾਂ ਆਪਾਂ ਪਹਿਲੇ ਹਿੱਸੇ ਦੇ ਵਿੱਚ ਗੱਲ ਕਰਦੇ ਹਾਂ ਕਿ ਚੱਲ ਕੀ ਰਿਹਾ ਐਥਿਕਸ ਦੇ ਵਿੱਚ। ਸੋ ਇਹ ਇੱਕ ਵੱਡਾ ਟੌਪਿਕ ਅੱਜ ਦੇ ਟਾਈਮ ਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਆਪਾਂ ਨੂੰ ਟੱਚ ਵੀ ਕਰਾਂਗੇ ਜਦੋਂ ਪੈਰਿਸ AI ਸਮਿਟ ਦੀ ਗੱਲ ਕਰਾਂਗੇ ਤਾਂ ਉਹਦੇ ਵਿੱਚ ਦੋ ਧਿਰਾਂ ਦੇ ਵਿੱਚ ਨਾ ਸਾਰੀ ਕਨਵਰਸੇਸ਼ਨ ਵੰਡੀ ਹੋਈ ਆ। ਇੱਕ ਤੇ ਇਹ ਆ ਕਿ ਜਿਹੜੇ ਐਥਿਕਸ ਵੀ ਜਿਹੜੀ ਡਿਵੈਲਪਮੈਂਟ ਐਥਿਕਸ ਵਿੱਚ ਇਹ ਆ ਕਈ ਚੀਜ਼ਾਂ ਆ ਜਾਂਦੀਆਂ ਤੇ ਕਈ ਪੱਖ ਆ। ਇੱਕ ਪੱਖ ਇਹ ਆ ਵੀ ਜਿਹੜੀ ਜਦੋਂ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਕਰਦੇ ਆ ਇਹਦਾ ਜਿਹੜਾ ਕੰਟਰੋਲ ਆ ਉਹ ਕਿਹਦੇ ਕੋਲ ਹੋਏ ਹੈ ਨਾ। ਵੱਡੀਆਂ ਕੰਪਨੀਆਂ ਕੋਲ ਜਾਂ ਇਹਨੂੰ ਡੈਮੋਕ੍ਰੇਟਾਈਜ਼ ਕੀਤਾ ਜਾਏ ਕਿਉਂਕਿ ਆਲਰੇਡੀ ਦੁਨੀਆ ਭਰ ਦੇ ਵਿੱਚ ਇੱਕ ਡਿਸਕਸ਼ਨ ਫੈਲ ਰਹੀ ਆ ਉਹ ਇਹ ਆ ਕਿ ਜਿਹੜੇ ਅਮੀਰ ਆ ਹੋਰ ਅਮੀਰ ਹੋਈ ਜਾਂਦੇ ਜਿਹੜੇ ਗਰੀਬ ਆ ਹੋਰ ਗਰੀਬ ਹੋਈ ਜਾਂਦੇ। ਸੋ ਉਹਦਾ ਇੱਕ ਕਾਰਨ ਇਹ ਹੁੰਦਾ ਕਿ ਜਿਹੜੇ ਸਾਧਨ ਆ ਤੇ ਰਿਸੋਰਸਿਸ ਆ ਉਹ ਇੱਕ ਜਿਹੜੇ ਅਮੀਰ ਲੋਕ ਜਿਹੜੇ ਆਲਰੇਡੀ ਜਿਨ੍ਹਾਂ ਕੋਲ ਸਰਮਾਇਆ ਉਹਨਾਂ ਦੇ ਕੋਲ ਇਕੱਠੇ ਹੁੰਦੇ ਜਾ ਰਹੇ ਆ। ਸੋ ਉਹਦੇ ਨਾਲ ਯੂਜ਼ ਕਰਨ ਦੇ ਨਾਲ ਬਹੁਤ ਬੇਹਕਮਾਰੀ ਦੇਖੋ ਜਿਹੜਾ ਧਨ ਦੀ ਇਕੱਠੇ ਕਰਨ ਦੀ ਸਮਰੱਥਾ ਵਾ ਕੋਵਿਡ ਤੋਂ ਬਾਅਦ ਤੇ ਬਹੁਤ ਜ਼ਿਆਦਾ ਜਿਹੜਾ ਗੈਪ ਆ ਤੁਸੀਂ ਹਰ ਇੱਕ ਦੇਸ਼ ਵਿੱਚ ਹੀ ਦੇਖ ਸਕਦੇ ਹੋ। ਇੰਡੀਆ ਦੇ ਵਿੱਚ ਹੈ ਨਾ ਪਿੱਛੇ ਜਿਹੀ ਰਿਪੋਰਟ ਛਪੀ ਆ ਵੀ 1.3 ਬਿਲੀਅਨ ਦੇ ਵਿੱਚ ਜਾਂ 1.4 ਬਿਲੀਅਨ ਦੇ ਵਿੱਚ 1 ਬਿਲੀਅਨ ਏਦਾਂ ਦੇ ਲੋਕ ਆ ਜਿਨ੍ਹਾਂ ਕੋਲ ਕੋਈ ਪੈਸੇ ਹੀ ਨਹੀਂ ਖਰਚਣ ਨੂੰ ਆਪਣੇ ਰੋਜ਼ਮਰਰਾ ਦੇ ਉਹਨਾਂ ਦੇ ਕੰਮ ਪੂਰੇ ਨਹੀਂ ਹੁੰਦੇ।
ਅਮਰੀਕਾ ਵਿੱਚ ਅਸੀਂ ਬੈਠੇ ਹਾਂ ਤੇ ਅਮਰੀਕਾ ਦੀ ਹਾਲਤ ਵੀ ਕੋਈ ਇਸ ਪੱਖੋਂ ਬੜੀ ਵਧੀਆ ਨਹੀਂ। ਕੋਵਿਡ ਦੇ ਟਾਈਮ ਤੇ ਤੁਸੀਂ ਵੀ ਦੇਖਿਆ ਹੋਣਾ ਕਿ ਰਿਪੋਰਟਾਂ ਛਪੀਆਂ ਸੀ ਕਿ 80% ਦੇ ਕਰੀਬ ਲੋਕ ਨਾ 78 ਆਈ ਥਿੰਕ, ਜੇ ਮੈਂ ਗਲਤ ਨਾ ਹੋਵਾਂ, ਪਰ ਤਕਰੀਬਨ 80% ਜਿਹੜੇ ਲੋਕ ਸੀ ਉਹਨਾਂ ਦੇ ਕੋਲ ਇੰਨਾ ਪੈਸਾ ਨਹੀਂ ਹੈਗਾ ਵੀ ਜੇ ਉਹਨਾਂ ਦੀ ਕਾਰ ਖਰਾਬ ਹੋ ਜਾਏ ਤੇ ਉਹ $1000 ਸਪੈਂਡ ਕਰ ਸਕਣ ਵਿਦਆਊਟ ਗੋਇੰਗ ਇਨਟੂ ਡੈਟ। ਹੈ ਨਾ, ਤੇਰੀ ਫਟਾਫਟ ਜਿਹੜੀ ਜਦੋਂ ਕੋਵਿਡ ਲਾਕਡਾਊਨ ਹੋਏ ਗਵਰਨਮੈਂਟ ਨੇ ਸਪੈਂਡਿੰਗ ਸ਼ੁਰੂ ਕਰ ਦਿੱਤੀ, ਲੋਕਾਂ ਨੂੰ ਪੇਮੈਂਟਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਸਭ ਕੁਝ। ਸੋ ਅਸੀਂ ਗੱਲ ਕੱਲੀ ਇੰਡੀਆ ਦੀ ਨਹੀਂ ਕਰ ਸਕਦੇ ਕਿ ਅਸੀਂ ਅਮਰੀਕਾ ਦੇ ਵਿੱਚ ਜਿੱਥੇ ਦੁਨੀਆ ਭਰ ਤੋਂ ਸਭ ਤੋਂ ਵੱਧ ਸਰਮਾਇਆ ਹੈ ਨਾ, ਉੱਥੇ ਵੀ ਇਹ ਜਿਹੜੀ ਗੱਲ ਆ ਉਹ ਬਰਾਬਰ ਲਾਗੂ ਹੁੰਦੀ ਆ। ਸੋ ਉਹਦੇ ਸੰਬੰਧ ਦੇ ਵਿੱਚ ਜਦੋਂ AI ਇੱਕ ਵੱਡੀ ਟੈਕਨੋਲੋਜੀ ਆ, ਉਹਦੇ ਸੰਬੰਧ ਦੇ ਵਿੱਚ ਜਦੋਂ ਗੱਲਾਂ ਬਾਤਾਂ ਹੁੰਦੀਆਂ ਤੇ ਬਹੁਤ ਲੋਕ ਇਹ ਗੱਲ ਕਰਦੇ ਯਾਰ ਇਹਨੂੰ ਡੈਮੋਕ੍ਰੇਟਾਈਜ਼ ਕੀਤਾ ਜਾਏ, ਇਹਦਾ ਜਿਹੜਾ ਵੱਧ ਤੋਂ ਵੱਧ ਲੋਕੀ ਇੱਥੇ ਇਕੁਅਲੀ ਲਾਹਾ ਲੈ ਸਕਣ। ਇਹ ਨਹੀਂ ਵੀ ਕੁਛ ਚੰਦ ਲੋਕ ਆ ਉਹ ਇਹਨੂੰ ਵਰਤ ਕੇ ਤੇ ਫਿਰ ਅਮੀਰ ਗਰੀਬ ਦਾ ਜਿਹੜਾ ਪਾੜਾ ਉਹ ਵਧਾ ਲੈਣ। ਉਸ ਤੋਂ ਬਾਅਦ ਐਥਿਕਸ ਦੇ ਉੱਤੇ ਗੱਲਾਂ ਬਾਤਾਂ ਹੁੰਦੀਆਂ ਵੀ ਕਿੱਦਾਂ ਕੀ AI ਨੂੰ ਯੂਜ਼ ਕਰਕੇ ਅਸੀਂ ਵੈਪਨਸ ਆਫ ਮਾਸ ਡਿਸਟਰਕਸ਼ਨ ਤਾਂ ਨਹੀਂ ਬਣਾ ਰਹੇ। ਇੰਸਟੈਡ AI ਦਾ ਜਿਹੜਾ ਫੋਕਸ ਆ ਉਹ ਡਿਵੈਲਪਮੈਂਟ ਸਾਇੰਸ ਦੇ ਉੱਤੇ, ਡਿਵੈਲਪਮੈਂਟ ਦੇ ਉੱਤੇ ਹੋਣਾ ਚਾਹੀਦਾ, ਜਿਹੜੇ ਹਿਊਮਨ ਨੂੰ ਜਾਂ ਬੰਦਿਆਂ ਨੂੰ ਉਹ ਹੈਲਪ ਕਰ ਸਕੇ, ਹੈ ਨਾ, ਉੱਦਾਂ ਦੀ ਸਾਰੀ ਚੀਜ਼ਾਂ ਉਹ ਘੇਰਾਬੰਦੀ। ਸੋ ਪਰ ਇਹ ਜਿਹੜੀ ਤਕਰੀਬਨ 60 ਦੇਸ਼ਾਂ ਦਾ ਜਿਹੜਾ ਇਹਦੇ ਉੱਤੇ ਐਗਰੀਮੈਂਟ ਹੋਇਆ ਐਥਿਕਸ ਉੱਤੇ, ਜਿਹਦੇ ਵਿੱਚ US ਤੇ UK ਜਿਹੜੇ ਆ ਉਹ ਪਿੱਛੇ ਰਹੇ। US ਨੇ ਤੇ ਸ਼ਰੇਆਮ ਹੀ ਕਹਿ ਦਿੱਤਾ ਕਿ ਦੇਖੋ ਸਾਡਾ ਜਿਹੜਾ ਮਕਸਦ ਹੈਗਾ ਉਹ ਜਿਹੜੀ ਵੈਂਸ ਨੇ ਰਿਪਰੈਜ਼ੈਂਟ ਕੀਤਾ ਸੀ ਜਦੋਂ ਗਏ ਸੀ ਉੱਥੇ, ਸਾਡਾ ਜਿਹੜਾ ਫੋਕਸ ਆ ਉਹ ਇਹ ਨਹੀਂ ਹੈਗਾ ਵੀ ਆਪਾਂ ਇਹਨੂੰ ਕਿੱਦਾਂ ਲੈ ਕੇ ਜਾਣਾ, ਇਹ ਦੇਖਿਆ ਵੀ ਆਪਾਂ ਇਹਨੂੰ ਯੂਜ਼ ਕਰਕੇ ਆਪਾਂ ਆਪਣੇ ਆਪਰੇਸ਼ਨਸ ਨੂੰ ਕਿੱਦਾਂ ਆਪਟੀਮਾਈਜ਼ ਕਰ ਸਕਦੇ, ਜਾਂ ਤਾਂ ਲਾਹਾ ਕਿੱਦਾਂ ਲਿਆ ਜਾ ਸਕਦਾ। ਉਹਨਾਂ ਨੇ ਸ਼ਰੇਆਮ ਹੀ ਦੱਸ ਦਿੱਤਾ ਵੀ ਆਪਾਂ ਐਥਿਕਸ ਦੇ ਵਾਲੇ ਹੱਕ 'ਚ ਨਹੀਂ। UK ਵਿੱਚ ਵੀ ਉਹਨੇ ਇਹ ਕਿਹਾ ਵੀ ਆਪਾਂ ਇਸ ਲਈ ਨਹੀਂ ਇਹਦੇ ਉੱਤੇ ਸਾਈਨ ਕਰਨਾ ਕਿਉਂਕਿ ਅਸੀਂ ਇਹਦੇ ਗਵਰਨੈਂਸ ਦੇ ਜਿਹੜੇ ਰੂਲਸ ਆ ਕਲੀਅਰ ਨਹੀਂ ਹੈਗੇ। ਅਸੀਂ UK ਦੇ ਸਿਟੀਜ਼ਨ ਜਿਹੜੇ ਹੈਗੇ ਆ, ਇਹ ਬਹਾਨਾ ਕਹਿ ਲਓ ਜਾਂ ਸਟੇਟਮੈਂਟ ਉਹਨਾਂ ਦਿੱਤੀ ਕਿ ਜਿਹੜੇ UK ਦੇ ਸਿਟੀਜ਼ਨ ਆ ਸਾਡੇ ਲਈ ਉਹ ਪ੍ਰਮੁੱਖ ਆ ਤੇ ਆਪਾਂ ਇਸ ਲਈ ਸਾਈਨ ਨਹੀਂ ਕਰ ਰਹੇ। ਸੋ ਜਿਹੜਾ ਐਕੈਡੈਮਿਕ ਵਰਲਡ ਆ ਉਹ ਇਸ ਚੀਜ਼ ਨੂੰ ਬੜਾ, ਉਹ ਇਸ ਚੀਜ਼ ਤੋਂ ਲੈ ਕੇ ਬੜਾ ਨਿਰਾਸ਼ ਹੈ ਕਿਉਂਕਿ UK ਤੇ US ਇੱਕ ਵੱਡੀ ਇਕਨੋਮੀ ਸਭ ਦੁਨੀਆ ਦੀ। US ਇਨਫੈਕਟ ਵੱਡੀ ਇਕਨੋਮੀ ਆ ਤੇ UK ਵੀ ਟੌਪ 5 ਇਕਨੋਮੀਜ਼ ਦੇ ਵਿੱਚੋਂ ਇੱਕ ਆ। ਸੋ ਉਹਨਾਂ ਦੇ ਉੱਤੇ ਨਾ ਆਉਣਾ, ਜਿਹੜੇ ਐਥਿਕਸ ਤੇ ਕੰਪਲਾਇੰਸ ਦੀ ਜਿਹੜੀ ਕਨਵਰਸੇਸ਼ਨ ਆ ਉਹਨੂੰ ਵਾਕਈ ਇੱਕ ਵੱਡਾ ਧੱਕਾ ਹੈ ਨਾ, ਉਹ ਲੱਗੇ ਇਸ ਸਾਰੀ ਗੱਲਬਾਤ ਦੇ ਵਿੱਚ। ਸੋ ਅਜੇ ਇਹਦੇ ਬਾਰੇ ਰਾਜਕਰਨ ਕੋਈ ਮੋਟੇ ਤੌਰ ਦੇ ਉੱਤੇ ਕਲੈਰਿਟੀ ਨਹੀਂ ਆ ਕਿ ਇਹ ਕਿਹੜੇ ਪਾਸੇ ਨੂੰ ਗੱਲ ਜਾਊਗੀ, ਪਰ ਜਿਸ ਪਾਸੇ ਨੂੰ ਗੱਲ ਕੀਤੀ ਜਾ ਰਹੀ ਆ, ਪੁਸ਼ ਕੀਤੀ ਜਾ ਰਹੀ ਉਹ ਇਹ ਹੈ ਕਿ ਯਾਰ ਤੁਸੀਂ ਛੇਤੀ ਤੋਂ ਛੇਤੀ ਇਹਨੂੰ ਅਡੈਪਟ ਕਰਕੇ ਡਿਵੈਲਪ ਕਰੋ। ਐਥਿਕਸ ਤਾਂ ਆਪਾਂ ਬਾਅਦ ਚ ਵੇਖਾਂਗੇ, ਕੰਪਲਾਇੰਸ ਜਾਂ ਐਥੀਕਲ AI ਉਹ ਜਿਹੜੀਆਂ ਕਨਵਰਸੇਸ਼ਨਸ ਉਹ ਸੈਕਿੰਡ ਆ। ਸਰਮਾਇਆ ਜਿਹੜਾ ਪ੍ਰਧਾਨ ਇਸ ਟਾਈਮ ਤੇ AI ਦੇ ਟਾਈਮ ਵਿੱਚ। ਬਿਲਕੁਲ ਤੇ ਇਹਦੇ ਵਿੱਚ ਹਰਵਿੰਦਰ ਜਿਹੜੀ ਕੰਟਰੋਵਰਸੀ ਜੀ ਇੱਕ ਹੋਰ ਚੱਲ ਰਹੀ ਹੈ ਜਿਹੜੀ ਆਪਟੀਫਾਈ ਵਾਲੀ, ਉਹਦਾ ਕੀ ਰੌਲਾ ਚੱਲ ਰਿਹਾ ਹੈ? ਉਹ ਦੂਸਰੀ ਗੱਲ ਮੈਂ ਹੁਣ ਕਰਨ ਲੱਗਾ ਸੀ। ਮੈਂ ਨਾ ਐਗਜ਼ਾਮਪਲ ਆਪਾਂ ਪਹਿਲਾਂ ਵੀ ਕਰਦੇ ਹੁੰਦੇ ਵੀ ਟੈਕਨੋਲੋਜੀ ਆ, ਸਾਇੰਸ ਆ, ਇਹਨੂੰ ਤੁਸੀਂ ਕਿੱਦਾਂ ਯੂਜ਼ ਕਰਨਾ ਉਹ ਸਾਇੰਸ ਵਾਲੇ ਨੇ ਦੇਖਣਾ। ਆਪਾਂ ਆਪਟੀਆਈ ਦੀ ਗੱਲ ਕਰਨ ਲੱਗੇ ਸੀ ਕਿ ਉਹ ਵਾਈ ਕੰਬੀਨੇਟਰ ਦੇ ਵਿੱਚ ਨਾ ਇੱਕ ਸਟਾਰਟਅਪ ਜਿਹੜੀਆਂ ਹੁੰਦੀਆਂ ਉਹ ਕੰਪਨੀਆਂ ਆਉਂਦੀਆਂ ਉਹ ਆਪਣਾ ਕੇ ਡੈਮੋ ਦਿੰਦੀਆਂ ਤੇ ਉਹਦੇ ਬੇਸ ਦੇ ਉੱਤੇ ਜਿਹੜੇ ਕੰਬੀਨੇਟਰ ਵਾਲੇ, ਵਾਈ ਕੰਬੀਨੇਟਰ ਵਾਲੇ ਉਹ ਫੰਡ ਕਰਦੇ ਆ ਵੀ ਹਨਾ ਇਹਦੇ ਵਿੱਚ ਅਸੀਂ ਤੁਹਾਨੂੰ ਇਨਵੈਸਟ ਕਰਾਂਗੇ, ਇਸ ਕੰਪਨੀ ਦੇ ਵਿੱਚ ਪੋਟੈਂਸ਼ੀਅਲ ਹੈਗਾ ਉਹਨੂੰ ਅੱਗੇ ਲੈ ਕੇ ਜਾਣ ਦਾ। ਸੋ ਰਾਜਕਰਨ ਜਿਹੜਾ ਆਪਟੀਫਾਈ AI ਆ, ਇਹ ਵਿਵਾਨ ਵੈਦ ਤੇ ਕੁਸ਼ਲ ਮੋਤਾ ਕਰਕੇ ਨਾ ਦੋ ਬੰਦੇ ਆ, ਉਹਨਾਂ ਨੇ ਕੰਪਿਊਟਰ ਵਿਜ਼ਨ AI ਦੀ ਇੱਕ ਡਿਵੀਜ਼ਨ ਕਹਿ ਸਕਦੇ ਆ, ਉਹ ਹੈਗੀ ਕੰਪਿਊਟਰ ਵਿਜ਼ਨ ਬੇਸਿਕਲੀ ਕੈਮਰੇ ਦੇ ਨਾਲ ਤੁਸੀਂ ਯੂਜ਼ ਕਰਕੇ ਉਹਦੇ ਤੋਂ ਤੁਸੀਂ ਡੇਟਾ ਐਕਸਟ੍ਰੈਕਟ ਕਰਕੇ AI ਨੂੰ ਨਾ ਉਹ ਤੋਂ ਕੁਝ ਰਿਜ਼ਲਟ ਕਰ ਸਕਦੇ ਹੋ। ਕੰਪਿਊਟਰ ਵਿਜ਼ਨ ਨੂੰ ਮੋਟੇ ਤੌਰ ਤੇ ਸਮਝਣਾ ਹੋਵੇ ਸੋ ਉਹਦੇ ਵਿੱਚ ਨਾ ਉਹਨੇ ਇੱਕ ਡੈਮੋ ਦਿੱਤਾ। ਉਹ ਡੈਮੋ ਰਾਜਕਰਨ ਨੇ ਇਹ ਦਿੱਤਾ ਕਿ ਫੈਕਟਰੀ ਵਰਕਰਸ ਦੇ ਵਿੱਚ ਆਸੇ-ਪਾਸੇ ਸਾਰੇ ਪਾਸੇ ਕੈਮਰੇ ਲੱਗੇ ਹੋਏ ਆ, ਉਹਦੇ ਨਾਲ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹ ਐਨਾਲਾਈਜ਼ ਕਰ ਲੈਂਦੀ ਆ ਕਿ ਉਹ ਜਿਹੜੇ ਵਰਕਰ ਆ ਉਹ ਟਰੈਕ ਕਰ ਰਹੇ ਆ ਅਸੈਂਬਲੀ ਲਾਈਨ ਨੂੰ, ਤੇ ਉਹਨਾਂ ਦੀ ਜਿਹੜੇ ਫੈਕਟਰੀ ਦੇ ਮੈਨੇਜਰ ਉਹਨਾਂ ਨੂੰ ਪ੍ਰੋਡਕਟਿਵਿਟੀ ਡੇਟਾ ਲੈ ਕੇ ਆਉਂਦੇ ਆ ਉਹਨਾਂ ਦੇ ਸਾਹਮਣੇ। ਠੀਕ ਆ, ਉਹਦੇ ਵਿੱਚ ਡੈਮੋ ਦੇ ਵਿੱਚ ਜਿਹੜਾ ਕਿ ਵਾਕਈ ਮੈਨੂੰ ਜੋ ਲੱਗਦਾ ਬਲੈਂਡਰ ਹੀ ਸੀ ਇੱਕ ਹਿਸਾਬ ਦੇ ਨਾਲ, ਤੇ ਇਵੈਂਚੁਅਲੀ ਉਹ ਜਿਹੜਾ ਡੈਮੋ ਸੀ ਉਹਨਾਂ ਦੀ ਵਾਈ ਕੰਬੀਨੇਟਰ ਦੀ ਉਹਨਾਂ ਵੈਬਸਾਈਟ ਤੋਂ ਬਾਅਦ ਡਿਲੀਟ ਕਰ ਦਿੱਤਾ ਕਿਉਂਕਿ ਕੰਟਰੋਵਰਸੀ ਇੰਨੀ ਜ਼ਿਆਦਾ ਰੈਪਟ ਹੋ ਗਈ। ਸੋ ਉਹਨੇ ਕਿਹਾ ਵੀ ਮੰਨ ਲਓ ਵੀ ਕੋਈ ਨੰਬਰ 17 ਨੰਬਰ ਵਰਕਰ ਆ ਤੇ ਉਹਨੂੰ ਕਹਿੰਦੇ ਕਿ ਉਹਨੂੰ ਜਿਹੜਾ ਮੈਨੇਜਰ ਆ ਉਹਨੂੰ ਕਨਫਰੰਟ ਕਰਕੇ ਕਹਿੰਦਾ ਕਿ ਤੂੰ ਆਪਣੀ ਆਵਰਲੀ ਆਊਟਪੁੱਟ ਨਹੀਂ ਲੈ ਕੇ ਆਇਆ, ਕੰਮ ਨਹੀਂ ਕਰ ਰਿਹਾ ਤੂੰ ਪੂਰਾ, ਮਤਲਬ ਕੰਮ ਨਹੀਂ ਕਰ ਰਿਹਾ। ਤੇ ਉਹਨੂੰ ਪੁੱਛਦਾ ਹਾਂ ਰਫ ਡੇ,
ਤੇ ਉਹ ਅੱਗੋਂ ਕਹਿੰਦਾ ਰਫਲੀ ਮੋਰ ਲਾਈਕ ਅ ਰਫ ਮੰਥ ਹੈ ਨਾ ਤੇਰੇ ਲਈ, ਕਿਉਂਕਿ ਤੇਰੀ ਜਿਹੜੀ ਐਫੀਸ਼ੀਐਂਸੀ ਆ ਹਨਾ AI ਦੇ ਨਾਲ ਤੇਰੀ ਜਿਹੜੀ ਟਰੈਕਿੰਗ ਆ ਉਹਨੇ ਸਾਰੀ ਕੀਤੀ ਆ, ਜਿਹੜੀ ਤੇਰੀ ਐਫੀਸ਼ੀਐਂਸੀ ਆ ਉਹ ਬਹੁਤ ਜ਼ਿਆਦਾ ਘੱਟ ਆ ਹਨਾ। ਪੂਰੇ ਮਹੀਨੇ ਤੇ ਦੀ ਘਟ ਰਹੀ ਆ। ਹਾਂਜੀ ਹਾਂਜੀ ਠੀਕ ਆ। ਤੇ ਉਹਦੇ ਵਿੱਚ ਇਹ ਕਿ ਸੋ ਬੇਸਿਕਲੀ ਉਹਦੇ ਚ ਇਹ ਆ ਕਿ ਨਹੀਂ ਕਿ ਤੇਰੀ ਐਫੀਸ਼ੀਐਂਸੀ ਬਹੁਤ ਘੱਟ ਆ, ਤੈਨੂੰ ਟਰੈਕ ਕੀਤਾ ਤੇਰੀ ਐਫੀਸ਼ੀਐਂਸੀ 17% ਹੈ ਨਾ, ਜਾਂ ਤੈਨੂੰ ਫਾਇਰ ਕੀਤਾ, ਇਦਾਂ ਦੀ ਚੀਜ਼ਾਂ ਹਨਾ। ਸੋ ਉਹਦੇ ਵਿੱਚ ਰਾਜਕਨ ਨੂੰ ਇਸ ਤਰ੍ਹਾਂ ਹੁਣ ਆਪਾਂ ਐਥਿਕਸ ਦੇ ਵਿੱਚ ਨਹੀਂ ਇਸ ਤਰ੍ਹਾਂ ਲੈ ਕੇ ਆਉਂਦੇ ਆ ਕਿ ਜਿਹੜੇ ਫੈਕਟਰੀ ਵਰਕਰਸ ਆ ਹਨਾ, ਜਾਂ ਲੋਕੀ ਜਿਹੜੇ ਫੈਕਟਰੀਆਂ ਦੇ ਵਿੱਚ ਕੰਮ ਕਰਦੇ, ਬਿਲਕੁਲ ਉਹਨਾਂ ਨੂੰ ਇਹ ਮੰਨਿਆ ਜਾਂਦਾ ਕਿ ਉਹ ਸਭ ਫੂਡ ਚੇਨ ਦੇ ਉੱਤੇ, ਜਦੋਂ ਆਪਾਂ ਟੈਕ ਜਾਂ ਕਿਸੇ ਫੈਕਟਰੀ ਦੀ ਫੂਡ ਚੇਨ ਦੀ ਗੱਲ ਕਰਦੇ ਹਾਂ, ਜਿਹਦੇ ਪੈਸੇ ਪੱਖੋਂ ਉਹ ਲੋਕ ਹੁੰਦੇ ਆ ਜਿਹੜੇ ਬਹੁਤ ਮਿਹਨਤ ਕਰਕੇ ਕੰਮ ਕਰਦੇ ਆ ਹਨਾ। ਸੋ ਉਹਦੇ ਬਾਰੇ ਲੋਕੀ ਇਹ ਕਹਿੰਦੇ ਆ ਕਿ ਇਹ ਤਾਂ ਇੱਕ ਸਵੈਟ ਸ਼ਾਪ ਬਣਾਉਣ ਦੀ ਕੋਸ਼ਿਸ਼ ਕੀਤੀ ਆ ਹਨਾ ਇਹਨਾਂ ਸਾਰਿਆਂ ਨੇ ਤੇ ਸੋਸ਼ਲ ਮੀਡੀਆ ਦੇ ਉੱਤੇ। ਤੇ ਇਹ ਆ ਕਿ ਵੀ ਜਿਹੜਾ ਉਹਨਾਂ ਦੇ ਵਿੱਚ ਹੋਰ ਬੇਸਿਕਲੀ ਉਹਨਾਂ ਦਾ ਕੰਜ਼ਿਊਮਰ ਮਿਲਣਾ ਹੈ ਨਾ। ਸੋ ਆਪਾਂ ਪੁਰਾਣੇ ਸਮੇਂ ਦੇ ਵਿੱਚ ਪੁਰਾਣੀ ਫਿਲਮਾਂ ਨਹੀਂ ਦੇਖਦੇ ਹੁੰਦੇ ਵੀ ਇੱਕ ਜਿਹੜਾ ਪੁਰਾਣੇ ਟਾਈਮ ਦੇ ਉੱਤੇ ਜ਼ਮੀਨਦਾਰੀ ਸਿਸਟਮ ਹੁੰਦਾ ਹੈ ਕਿ ਇੱਕ ਜ਼ਮੀਨਦਾਰ ਹੁੰਦਾ ਵਾ ਤੇ ਉਹ ਜਿਹੜਾ ਵਰਕਰ ਆ ਉਹ ਘੋੜੇ ਤੇ ਖਲੋਤਾ ਹੁੰਦਾ ਤੇ ਉਹਨੂੰ ਘੋੜੇ ਮਾਰ ਕੇ ਕੰਮ ਕਰਾਉਣ ਡਿਆ ਹੁੰਦਾ। ਸੋ ਗੱਲ ਇਹ ਆ ਕਿ ਉਹਨੂੰ ਸਵੈਟ ਸ਼ਾਪ ਐਜ਼ ਅ ਸਰਵਿਸ ਦੇ ਤੌਰ ਦੇ ਉੱਤੇ ਨਾ ਇਹਦੀ ਕੰਟਰੋਵਰਸੀ ਹੋਈ ਕਿ ਇਹ ਬੇਸਿਕਲੀ ਸਲੇਵਰੀ ਆ ਵੀ ਬੰਦੇ ਜੇ ਇੱਕ ਚੀਜ਼ ਨੂੰ ਕਰ ਰਹੇ ਆ, ਨਹੀਂ ਕੰਮ ਕਰ ਰਹੇ ਆ, ਉਹਨੂੰ ਐਨਾਲਾਈਜ਼ ਕਰ ਰਹੇ ਆ ਹਨਾ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਉਹਨਾਂ ਦੇ ਫਾਊਂਡਰ ਆ ਉਹਨਾਂ ਨੇ ਬਾਅਦ ਵਿੱਚ ਆ ਕੇ ਇਸ ਨੂੰ ਡਿਫੈਂਡ ਕੀਤਾ, ਵਿਵਾਨ ਬੈਦ ਤੇ ਕੁਸ਼ਲ ਮੋਤਾ ਦੋਵਾਂ ਨੇ, ਵੀ ਨਹੀਂ ਯਾਰ ਇਹ ਤਾਂ ਜੋ ਚੀਜ਼ ਆ ਸਹੀ ਆ, ਆਪਾਂ ਚ ਕੁਝ ਵੀ ਗਲਤ ਨਹੀਂ ਹੈਗਾ ਤੇ ਜੋ ਜਿਹੜੀ ਗੱਲਾਂ ਪਤਾ ਕਰ ਰਹੇ ਆ ਆਪਾਂ ਇਸ ਨੂੰ ਡਿਵੈਲਪ ਕਰਦੇ ਰਹਾਂਗੇ। ਸੋ ਗੱਲ ਇਹ ਆ ਕਿ ਮੈਂ ਇਹਦੇ ਵਿੱਚ ਗੱਲ ਕੀਤੀ ਨਾ ਆਪਾਂ ਐਥਿਕਸ ਦੀ ਪਿਛਲੇ ਹੁਣੇ ਗੱਲ ਕਰਕੇ ਹਟੇ ਆ ਕਿ ਟੈਕਨੋਲੋਜੀ ਉਹਨੂੰ ਯੂਜ਼ ਕਿੱਦਾਂ ਕਰਨਾ ਕਿਸੇ ਇਹਨਾਂ ਦੇ ਵਿੱਚ ਜਿਹੜੇ ਵੱਡੀਆਂ ਪਾਵਰਸ ਆ ਜਿੱਦਾਂ ਸਟੇਟ ਮਸ਼ੀਨਰੀ ਹੋ ਗਈ ਜਾਂ ਵੱਡੀਆਂ ਆਰਗੇਨਾਈਜੇਸ਼ਨਸ ਹੈਗੀਆਂ, ਉਹਨਾਂ ਨੂੰ ਜੇ ਜੰਪਿੰਗ ਨਾ ਕੀਤਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਲੋਅਰ ਔਨ ਦਾ ਫੂਡ ਚੇਨ ਜਿਹਦੀ ਆਪਾਂ ਪਹਿਲਾਂ ਗੱਲ ਕੀਤੀ ਆ, ਉਹ ਦੇ ਸਭ ਤੋਂ ਵੱਧ ਇਹਦੇ ਉੱਤੇ ਸਫਰ ਕਰਨਗੇ। ਤੇ ਮੈਂ ਮੁੱਕਦੀ ਗੱਲ ਇਹਨੂੰ ਜੇ ਆਪਾਂ ਇਹ ਸਾਰੇ ਕਨਸੈਪਟ ਨੂੰ ਆਪਾਂ ਮੋਟੇ ਤੌਰ ਤੇ ਪੰਜਾਬੀ ਦੇ ਵਿੱਚ ਸਮਝਣਾ ਹੋਏ ਉਹ ਇਹ ਆ ਕਿ ਵੇਖੋ ਇਹ 'ਚ ਬੈਨੀਫਿਟ ਕੌਣ ਲੈ ਰਿਹਾ, ਜਿਹਨੂੰ AI ਨੂੰ ਵਰਤਣਾ ਹੁੰਦਾ, ਤੇ ਨੁਕਸਾਨ ਕਿਹਨੂੰ ਹੋ ਰਿਹਾ, ਜਿਹੜੇ AI ਜਿਨ੍ਹਾਂ ਦੇ ਉੱਤੇ ਵਰਤੋਂ ਹੋ ਰਹੀ ਆ। ਸੋ ਆਪਾਂ ਆਪਣੇ ਬਿਜ਼ਨੈਸਿਸ ਵਾਸਤੇ, ਘਰਾਂ ਵਾਸਤੇ, ਆਪਣੇ ਸਰੋਤਿਆਂ ਨੂੰ, ਵਿਊਅਰਸ ਨੂੰ ਕਹਿੰਦੇ ਆ ਬਾਰ-ਬਾਰ ਇਹੀ ਕਿ ਫਿਊਚਰ ਉਹਨਾਂ ਦਾ ਜਿਨ੍ਹਾਂ ਕੋਲ AI ਦੀ ਸਮਝ ਆ, ਜਿਨ੍ਹਾਂ ਕੋਲ AI ਦੀ ਨੌਲੇਜ ਆ, ਜਿਨ੍ਹਾਂ ਨੇ AI ਨੂੰ ਆਪਣੇ ਇਨਫਰਾਸਟ੍ਰਕਚਰ ਦੇ ਵਿੱਚ ਤੁਸੀਂ ਬਿਜ਼ਨਸ ਕਰਦੇ ਉਹਦੇ ਵਿੱਚ ਅਪਣਾਇਆ ਹੋਇਆ ਜਾਂ ਜੌਬ ਕਰਦੇ ਹੋ ਉਹਦੇ ਵਿੱਚ ਅਪਣਾਇਆ ਹੋਇਆ, ਤੇ ਰਿਪਲੇਸ ਕੌਣ ਹੋਣਗੇ ਜਾਂ ਘਾਟੇ ਦੇ ਵਿੱਚ ਕੌਣ ਰਹਿਣਗੇ, ਜਿਨ੍ਹਾਂ ਨੇ AI ਨੂੰ ਨਹੀਂ ਸਮਝਿਆ। ਤੇ ਹੁਣ ਅਸੀਂ ਐਜ਼ ਹਿਊਮਨ ਐਜ਼ ਅ ਕੇਅਰ ਗਿਵਰ ਜਿਹੜੇ ਸਾਡੇ ਨਾ ਬੱਚੇ ਆ ਜਾਂ ਸਾਡੀ ਫੈਮਿਲੀਜ਼ ਐਜ਼ ਅ ਕੇਅਰ ਗਿਵਰ, ਅਸੀਂ ਇਹ ਡਿਸੀਜਨ ਬਣਾਉਣਾ ਵੀ ਆਪਾਂ ਕਿਸ ਤਰੀਕੇ ਨਾਲ ਤੁਰੇ ਜੇ। ਅਜੇ ਵੀ ਵੇਖੋ ਟੂ ਅਰਲੀ ਹੈ ਨਾ ਹੋਲ ਪ੍ਰੋਸੈਸ। AI ਦੀ ਜਿਹੜੀ ਇੰਪਲੀਮੈਂਟੇਸ਼ਨ ਆ ਭਾਵੇਂ ਆਪਾਂ ਟਾਕ ਸ਼ੋ ਵਿੱਚ ਕਰਦੇ ਆ ਵੀ ਬਹੁਤ ਜਗ੍ਹਾ ਹੋ ਰਹੀ ਹੈ, ਬਟ ਸਟਿਲ ਟੂ ਅਰਲੀ, ਅਜੇ ਵੀ ਟਾਈਮ ਹੈਗਾ ਵੀ ਆਪਾਂ ਇਹਦੇ ਵਿੱਚ ਜੰਪ ਇਨ ਕਰੀਏ ਤੇ ਐਜੂਕੇਟ ਹੋਈਏ ਤੇ ਇਹਦੇ ਤੋਂ ਟੈਕਨੋਲੋਜੀ ਇਟਸ ਨੈਵਰ ਟੂ ਲੇਟ, ਇਟਸ ਨੈਵਰ ਟੂ ਲੇਟ, ਇਟਸ ਨੈਵਰ ਟੂ ਲੇਟ, ਪਰ ਫਿਰ ਵੀ ਅਜੇ ਵੀ ਆਰ ਵੈਰੀ ਅਰਲੀ ਇਨ ਦਾ ਪ੍ਰੋਸੈਸ। ਸੋ ਸਾਡੇ ਟਾਕ ਸ਼ੋ ਦਾ ਵੀ ਇੱਥੇ ਗੱਲਬਾਤ ਕਰਨ ਦਾ ਮਤਲਬ ਇਹੀ ਹੁੰਦਾ ਕਿ ਆਪਾਂ ਵੱਧ ਤੋਂ ਵੱਧ ਇਸ ਚੀਜ਼ ਨੂੰ ਅਪਣਾਈਏ, ਇੰਪਲੀਮੈਂਟ ਕਰੀਏ ਆਪਣੇ ਪ੍ਰੋਸੈਸਿਸ ਦੇ ਵਿੱਚ ਤੇ ਇਹਦਾ ਲਾਹਾ ਲਈਏ। ਬਿਲਕੁਲ ਬਿਲਕੁਲ, ਟਾਈਮ ਵੇਸਟ ਕਰਨਾ ਤਾਂ ਸੌਖਾ ਹੀ ਆ, ਟਾਈਮ ਨੂੰ ਯੂਟਿਲਾਈਜ਼ ਕਰਨਾ ਸਹੀ ਢੰਗ ਦੇ ਨਾਲ ਉਹ ਥੋੜਾ ਜਿਹਾ ਔਖਾ ਕੰਮ ਹੁੰਦਾ, ਉੱਥੇ ਹੀ ਤੁਹਾਨੂੰ ਡਿਸਿਪਲਿਨ ਦੀ ਜਿਹੜੀ ਆ ਉਹ ਲੋੜ ਪੈਂਦੀ ਆ। ਤੇ ਆਪਾਂ ਸਾਰੇ ਜਾਣੇ ਜਿੰਨੇ ਵੀ ਕਹਿ ਰਹੇ ਚਲੋ 100% ਤਾਂ ਅੱਜ ਤੱਕ ਕਦੀ ਕਿਤੇ ਵੀ ਕੁਝ ਨਹੀਂ ਹੁੰਦਾ, ਤੇ ਉਹਦੇ ਵਿੱਚੋਂ ਕੁਝ ਪਰਸੈਂਟ ਹੀ ਜਿਹੜੇ ਲੋਕ ਇਸ ਪਾਸੇ ਵੱਲ ਨੂੰ ਜਾਣ ਲੱਗ ਜਾਣ ਤਾਂ ਉਹਦੇ ਨਾਲ ਫਰਕ ਪੈਣਾ ਜਿਹੜਾ ਉਹ ਸ਼ੁਰੂ ਹੋ ਜਾਂਦਾ। ਅੱਜ ਕਈ ਵਾਰ ਨਾ ਰਾਜਕਰ ਨੂੰ ਰਾਈਟ ਪੀਪਲ ਐਟ ਰਾਈਟ ਪਲੇਸ ਵਿਦ ਐਫਰਟ, ਉਹ ਬਹੁਤ ਹਾਂਜੀ ਜਿੱਦਾਂ ਆਪਾਂ ਕਿਸਾਨੀ ਮੋਰਚੇ ਤੋਂ ਵੀ ਕਿਸੇ ਨੇ ਕਮੈਂਟ ਦਿੱਤਾ ਸੀ ਵੀ ਦੇਖੋ ਕਿਸਾਨੀ ਬਿੱਲ ਵਾਪਸ ਹੋ ਗਏ ਇੰਡੀਆ ਦੇ ਵਿੱਚ, ਤੇ ਉਹਦਾ ਠੀਕ ਹੈ, ਸਾਰੇ ਕਹਿੰਦੇ ਕਿਸਾਨੀ ਬਿੱਲ ਵਾਪਸ ਹੋਏ, ਪਰ ਲੋਕਾਂ ਐਫਰਟ ਮਾਰਿਆ ਇਹਨੂੰ ਦਿੱਲੀ ਤਾਂ ਹੀ ਹੋਇਆ, ਸਾਲ ਸਵਾ ਸਾਲ ਡੇਢ ਸਾਲ ਬੈਠੇ ਰਹੇ ਉੱਥੇ। ਹਾਰਵਰਡ ਦੀ ਵੀ ਐਗਜ਼ਾਮਪਲ ਲਈ, ਹਾਰਵਰਡ ਦੇ ਵਿੱਚ ਨਾ ਸਿੱਖ ਚੈਂਬਰ ਹੈਗਾ ਤੇ ਉਹਨਾਂ ਨੇ ਜਾਂ ਹੋਰ ਵੀ ਲੋਕ ਹੈਗੇ ਸੀ ਜਿਹੜੇ ਇਨਫਲੂਐਂਸ ਕਰ ਸਕਦੇ ਉਸ ਡਿਸੀਜਨ, ਉਹਦੇ ਕਰਕੇ ਆਰਟੀਕਲ ਰਿਮੂਵ ਹੋਇਆ। ਤੇ ਜੇ ਉਸ ਜਗ੍ਹਾ ਦੇ ਉੱਤੇ ਲੋਕ ਬੈਠੇ ਨਾ ਹੁੰਦੇ ਹੈਨਾ ਤਾਂ ਕਿੱਦਾਂ ਬਣਦੀ ਗੱਲ, ਕਿੱਦਾਂ ਬਣਦੀ ਗੱਲ। ਸੋ AI ਜਾਂ ਕੋਈ ਵੀ ਕੰਮ ਦੇ ਵਿੱਚ ਭਾਵੇਂ ਥੋੜੀ ਗਿਣਤੀ ਦੇ ਵਿੱਚ ਹੋ, ਪਰ ਜੇ ਤੁਹਾਨੂੰ ਪਤਾ ਹੀ ਵੀ ਫਿਊਚਰ ਕਿਸੇ ਕੰਮ ਦਾ ਆ ਰਿਹਾ ਤੇ ਆਪਣੇ ਆਪ ਨੂੰ ਅਸੀਂ ਬੈਟਰ ਪ੍ਰੈਪ ਕਰੀਏ। ਬਿਲਕੁਲ, ਮਾਈਕਰੋਸਾਫਟ ਤੇ ਆਊਟੇਜ ਮੈਨੂੰ ਲੱਗਦਾ ਇਹ ਅੱਜ ਕੱਲ ਕਾਮਨ ਜੀ ਚੀਜ਼ ਹੋ ਗਈ ਆ। ਪਿੱਛੇ ਜੇ ਕਰਾਊਡ ਸਟ੍ਰਾਈਕ ਦੇ ਨਾਲ ਮਿਲ ਕੇ ਜਦੋਂ ਉਹਨਾਂ ਦੇ ਦੁਆਰਾ ਇੱਕ
ਕਹਿ ਲਓ ਵੀ ਇਦਾਂ ਦੀ ਅਪਡੇਟ ਕਰ ਦਿੱਤੀ ਗਈ ਵੀ ਉਹਦੇ ਨਾਲ ਪੂਰੀ ਦੁਨੀਆ ਹੀ ਜਿਹੜੀ ਉਹ ਹਿੱਲ ਗਈ ਸੀ। ਬੀਤੇ ਵੀਕਐਂਡ ਦੇ ਉੱਤੇ ਫਿਰ ਇੱਕ ਵਾਰੀ ਮਾਈਕਰੋਸਾਫਟ ਦਾ ਜਿਹੜਾ ਐਕਸਚੇਂਜ ਆ, ਉਹ ਜਿਹੜਾ ਮਾਈਕਰੋਸਾਫਟ 365 ਆ, ਉਹ ਡਾਊਨ ਹੋ ਗਿਆ। ਚੰਗੀ ਜਿਹੜੀ ਲੋਕਾਂ ਨੂੰ ਫਿਰ ਇਸ ਵਾਰ ਸਮੱਸਿਆ ਜਿਹੜੀ ਉਹ ਝੱਲਣੀ ਪਈ। ਹਾਂਜੀ ਬਿਲਕੁਲ। ਰਾਜਕਲ ਇੱਕ ਨਾ ਡਾਊਨ ਡਿਟੈਕਟਰ ਕਰਕੇ ਵੈਬਸਾਈਟ ਹੈ ਜਾਂ ਐਪ ਕਹਿ ਲਓ, ਤੇ ਉਹ ਬੇਸਿਕਲੀ ਜਦੋਂ ਕੋਈ ਸਰਵਿਸਿਜ਼ ਡਾਊਨ ਹੁੰਦੀਆਂ ਤੇ ਉਹਦੇ ਉੱਤੇ ਲੋਕੀ ਜਾ ਕੇ ਜਾਂ ਉਹਨੂੰ ਟਰੈਕ ਕਰਦੇ, ਲੋਕੀ ਜਾ ਕੇ ਕਮੈਂਟ ਕਰਦੇ ਆ। ਤੇ ਤਕਰੀਬਨ 32,000 ਦੇ ਕਰੀਬ ਆਊਟਲੁੱਕ ਜਿਹੜੀ ਐਪ ਹੈਗੀ ਆ ਮਾਈਕਰੋਸਾਫਟ ਦੀ, ਈਮੇਲ ਐਪ, ਈਮੇਲ ਸਰਵਿਸ, ਉਹਦੇ ਉੱਤੇ ਜਾ ਕੇ 32,000 ਲੋਕਾਂ ਨੇ ਰਿਪੋਰਟ ਕੀਤੀ ਪ੍ਰੋਬਲਮ, ਹੈ ਨਾ। ਸੋ ਡੈਫੀਨੇਟਲੀ ਜਿਹੜਾ ਸ਼ਨੀਚਰਵਾਰ ਲੰਘਿਆ, ਸ਼ਨੀਚਰਵਾਰ ਆ, ਉਹਦੇ ਵਿੱਚ ਇਹ ਡਾਊਨ ਹੋਈਆਂ ਜਿਹੜੀ ਸਰਵਿਸਿਜ਼ ਆ ਮਾਈਕਰੋਸਾਫਟ ਦੀਆਂ। ਸੋ ਮਾਈਕਰੋਸਾਫਟ ਨੇ ਅਨਲਾਈਕ ਕਰਾਊਡਸਟ੍ਰਾਈਕ, ਉਹਨੇ ਇਹਨੂੰ ਛੇਤੀ ਖੈਰ ਰੀਸਟੋਰ ਤਾਂ ਉਹਨੇ ਛੇਤੀ ਕਰ ਲਿਆ, ਪਰ ਕਰਾਊਡਸਟ੍ਰਾਈਕ ਦੇ ਵਿੱਚ ਫਰਕ ਇਹ ਆ ਕਿ ਇੱਕ ਦਾ ਵੀਕਐਂਡ ਸੀ ਨੰਬਰ 1, ਤੇ ਨੰਬਰ 2 ਦੇ ਉੱਤੇ ਆ ਕਿ ਜਿਹੜੀ ਈਮੇਲ ਜਿਹੜੀਆਂ ਹੈਗੀਆਂ ਉਹਨੂੰ ਉਹ ਤੇ ਜਿਹੜਾ ਉਹਨਾਂ ਰੌਲਾ ਇਸ ਲਈ ਨਹੀਂ ਪਿਆ ਕਿਉਂਕਿ ਇੱਕ ਲੋਕਾਂ ਦੀ ਲਾਈਫ ਡਾਇਰੈਕਟਲੀ ਇੰਪੈਕਟ ਹੋਈ ਸੀ ਜਦੋਂ ਕਰਾਊਡਸਟ੍ਰਾਈਕ ਦੇ ਵਿੱਚ, ਉਹਨਾਂ ਦੇ ਜਹਾਜ਼ ਜਾਂ ਡਿਲੇਜ਼ ਉਹਦੇ ਨਾਲ ਹੋਈਆਂ, ਹੈ ਨਾ। ਤੇ ਪਰ ਉਹਦੇ ਵਿੱਚ ਇਹ ਆ ਕਿ ਕਾਰਨ ਉਹਦਾ ਸੇਮ ਆਲਮੋਸਟ ਸਿਮਿਲਰ ਹੀ ਸੀ ਕਿ ਉਹਨਾਂ ਕਿਹਾ ਵੀ ਪ੍ਰੋਬਲਮੈਟਿਕ ਕੋਡ ਚੇਂਜ ਜਿਹੜਾ ਅਸੀਂ ਰਿਲੀਜ਼ ਕੀਤਾ। ਸੋ ਆਮ ਤੌਰ ਤੇ ਦੱਸਦੇ ਫਿਰ ਸਰੋਤੇ ਦੇ ਵਿਊਅਰਸ ਨੂੰ ਜਦੋਂ ਕੋਈ ਮੇਜਰ ਚੇਂਜਸ ਕਰਨੇ ਹੁੰਦੇ ਜਾਂ ਐਵੇਂ ਮਾਈਨਰ ਚੇਂਜਸ ਵੀ ਕਰਨੇ ਹੁੰਦੇ ਤਾਂ ਕੋਸ਼ਿਸ਼ ਉਹਨਾਂ ਦੀ ਇਹ ਹੁੰਦੀ ਹੈ ਕਿ ਵੀਕਐਂਡ ਦੇ ਉੱਤੇ ਹੋਣ, ਫਰਾਈਡੇ ਰਾਤ ਨੂੰ, ਇਸ ਕਰਕੇ ਤੇ ਘੱਟ ਲੋਕਾਂ ਦਾ ਇੰਪੈਕਟ ਹੋਵੇ। ਹਾਂਜੀ, ਉਹਦਾ ਇੰਪੈਕਟ ਘੱਟੋ ਘੱਟ ਹੋਏ ਜੇ ਹੋਵੇ। ਸੋ ਉਹੀ ਇੱਥੇ ਚੀਜ਼ ਹੋਈ, ਮੈਨੂੰ ਲੱਗਦਾ ਫਰਾਈਡੇ ਰਾਤ ਨੂੰ ਸ਼ਾਇਦ ਉਹਨੇ ਪੁਸ਼ ਕੀਤੀ ਹੋਊਗੀ, ਤੇ ਉਹਦੀ ਇੰਪਲੀਮੈਂਟੇਸ਼ਨ ਸੈਟਰਡੇ ਹੋਈ, ਤੇ ਉਹਦੇ ਕਰਕੇ ਜਿਹੜੇ ਸਰਵਿਸਿਜ਼ ਆ ਉਹ ਡਿਵੈਲਪ ਹੋਏ। ਪਰ ਉਸ ਤੋਂ ਬਾਅਦ ਉਹਨਾਂ ਸਰਵਿਸਿਜ਼ ਜਿਹੜੀਆਂ ਉਹ ਰੀਸਟੋਰ ਕਰ ਦਿੱਤੀਆਂ। ਤੇ ਪਰ ਇਹਦੇ ਵਿੱਚ ਇਹ ਹੈ ਵੀ ਦੇਖੋ, ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਲੋਕੀ ਕਿੰਨੇ ਜ਼ਿਆਦਾ ਜੇ ਇੱਕ ਦੂਜੇ ਨਾਲ ਇੰਟਰੈਕਟ ਕਰਦੇ, ਸੋਸ਼ਲ ਹੈ ਨਾ ਯੂਜ਼ ਕਰਕੇ ਹੁੰਦਾ ਉਹਨਾਂ ਦਾ। ਸੋ ਜਿਨ੍ਹਾਂ ਲੋਕੀ ਈਮੇਲ ਰਾਹੀਂ ਵੀਕਐਂਡ ਦੇ ਉੱਤੇ ਲੋਕਾਂ ਨੇ ਕੈਚ ਅਪ ਕਰਨਾ ਸੀ, ਜਾਂ ਕੋਈ ਪਲਾਨ ਲੋਕਾਂ ਬਣਾਏ ਹੁੰਦੇ ਜਿਹਦੇ ਵਿੱਚ ਈਮੇਲ ਯੂਜ਼ ਕਰਦੇ ਸੀ, ਉਹਨਾਂ ਦੇ ਪਲਾਨਸ ਇੰਪੈਕਟ ਹੋਏ। ਜਿਹੜੇ ਵੀਕਐਂਡ ਤੇ ਲੋਕ ਕੰਮ ਕਰਦੇ ਸੀ ਉਹ ਬਿਜ਼ਨਸਿਸ ਇੰਪੈਕਟ ਹੋਏ। ਸੋ ਇਹ ਜਿਹੜੀ ਆ ਸ਼ੁਰੂਆਤ ਦੇ ਵਿੱਚ ਤੇ ਇਹ ਕਿਹਾ ਜਾ ਰਿਹਾ ਸੀ ਕਿ ਕੋਈ ਸ਼ਾਇਦ ਹੈਕ ਹੋਇਆ, ਹੈ ਨਾ, ਪਰ ਮਾਈਕਰੋਸਾਫਟ ਨੇ ਇਹਨੂੰ ਬਹੁਤ ਛੇਤੀ ਕਲੀਅਰ ਕਰ ਦਿੱਤਾ ਕਿ ਨਹੀਂ, ਸਾਡਾ ਕੋਡ ਚੇਂਜ ਕੀ ਪ੍ਰੋਬਲਮੈਟਿਕ ਸੀ। ਸ਼ਾਇਦ ਜਿਹੜਾ QA ਇੰਜੀਨੀਅਰਸ ਹੋਣਗੇ ਉਹਨਾਂ ਤੇ ਦੀ ਗਾਜ ਡਿੱਗੇਗੀ। ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੈ। ਪਰ ਅੱਛਾ ਹਰਵਿੰਦਰ, ਇੱਥੇ ਥੋੜੀ ਜਿਹੀ ਮੈਂ ਇਹ ਗੱਲ ਕਰਨਾ ਚਾਹੁੰਦਾ ਵੀ ਅੱਜ ਜਿੱਦਾਂ ਤੁਸੀਂ ਕਹਿੰਦੇ ਵੀ ਚਲੋ ਵੀਕਐਂਡ ਤੇ ਕਰਦੇ ਆ, ਇੱਥੇ ਫਿਰ ਜਿਹੜੇ QA ਕਰਦੇ ਆ ਉਹਨਾਂ ਦਾ ਫਿਰ ਕੀ ਰੋਲ ਰਹਿ ਜਾਂਦਾ? ਉਹ ਆਰਨਟ ਦੇ ਸਪੋਜ਼ ਟੂ ਵੈਰੀਫਾਈ ਵੀ ਇਹ ਠੀਕ ਆ ਨਹੀਂ ਠੀਕ ਆ? ਇਹ QAs ਦੇ ਉੱਤੇ ਕੀ ਚੱਕਰ ਪੈ ਰਿਹਾ ਆ ਵੀ ਇਹ ਬਾਰ-ਬਾਰ ਇਹਨਾਂ ਦੇ ਇਦਾਂ ਦੀਆਂ ਸਿਚੁਏਸ਼ਨਸ ਆ ਰਹੀਆਂ? ਇਹ ਕੋਈ ਇੱਕ ਕੰਪਨੀ ਨਹੀਂ, ਕਈ ਕੰਪਨੀਆਂ ਦੇ ਨਾਲ ਇਦਾਂ ਹੁੰਦਾ, ਪਰ ਖਾਸ ਕਰਕੇ ਜਦੋਂ ਕਿਸੇ ਵੱਡੀ ਕੰਪਨੀ ਦੇ ਨਾਲ ਆਮ ਲੋਕਾਂ ਨੂੰ ਇੰਪੈਕਟ ਪੈਂਦਾ, ਫਿਰ ਥੋੜੀ ਜਿਹੀ ਗੱਲ ਜ਼ਿਆਦਾ ਉੱਭਰ ਕੇ ਬਾਹਰ ਆਉਂਦੀ ਹੈ। QA ਆਪਣੇ ਸਰੋਤਿਆਂ ਦੇ ਵਿਊਅਰਸ ਲਈ ਦੱਸ ਦਈਏ, QA ਸਟੈਂਡਸ ਫॉर ਕੁਆਲਿਟੀ ਅਸ਼ੋਰੈਂਸ, ਹੈ ਨਾ। ਕੋਈ ਵੀ ਆਪਾਂ ਕੰਮ ਕਰਦੇ ਆ ਉਹਦੇ ਵਿੱਚ ਬਾਅਦ ਵਿੱਚ ਉਹਦੀ ਕ੍ਰਾਸ ਚੈਕਿੰਗ ਹੁੰਦੀ ਹੈ, ਟੈਸਟਿੰਗ ਹੁੰਦੀ ਹੈ, ਉਹਦੇ ਵਿੱਚ ਇੱਕ ਪ੍ਰੋਪਰ QA ਸਟ੍ਰੈਟਜੀ ਹੁੰਦੀ ਹੈ, QA ਟੀਮਸ ਹੁੰਦੀਆਂ ਜਿਨ੍ਹਾਂ ਦਾ ਕੰਮ ਹੀ ਹੁੰਦਾ ਕਿ ਜਿਹੜਾ ਕੋਡ ਲਿਖਿਆ ਉਹਦੇ ਹਿਸਾਬ ਨਾਲ ਉਹਨੂੰ ਵੈਲੀਡੇਟ ਕਰਨਾ, ਤੇ ਟੂ ਮੇਕ ਸ਼ੋਰ ਕਿ ਉਹ ਕੰਮ ਕਰ ਰਿਹਾ ਜਿਹਦੇ ਲਈ ਉਹਨੂੰ ਕੋਡ ਨੂੰ ਲਿਖਿਆ ਗਿਆ, ਤੇ ਉਹਦੇ ਨੈਗੇਟਿਵ ਵੈਲੀਡੇਸ਼ਨ ਵੀ ਕਰਦੇ ਨੇ। ਐਕਟਿਵ ਵੈਲੀਡੇਸ਼ਨ ਅੱਖਰ ਵਰਤਦੇ ਆ ਅਸੀਂ, ਵਰਡ ਯੂਜ਼ ਕਰਦੇ ਆ, ਜਿਹਦੇ ਕਰਕੇ ਉਹਨਾਂ ਕੋਈ ਸਿਨੈਰੀਓ ਦੇ ਵਿੱਚੋਂ ਕੱਢਿਆ ਜਾਂਦਾ ਕੋਡ ਨੂੰ, ਹਾਈਪੋਥੈਟੀਕਲ ਸਿਨੈਰੀਓ ਦੇ ਵਿੱਚ, ਵੀ ਜਿਹੜੇ ਕੰਮਾਂ ਦੇ ਲਈ ਕੋਡ ਨੇ ਫੇਲ ਹੋਣਾ, ਫੇਲ ਵੀ ਹੋ ਰਿਹਾ ਕਿ ਨਹੀਂ। ਸੋ ਅੱਜ-ਕੱਲ੍ਹ ਦੇ 'ਚ ਇਹ ਆ ਕਿ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ QA ਜਿੰਨਾ ਮਰਜ਼ੀ ਸਟਰੋਂਗ ਹੋਏ, ਕਈ ਕਾਰਨ ਹੋ ਸਕਦੇ ਆ ਕਿ ਜਿਹੜੇ ਕੋਡ ਉਸ ਬੱਗ ਜਿਹੜੇ ਸਲਿਪ ਹੋ ਜਾਂਦੇ ਆ, ਨਿਕਲ ਜਾਂਦੇ ਆ। ਰੋਜ਼ਮਰਾ ਦੀ ਇਹ ਲਾਈਫ ਸਾਈਕਲ ਹੀ ਕੁਛ ਏਦਾਂ ਦਾ ਵਾ, ਹੈ ਨਾ। ਉਹਦੇ ਵਿੱਚ ਕਈ ਕਾਰਨ ਹੋ ਸਕਦੇ ਆ, ਹੈ ਨਾ। ਇੱਕ ਇਹ ਆ ਵੀ ਕੋਈ ਇੰਨਾ ਕੀ ਜ਼ਿਆਦਾ ਕਾਰਨਰ ਕੇਸ ਬਣ ਗਿਆ ਜਿਹੜਾ ਪਹਿਲਾਂ ਕਦੇ ਆਪਾਂ ਕਿਸੇ ਨੇ ਸੋਚਿਆ ਹੀ ਨਹੀਂ, ਹੈ ਨਾ। ਪਾਰਟਿਕੂਲਰ ਸਿਨੈਰੀਓ ਬਣ ਜਾਂਦੇ ਰੀਅਲ ਵਰਲਡ ਦੇ ਵਿੱਚ। ਕੋਈ ਟੈਸਟ ਕੇਸ ਆਪ ਬਣਾਉਣੇ ਪੈਂਦੇ ਆ ਨਾ ਇਹਦੇ ਵਿੱਚ, ਜਿਹੜੇ ਵੀ ਟੈਸਟਿੰਗ ਵਾਲੇ ਉਹ ਬੰਦੇ ਉਹਨਾਂ ਨੂੰ ਪਤਾ ਵੀ ਟੈਸਟ ਕੇਸ ਆਪ ਬਣਾਉਣੇ, ਆਪ ਸੋਚਣਾ, ਕ੍ਰੀਏਟੀਵਿਟੀ ਚਾਹੀਦੀ ਆ ਇਹਦੇ ਵਿੱਚ ਵੀ, ਕਿਹੜੀਆਂ ਚੀਜ਼ਾਂ ਹੋ ਸਕਦੀਆਂ ਜੀ। ਹਾਂਜੀ, ਤੇ ਦੂਸਰਾ ਇਹ ਆ ਵੀ ਇਹਦੇ ਵਿੱਚ ਉਹ ਵੀ ਕੋਈ ਦੋ ਰਾਵਾਂ ਨੇ ਵੀ ਕਈ ਵਾਰ ਜਿਹੜੇ ਬੰਦੇ ਆ ਉਹ ਵੀ ਸਲੈਕ ਕਰ ਜਾਂਦੇ, ਲਾਈਕ ਰੈਗੂਲਰ ਪ੍ਰੋਡਕਸ਼ਨ ਦੇ ਵਰਕ ਵਿੱਚ, ਉਹਦੇ ਵਿੱਚ ਵੀ ਸਲੈਕ ਕਰ ਜਾਂਦੇ ਆ। ਕਈ ਵਾਰ ਅੰਡਰ ਪ੍ਰੈਸ਼ਰ ਹੁੰਦੇ ਆ ਕਈ ਚੀਜ਼ ਨੂੰ ਰਿਲੀਜ਼ ਕਰਨ ਦੇ ਵਿੱਚ, ਉਹਦਾ ਜ਼ੋਰ ਲੱਗ ਜਾਂਦਾ। ਸੋ ਕਈ ਕਾਰਨ ਉਹਦੇ ਹੋ ਸਕਦੇ, ਪਰ ਇਹ ਰੈਗੂਲਰ ਰੂਟੀਨ ਦਾ ਵਰਕ ਹੀ ਆ, ਬੱਗ ਜਿਹੜੇ ਆ ਉਹ ਨਿਕਲ ਜਾਂਦੇ ਆ। ਪਰ ਹੁਣ ਗੱਲ ਇਹ ਹੈ ਕਿ ਜਿੰਨੇ ਵੱਡੇ ਨਾਮ
ਉਨਾ ਹੀ ਜ਼ਿਆਦਾ ਉਹ ਪੈਸਾ ਜਿਹੜਾ ਕੀਵਰਡ ਦੇ ਉੱਪਰ ਖਰਚਦੇ ਆ। ਤੇ ਇਹਦੇ ਵਿੱਚ ਕਾਫੀ ਜਿਹੜਾ ਕੰਮ ਸੀ ਪਿੱਛੇ ਜੇ ਆਊਟਸੋਰਸ ਹੋਣਾ ਸ਼ੁਰੂ ਹੋਇਆ ਸੀ। ਤੇ AI ਦੀ ਆਪਾਂ ਗੱਲ ਕਰਦੇ ਹਾਂ, ਕਾਫੀ ਜ਼ਿਆਦਾ ਆਪਣੇ ਟਾਕ ਸ਼ੋ ਦੇ ਵਿੱਚ, ਤੇ ਆਪਾਂ ਸ਼ਾਇਦ ਪਿਛਲੇ ਤੋਂ ਪਿਛਲੇ ਟਾਕ ਸ਼ੋ ਵਿੱਚ ਅਸੀਂ ਗੱਲ ਕੀਤੀ ਸੀ ਕਿ ਮੈਟਾ ਨੇ ਫੇਸਬੁੱਕ ਤੇ ਇੰਸਟਾਗ੍ਰਾਮ ਦੀ ਜਿਹੜੀ ਪੇਰੈਂਟ ਕੰਪਨੀ ਆ, ਉਹਨੇ ਕਿਹਾ ਕਿ ਅਸੀਂ ਇੰਟਰਨਲ AI ਬੇਸਡ ਟੂਲ ਬਣਾਉਣ ਦੇ ਆ, ਜਾਂ ਉਹਨੇ ਬਣਾਇਆ ਹੋਇਆ, ਜਿਹਨੂੰ ਐਨਹਾਂਸ ਕਰ ਰਹੇ ਆ, ਜਿਹੜਾ ਕਿ ਇਹ ਜਿਹੜੀ QA ਚੈਕਸ ਆ ਜਿਹੜੇ ਸੌਫਟਵੇਅਰ ਦੇ, ਉਹ AI ਜਿਹੜੀ ਉਹ ਕਰੂਗੀ ਆਉਣ ਵਾਲੇ ਟਾਈਮ ਦੇ ਵਿੱਚ। ਤੇ ਅਸੀਂ ਕਹਿੰਦੇ 2025 ਦੇ ਵਿੱਚ ਕੋਈ ਮਿਡ ਲੈਵਲ ਇੰਜੀਨੀਅਰ ਨਵਾਂ ਹਾਇਰ ਨਹੀਂ ਕਰਨਾ ਸੌਫਟਵੇਅਰ ਦਾ। ਸੋ AI ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਇਹ ਹੈ ਕਿ 2-4-5 ਸਾਲ ਤੱਕ ਸ਼ਾਇਦ ਜਿਹੜੇ ਇਦਾਂ ਦੇ ਆਊਟੇजेस ਆ ਉਹ ਘਟ ਜਾਣ। ਪਰ ਗੱਲ ਇਹ ਹੈ ਨਾ ਕਿ ਜਿਉਂ ਐਡਵਾਂਸ ਹੋ ਰਹੀ ਟੈਕਨੋਲੋਜੀ, ਉਹਦੇ ਨਾਲ ਜਿਹੜੇ ਰੀਅਲ ਲਾਈਫ ਸਿਨੈਰੀਓਜ਼ ਆ ਉਹ ਵੀ ਬਹੁਤ ਜ਼ਿਆਦਾ ਤੋਂ ਜ਼ਿਆਦਾ ਕੰਪਲੈਕਸ ਹੁੰਦੇ ਜਾ ਰਹੇ ਜੀ। ਅੱਛਾ, ਮਾਈਕਰੋਸਾਫਟ ਦੀ ਗੱਲ ਕਰ ਲਈਏ, ਸਕਾਈਪ ਬੰਦ ਕਰਨ ਜਾ ਰਹੇ ਆ ਇਹਨਾਂ ਨੇ। ਇੱਕ ਕਹਿ ਲਓ ਵੀ ਦੁਨੀਆ ਦੇ ਵਿੱਚ ਇੱਕ ਟਾਈਮ ਦੇ ਸ਼ੁਰੂਆਤੀ ਦੌਰ ਦੇ ਵਿੱਚ ਵੀਡੀਓ ਕਾਲਸ ਦੀ ਜਿਹੜੀ ਦੌਰ ਚਲਾਇਆ ਸੀਗਾ, ਉਹ ਚੱਲਿਆ। ਫਿਰ ਕੋਵਿਡ ਜਦੋਂ ਆਇਆ ਉਦੋਂ ਜ਼ੂਮ ਨੇ ਬਹੁਤ ਚੜ੍ਹਾਈ ਕੀਤੀ, ਸਕਾਈਪ ਵਿਚਾਰਾ ਕਿਤੇ ਪਿੱਛੇ ਰਹਿ ਗਿਆ। ਇਹ ਸਕਾਈਪ ਮਈ 2025 ਦੇ ਵਿੱਚ ਪੱਕੇ ਤੌਰ ਦੇ ਉੱਤੇ ਬੰਦ ਕਰਨ ਜਾ ਰਹੇ ਆ, ਕਹਿੰਦੇ ਟੀਮਸ ਨੂੰ ਅਪਣਾਓ, ਟੀਮਸ ਟੇਕ ਓਵਰ ਕਰ ਲੈ ਜੀ। ਸੋ ਸਕਾਈਪ ਵਾਕਈ ਜਿਹੜੇ ਸਾਡੀ ਜਨਰੇਸ਼ਨ ਦੇ ਨਾ ਹੈਗੇ ਆ, ਉਹਨਾਂ ਦੇ ਲਈ ਸਕਾਈਪ ਇੱਕ ਵੱਡੀ ਐਪ ਹੈਗੀ ਆ। ਹਨਾ, ਅਸੀਂ ਦੇਖਿਆ ਕਿ ਜਦੋਂ ਪਹਿਲੇ ਟਾਈਮਾਂ ਦੇ ਵਿੱਚ ਅਸੀਂ ਫੋਨ ਕਰਦੇ ਹੁੰਦੇ ਸੀ ਦੂਰ ਦਰਾਡੇ, ਖਾਸ ਤੌਰ ਦੇ ਉੱਤੇ ਉਸ ਉਮਰ ਦੇ ਵਿੱਚ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਆਏ ਤੇ ਇੱਥੋਂ ਪੰਜਾਬ ਦੇ ਵਿੱਚ ਕਾਲ ਕਰਨੀ ਹੁੰਦੀ ਸੀ ਜਾਂ ਕੈਨੇਡਾ ਕਾਲ ਕਰਨੀ ਹੁੰਦੀ ਸੀ, ਤੇ ਆਪਾਂ ਦੇ ਨਾ ਪੈਸੇ ਲੱਗਦੇ ਹੁੰਦੇ ਬਹੁਤ। ਸੋ ਉਹਦੀ ਜਿਹੜੀ ਉਹਦਾ ਹੱਲ ਕੱਢਣ ਦੇ ਵਾਸਤੇ ਇੱਕ IP ਬੇਸਡ ਵੀਡੀਓ ਤੇ ਫੋਨ ਵਾਇਸ ਕਾਲ ਦੇ ਵਾਸਤੇ ਕਨਸੈਪਟ ਸ਼ੁਰੂ ਹੋਇਆ ਸੀ, ਜਿਹਨੂੰ ਵੀਡੀਓ ਫੋਨ ਨਹੀਂ ਕਹਿਣ ਲੱਗੇ ਸੀ ਪਹਿਲੇ ਦਿਨ। ਹਨਾ, ਦੋ ਕੰਮ ਪ੍ਰਾਇਮਰੀਲੀ ਕਰਦਾ ਹੁੰਦਾ ਸੀ, ਇੱਕ ਵਾਇਸ ਕਾਲ, ਇੱਕ ਵੀਡੀਓ ਕਾਲ। ਤੇ ਤੁਸੀਂ ਟੈਕਸਟ ਵੀ ਕਰ ਸਕਦੇ, ਜਿੱਦਾਂ ਅੱਜ ਕੱਲ੍ਹ ਅਸੀਂ WhatsApp ਦੇ ਉੱਪਰ ਕਰਦੇ। WhatsApp ਨੇ ਵੀ ਵੈਸੇ ਤਾਂ ਕਾਫੀ ਸ਼ੇਅਰ ਲਿਆ ਓਵਰ ਦ ਪੀਰੀਅਡ ਆਫ ਟਾਈਮ। ਤੇ ਪਰ ਇਹ ਬਹੁਤ ਇੱਕ ਸ਼ਾਨਦਾਰ ਐਪ ਸੀ ਜਿਹੜੀ ਪਾਇਓਨੀਅਰ ਸੀ ਇਸ ਕੰਮ ਦੇ ਵਿੱਚ। ਹੈ ਨਾ, ਪਹਿਲੀਆਂ ਵਿੱਚੋਂ ਸੀ। ਅਗਸਤ 2003 ਦੇ ਵਿੱਚ ਪਹਿਲਾ ਇਹਦਾ ਵਰਜਨ ਰਿਲੀਜ਼ ਹੋਇਆ ਸੀ। ਤੇ ਇਹ ਛੇਤੀ ਚੜਾਈ ਦੇ ਵਿੱਚ ਆ ਗਈ ਸੀ, ਹਨਾ, ਕਿਉਂਕਿ P2P ਉਦੋਂ ਕਹਿੰਦੇ ਸੀ, ਪੁਆਇੰਟ ਟੂ ਪੁਆਇੰਟ ਜਿਹੜੀ ਪ੍ਰੋਟੋਕਾਲ ਆ ਉਸ ਹਿਸਾਬ ਦੇ ਨਾਲ ਚਲਾਉਂਦੇ ਸੀ। ਤੇ 2.6 ਬਿਲੀਅਨ ਦੇ ਵਿੱਚ eBay ਨੇ ਲੈ ਲਈ ਸੀ। ਤੇ ਪਰ 2009 ਸਤੰਬਰ ਦੇ ਵਿੱਚ ਫਿਰ ਕੈਨੇਡਾ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ, ਹੈ ਨਾ, ਤੇ ਇਹਨੇ 65% ਸਕਾਈਪ ਦਾ ਹਿੱਸਾ ਲੈ ਲਿਆ eBay ਤੋਂ, ਹੈ ਨਾ। ਤੇ ਉਹਦੇ ਨਾਲ ਇਹਦੀ ਜਿਹੜੀ ਗੱਲਬਾਤ ਉਹ ਗਾਂ ਚੱਲਦੀ ਰਹੀ। ਤੇ ਮਾਈਕਰੋਸਾਫਟ ਨੇ 2011 ਦੇ ਵਿੱਚ ਇਹ ਜਿਹੜਾ ਇਹਨੂੰ ਟੇਕ ਓਵਰ ਕਰ ਲਿਆ ਸੀ। ਸੋ ਇਵੈਂਚੁਅਲੀ ਉਸ ਤੋਂ ਬਾਅਦ ਉਹਦੇ ਵਿੱਚ ਕੁਝ ਚੇਂਜਸ ਜਿਹੜੇ ਉਹ ਕਰਦੇ ਰਹੇ, ਹਨਾ, ਇਹਨੂੰ ਉਹਨੇ ਆਪਣੇ ਸਿਸਟਮ ਦੇ ਵਿੱਚ ਇੰਟੀਗ੍ਰੇਟ ਕਰ ਦਿੱਤਾ ਸਕਾਈਪ ਦੇ ਵਿੱਚ। ਪਰ ਮੈਨੂੰ ਲੱਗਦਾ ਜਿੰਨਾ ਕਿ ਮੈਂ ਦੇਖਿਆ, ਕਿਉਂਕਿ ਮਾਈਕਰੋਸਾਫਟ ਦੀ ਐਪਲੀਕੇਸ਼ਨਸ ਨੂੰ ਮੈਨੂੰ ਯੂਜ਼ ਕਰਦੇ ਆ ਤਕਰੀਬਨ, ਹਨਾ, 1997-98 ਤੋਂ ਮੈਂ ਵੀ ਯੂਜ਼ ਕਰਦਾ। ਸੋ ਉਹਦੇ ਤੋਂ ਇਹਦੀ ਜਿਹੜੀ ਇੰਟੀਗ੍ਰੇਸ਼ਨ ਉਹ ਚੰਗੀ ਤਰ੍ਹਾਂ ਹੋ ਨਹੀਂ ਸਕੀ ਸਕਾਈਪ ਦੀ। ਹੋਰ ਵੀ ਤੋਂ ਬਾਅਦ ਐਪਸ ਜਿਹੜੀਆਂ ਆਉਣੀ ਸ਼ੁਰੂ ਹੋ ਗਈਆਂ। WhatsApp ਨੇ ਕਾਫੀ ਵੱਡਾ ਹਿੱਸਾ ਜਿਹੜਾ ਉਹ ਲੈ ਲਿਆ, ਹੈ ਨਾ। ਤੇ ਮਾਈਕਰੋਸਾਫਟ ਦੀ ਇਨ ਹਾਊਸ ਗਰੋਨ ਟੂਲਸ ਵੀ ਇਹਨੇ ਕਾਫੀ ਵਧੀਆ ਡਿਵੈਲਪ ਕੀਤੇ, ਜਿਨ੍ਹਾਂ ਦੇ ਵਿੱਚ ਹੁਣ ਅਸੀਂ ਟੀਮਸ ਦੇਖਦੇ ਹਾਂ, ਜਿਹੜਾ ਉਹਨੇ ਮਾਈਕਰੋਸਾਫਟ ਨੇ ਹੁਣ ਕਿਹਾ ਕਿ ਇਹਨੂੰ ਅਸੀਂ ਜਿਹੜਾ ਉਹ ਰਿਲੀਜ਼ ਕਰਾਂਗੇ। ਸੋ ਆਪਾਂ ਥੋੜਾ ਜਿਹਾ, ਤੁਸੀਂ ਕੋਵਿਡ ਦੇ ਦੌਰਾਨ ਗੱਲ ਕੀਤੀ, ਹੈ ਨਾ, ਤੇ ਆਪਾਂ ਦਾ ਕੁਝ ਡੇਟਾ ਦੇਖ ਲੈਂਦੇ ਹਾਂ ਕਿ ਜਦੋਂ 2003 ਦੇ ਵਿੱਚ ਇਹ ਰਿਲੀਜ਼ ਹੁੰਦਾ, ਹੈ ਨਾ, ਪੂਰੀ ਦੁਨੀਆ ਦੇ ਵਿੱਚ ਜਿਹੜਾ ਹਿੱਟ ਹੁੰਦੀ ਹੈ। 2005 ਦੇ ਵਿੱਚ ਦੁਨੀਆ ਦਾ 3% ਇੰਟਰਨੈਸ਼ਨਲ ਕਾਲ ਮਾਰਕੀਟ ਸ਼ੇਅਰ ਇਹ ਲੈ ਗਈ ਸੀ ਸਕਾਈਪ ਵਾਲੇ। 3 ਹਿਊਜ ਨੰਬਰ, ਹੈ ਨਾ, ਕਿ 1.5 ਸਾਲ ਪੁਰਾਣੀ ਕੰਪਨੀਆਂ। 2006 ਦੇ ਵਿੱਚ ਉਹ ਵੱਧ ਕੇ 4.5% ਹੋ ਜਾਂਦਾ, ਤੇ 2006 ਤੋਂ ਲੈ ਕੇ 8 ਫਿਰ ਡਬਲ ਹੋ ਜਾਂਦਾ, ਤਕਰੀਬਨ 8%। ਸੋ ਇਹ ਵੱਧਦਾ ਹੀ ਗਿਆ। 2019 ਦੇ ਵਿੱਚ 12, 2010 ਦੇ ਵਿੱਚ 13%, 2012 ਦੇ ਵਿੱਚ ਜਦੋਂ ਮਾਈਕਰੋਸਾਫਟ ਨੇ ਇਹਨੂੰ ਬਾਏ ਕੀਤਾ ਰਾਜਕਰਨ, ਤੇ ਦੁਨੀਆ ਦਾ 33%, ਯਾਨੀ ਕਿ 1/3 ਦੁਨੀਆ ਸਕਾਈਪ ਵਰਤਦੀ ਸੀ, ਹੈ ਨਾ, ਮਾਰਕੀਟ ਸ਼ੇਅਰ ਦੇ ਹਿਸਾਬ ਦੇ ਨਾਲ। 2013 ਚ ਵੱਧਦਾ ਗਿਆ 36%, ਤੇ 2014 ਦੇ ਵਿੱਚ ਦੁਨੀਆ ਭਰ ਦੇ ਵਿੱਚ 40% ਲੋਕੀ ਜਿਹੜਾ ਮਾਰਕੀਟ ਸ਼ੇਅਰ ਸਕਾਈਪ ਯੂਜ਼ ਕਰਦੇ ਸੀ। ਪਰ ਉਸ ਤੋਂ ਬਾਅਦ, ਕਿਉਂਕਿ 2015 ਤੋਂ ਬਾਅਦ ਅਸੀਂ ਦੇਖਿਆ WhatsApp ਜਾਂ ਹੋਰ ਐਪਲੀਕੇਸ਼ਨਸ ਬਹੁਤ ਆਈਆਂ, ਤੇ ਉਹਦੇ ਕਰਕੇ ਤੇ ਜਿਹੜਾ ਸਕਾਈਪ ਆ ਕੁਝ ਟਾਈਮ ਤੇ ਸਟੈਡੀ ਰਿਹਾ। ਮਾਰਚ 2020 ਦੇ ਵਿੱਚ ਜਦੋਂ ਕੋਵਿਡ ਹੋਇਆ, ਉਹਦੇ ਵਿੱਚ ਵੀ 100 ਮਿਲੀਅਨ ਦੇ ਕਰੀਬ ਜਿਹੜੇ ਲੋਕੀ ਆ ਉਹ ਇਹਨੂੰ ਇੱਕ ਵਾਰੀ ਘੱਟੋ ਘੱਟ ਮਹੀਨੇ ਦੇ ਵਿੱਚ ਵਰਤਦੇ ਸੀ, ਤੇ 40 ਮਿਲੀਅਨ ਲੋਕ ਸਾਨੂੰ ਹਰ ਰੋਜ਼ ਹੀ ਵਰਤਦੇ ਸੀ। ਤੇ ਉਹ ਮਾਰਚ ਵਿੱਚ ਇਹਦਾ ਕਾਫੀ ਵਧਿਆ, ਪਰ ਮਾਰਚ ਤੋਂ ਬਾਅਦ ਜਿਹੜਾ ਮਾਰਕੀਟ ਸ਼ੇਅਰ ਆ
ਉਸ ਜਿੱਦਾਂ ਤੁਸੀਂ ਕਿਹਾ ਜ਼ੂਮ ਨੇ ਲੈ ਲਿਆ ਬਹੁਤ ਹਿੱਸਾ ਹੁੰਦਾ ਤੇ ਉਸ ਤੋਂ ਬਾਅਦ ਫਿਰ ਜ਼ੂਮ ਦਾ ਕੰਪੈਟੀਟਿਵ ਮਾਈਕਰੋਸਾਫਟ ਟੀਮਸ ਆਇਆ ਜਿਹੜਾ ਕਾਫੀ ਵਧੀਆ ਵਾ ਨਾ ਮੈਂ ਆਪ ਵੀ ਵਰਤਦਾ ਉਹਦੇ ਕਰਕੇ ਫਿਰ ਹੌਲੀ ਹੌਲੀ ਜਿਹੜਾ ਉਹਦਾ ਨਾ ਹੁਣ ਭੋਗ ਪੈਣ ਦੇ ਵਾਲੇ ਪਾਸੇ ਹੈ ਤੇ ਮਈ ਦੇ ਵਿੱਚ ਉਹਨਾਂ ਨੇ ਡਿਸਾਈਡ ਕੀਤਾ ਕਿ ਇਹਨੂੰ ਅਸੀਂ ਸਕਾਈਪ ਨੂੰ ਖਤਮ ਕਰ ਦਾਂਗੇ ਤੇ ਜਿਹੜੇ ਸਕਾਈਪ ਦੇ ਯੂਜ਼ਰ ਆ ਉਹਨਾਂ ਨੂੰ ਰਿਕਮੈਂਡ ਕੀਤਾ ਕਿ ਤੁਸੀਂ ਮਾਈਕਰੋਸਾਫਟ ਟੀਮਸ ਦੇ ਵਿੱਚ ਜਾ ਕੇ ਤੁਸੀਂ ਜੋ ਵੀ ਕੰਮ ਸਕਾਈਪ ਵਰਤਦੇ ਸੀ ਜਿਹੜੇ ਕੰਮ ਕਰਨ ਦੇ ਲਈ ਉਹ ਤੁਸੀਂ ਮਾਈਕਰੋਸਾਫਟ ਟੀਮਸ ਨਾਲ ਕਰ ਸਕਦੇ ਹੋ ਸੋ ਇਹਦੇ ਨਾਲ ਇੱਕ ਐਰਾ ਕਹਿ ਲਓ ਕਿ ਖਤਮ ਹੋ ਜਾਂਦਾ ਹੈ ਨਾ ਖਤਮ ਹੋ ਗਿਆ ਬਿਲਕੁਲ ਸੋ ਜਿਹੜੇ ਸਕਾਈਪ ਵਰਤਦੇ ਆ ਭਾਈ ਮਈ ਤੱਕ ਦਾ ਵਕਤ ਆ ਉਹ ਤੋਂ ਪਹਿਲਾਂ ਹੀ ਵਰਤਣਾ ਸ਼ੁਰੂ ਕਰ ਲਓ ਟੀਮਸ ਵਗੈਰਾ ਜਾਂ ਜੋ ਵੀ ਤੁਸੀਂ ਜ਼ੂਮ ਕਰਨਾ ਜ਼ੂਮ ਕਰ ਲਓ ਜਿਹੜੀ ਵੀ ਤੁਹਾਨੂੰ ਵਧੀਆ ਲੱਗਦੀ ਆ ਵੈਬ ਬੇਸਡ ਕਾਲਿੰਗ ਵਾਲੀ ਉਹ ਤੁਸੀਂ ਵਰਤੋ ਸਕਾਈਪ ਜਿਹੜਾ ਉਹ ਖਤਮ ਹੋਣ ਜਾ ਰਿਹਾ ਹੈਗਾ ਸੋ ਕਈ ਸਟ੍ਰੈਟਜੀਜ਼ ਕਈਆਂ ਨੂੰ ਕਈ ਥਾਵਾਂ ਦੇ ਉੱਤੇ ਜਿਹੜੀਆਂ ਇਸ ਦੇ ਬਾਬਤ ਬਦਲੀਆਂ ਜਿਹੜੀਆਂ ਉਹ ਪੈਣੀਆਂ ਨੇ ਇੱਕ ਚੀਜ਼ ਮੈਂ ਉਹਦੇ ਲਾਸਟ ਪੁਆਇੰਟ ਐਡ ਕਰ ਦਵਾਂ ਕਿ ਇੱਕ ਚੀਜ਼ ਹੋਰ ਵੀ ਹੈ ਕਿ ਇਹਦਾ P2P ਪ੍ਰੋਟੋਕਾਲ ਦੇ ਵਿੱਚ ਯੂਰਪੀਅਨ ਐਪ ਹੋਣ ਕਰਕੇ ਜਾਂ ਕਈ ਕੁਛ ਇਹਦੇ ਵਿੱਚ ਅੰਦਰੋਂ ਅੰਦਰੀ ਵੀ ਚੱਲਦਾ ਰਿਹਾ ਪੋਲੀਟੀਕਲ ਲੈਂਡਸਕੇਪ ਦੇ ਉੱਤੇ ਤੇ ਯੂਨਾਈਟਿਡ ਸਟੇਟਸ ਤੇ ਯੂਰਪ ਦੇ ਵਿੱਚ ਕਾਫੀ ਜਿਹੜੇ ਯੂਨੀਵਰਸਿਟੀਜ਼ ਆ ਉਹ ਐਜੂਕੇਸ਼ਨ ਇੰਸਟੀਚਿਊਟਸ ਆ ਉਹ ਸਕਾਈਪ ਨੂੰ ਚੰਗਾ ਨਹੀਂ ਮੰਨਦੇ ਹੈ ਨਾ ਉਹਨਾਂ ਨੇ ਬਲੌਕ ਕੀਤਾ ਆਪਣੇ ਇੰਸਟੀਟਿਊਸ਼ਨਸ ਦੇ ਵਿੱਚੋਂ ਸੋ ਇਹ ਕੰਟਰੋਵਰਸੀ ਕੁਛ ਨਾ ਇਹਦੇ ਵਿੱਚ ਰਹੀ ਵੀ ਆ ਜੇ ਤੁਸੀਂ ਕੁਛ ਲੈਟਿਨ ਅਮਰੀਕਨ ਕੰਟਰੀ ਜਿਹੜੇ ਰੈਵੋਲੂਸ਼ਨ ਹੋਇਆ ਉਹਦੇ ਵਿੱਚ ਵੀ ਸਕਾਈਪ ਦੀ ਇੱਕ ਅਹਿਮ ਭੂਮਿਕਾ ਸੀ ਉਹਦੇ ਬਾਰੇ ਚਲੋ ਆਪਾਂ ਇਹਦੇ ਵਿੱਚ ਨਹੀਂ ਜਾਣਾ ਸੋ ਉਹ ਵੀ ਜਿਹੜੀ ਉਹ ਕਨਵਰਸੇਸ਼ਨ ਜਿਹੜੀ ਹੈ ਕੰਟਰੋਵਰਸੀ ਦੇ ਨਾਲ ਹੀ ਚੱਲਦੀ ਰਹੀ ਆ ਪਰ ਚਲੋ ਹੁਣ ਕਿਉਂਕਿ ਐਂਡ ਹੋ ਰਿਹਾ ਇੱਕ ਐਰਾ ਦਾ 20 ਸਾਲ 22 ਸਾਲ ਸੋਹਣੀਆਂ ਸਰਵਿਸਿਜ਼ ਉਹਨੇ ਦਿੱਤੀਆਂ ਤੇ ਉਹਦਾ ਹੁਣ ਮਈ 2025 ਦੇ ਵਿੱਚ ਉਹਦਾ ਜਿਹੜਾ ਸਮਾਪਤੀ ਜੀ ਅੱਛਾ ਹਰਵਿੰਦਰ ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਅੱਗੇ ਜਿਹੜਾ ਉਹ ਆਪਾਂ ਵਧਦੇ ਹਾਂ ਓਪਨ ਏਆਈ ਦੇ ਦੁਆਰਾ ਚੈਟ 4.5 ਚੈਟ GPT 4.5 ਰਿਲੀਜ਼ ਕੀਤੀ ਗਈ ਹੈ ਕੀ ਵੱਖਰਾ ਆ ਜਾਂ ਕੀ ਨਵਾਂ ਆ ਕੀ ਹੈ ਇਸ ਦੇ ਵਿੱਚ ਹੁਣ ਹਾਂਜੀ ਉਹ ਐਡਵਾਂਸ ਲਾਰਜ ਲੈਂਗੁਏਜ ਮਾਡਲ ਆ GPT 4.5 ਮੈਂ ਦੱਸ ਰਿਹਾ ਕਿ ਜਿਹੜਾ ਚੈਟ GPT ਆ ਉਹਦੇ ਜਿਹੜੇ ਬੈਕ ਐਂਡ ਦੇ ਉੱਤੇ ਲਾਰਜ ਲੈਂਗੁਏਜ ਮਾਡਲ ਉਹਦੇ ਵਰਜ਼ਨ ਨਵੇਂ ਤੋਂ ਨਵੇਂ ਕੱਢਦੇ ਆ ਤੇ ਹੁਣ 4. ਹੈ ਨਾ ਕਾਫੀ ਜ਼ਿਆਦਾ 3.5 ਵੀ ਹੈਗਾ ਵਾ 4 ਆ ਉਸ ਤੋਂ ਬਾਅਦ O1 ਆ O2 ਹੈ ਨਾ O1 ਮਿਨੀ ਆ ਕਈ ਆ ਤੇ ਉਸ ਤੋਂ ਬਾਅਦ ਉਹਨਾਂ ਚੈਟ GPT ਨੇ GPT 4.5 ਰਿਲੀਜ਼ ਕੀਤਾ ਪਿਛਲੇ ਹਫਤੇ ਠੀਕ ਆ ਉਹਦੇ ਵਿੱਚ ਉਹ ਇਹ ਮੰਨਿਆ ਜਾ ਰਿਹਾ ਕਾਫੀ ਸਮੇਂ ਤੋਂ ਖਿਆਸ ਰਹੀਆਂ ਲਾਈ ਜਾ ਰਹੀ ਕਿ ਕਾਫੀ ਜ਼ਿਆਦਾ ਵਧੀਆ ਹੋਊਗਾ ਹੈ ਸੋ ਉਹਦੇ ਵਿੱਚ ਆਪਾਂ ਕੁਝ ਜਿਹੜੀਆਂ ਉਹਦੇ ਪ੍ਰਾਇਮਰੀ ਚੀਜ਼ਾਂ ਹੈਗੀਆਂ ਚੈਟ GPT ਅਸੀਂ ਆਲਮੋਸਟ ਜਿਹੜੇ ਆਪਣੇ ਵਿਊਅਰਸ ਹੈਗੇ ਸਰੋਤੇ ਹੈਗੇ ਆ ਜਿਨ੍ਹਾਂ ਦੀ ਫੀਡਬੈਕ ਮਿਲੀ ਉਹ ਕਹਿੰਦੇ ਅਸੀਂ ਬਹੁਤ ਚੈਟ GPT ਨੂੰ ਵਰਤਦੇ ਲੋਕਾਂ ਦੇ ਫੋਨਾਂ ਵਿੱਚ ਹੈਗੀਆਂ ਸਿਸਟਮ ਦੇ ਵਿੱਚ ਹੈਗੀਆਂ ਕਾਫੀ ਕੰਮ ਕਰ ਦਿੰਦਾ ਜਨਰੇਟਿਵ AI ਦੇ ਕਰਕੇ ਸੋ ਹੁਣ ਜਿਹੜੀ ਇਹਦੀ ਕਨਵਰਸੇਸ਼ਨ ਰਾਜਕਰਨ ਉਹ ਹੋਗੀ ਜ਼ਿਆਦਾ ਨੈਚੁਰਲ ਲੈਂਗੁਏਜ ਦੇ ਵਿੱਚ ਹੈ ਨਾ ਨੈਚੁਰਲੀ ਕਨਵਰਸੇਸ਼ਨ ਹੋਗੀ ਜਿਹੜੀ ਰੀਅਲ ਲੱਗੂਗੀ ਪਹਿਲਾਂ ਵੀ ਹਿਊਮਨ ਲਾਈਕ ਇੰਟਰੈਕਸ਼ਨ ਤੁਸੀਂ ਕਰ ਸਕਦੇ ਮੈਨੂੰ ਨਾ ਕੋਈ ਬੰਦੇ ਨੇ ਮਿਲਿਆ ਉਹ ਕਹਿੰਦਾ ਕਿ ਯਾਰ ਮੈਂ ਉਹਨਾਂ ਸਿੱਖਣ ਦਾ ਬਹੁਤ ਸ਼ੌਂਕ ਆ ਬੰਦੇ ਨੂੰ ਤੇ ਮੈਂ ਇੱਕ ਇਹਦੀ ਯੂਜ਼ ਵਰਡ ਕਰਦਾ ਨਾ ਉਹਨੂੰ ਸਿੱਖਣ ਦਾ ਬਹੁਤ ਬੰਦੇ ਨੂੰ ਸ਼ੌਂਕ ਆ ਤੇ ਮੈਨੂੰ ਕਹਿੰਦਾ ਭਾਈ ਮੈਂ ਨਾ ਆਪਣੀ ਕਾਰ ਦੇ ਵਿੱਚ ਡਰਾਈਵ ਕਰਦਾ ਤੇ ਮੈਂ ਇਹ ਜਿਹੜੀਆਂ GPT ਬੇਸਡ ਐਪ ਦੇ ਨਾਲ ਮੈਂ ਵਰਬਲ ਕਨਵਰਸੇਸ਼ਨ ਕਰਦਾ ਵੀ ਆਹ ਤਾਂ ਮੈਨੂੰ ਆਨਸਰ ਦੇ ਆਹ ਕੰਮ ਕਿੱਦਾਂ ਹੋ ਸਕਦਾ ਹੈ ਨਾ ਰੀਅਲ ਲਾਈਫ ਦੇ ਐਗਜ਼ਾਮਪਲਸ ਤੋਂ ਉਹ ਕਹਿੰਦਾ ਮੈਨੂੰ ਬਹੁਤ ਸੋਹਣੀ ਮੈਂ ਉਹਦੇ ਨਾਲ ਕਨਵਰਸੇਸ਼ਨ ਹੀ ਕਰਦਾ ਹੁੰਦਾ ਵਰਚੁਅਲ ਹੈ ਨਾ ਸੋ ਉਹ ਜਿਹੜੇ ਇਦਾਂ ਦੇ ਜਿਹੜੇ ਲੋਕ ਆ ਜਿਹੜੇ ਐਪਲੀਕੇਸ਼ਨਸ ਨੂੰ ਯੂਜ਼ ਕਰਦੇ ਆ ਉਹਨਾਂ ਦੀ ਜਿਹੜੀ ਕਨਵਰਸੇਸ਼ਨ ਉਹਦੀ ਕਮਿਊਨੀਕੇਸ਼ਨ ਆ ਉਹ ਨੈਚੁਰਲ ਹੋ ਜਾਏਗੀ ਬਹੁਤ ਜ਼ਿਆਦਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਵੀ ਜਦੋਂ ਆਪਾਂ ਕੋਈ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਟੂਲ ਵਰਤਦੇ ਤੁਹਾਨੂੰ ਕਾਫੀ ਹੱਦ ਤੱਕ ਪਤਾ ਲੱਗ ਜਾਂਦਾ ਕਿ ਜਿਹੜੀ ਇਨਫੋਰਮੇਸ਼ਨ ਸਿੰਥੈਟਿਕ ਹੈ ਨੈਚੁਰਲ ਨਹੀਂ ਆ ਪਰ 4.5 ਦੇ ਵਿੱਚ ਉਹਨਾਂ ਦੀ ਇਹ ਕੋਸ਼ਿਸ਼ ਹੈ ਕਿ ਇਨਫੋਰਮੇਸ਼ਨ ਨੂੰ ਹੱਦ ਨੈਚੁਰਲ ਕੀਤਾ ਜਾ ਸਕੇ ਮੈਂ ਉਹਦੇ ਤੋਂ ਕੁਝ ਜਿਹੜੀ ਇਨਫੋਰਮੇਸ਼ਨ ਆ ਉਹ ਐਕਸਟ੍ਰੈਕਟ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਦੇਖਣ ਨੂੰ ਐਟਲੀਸਟ ਜਿਹੜੀ ਇਨਫੋਰਮੇਸ਼ਨ ਮੈਂ ਦੇਖੀ ਸੀ ਉਹਦੇ ਵਿੱਚ ਮੈਨੂੰ ਬਹੁਤ ਫਰਕ ਨਹੀਂ ਲੱਗਾ ਪਰ ਉਹਦੇ ਵਿੱਚ ਇਹ ਆ ਕਿ ਜਿਹੜੇ ਲੋਕ ਇਦਾਂ ਦੀ ਕਨਵਰਸੇਸ਼ਨ ਕਰਦੇ ਉਹਨਾਂ ਦੀ ਜਿਹੜੀ ਇਨਫੋਰਮੇਸ਼ਨ ਉਹਨਾਂ ਨੂੰ ਜਨਰੇਟ ਹੁੰਦੀ ਹੈ ਜਿਹੜੀ ਉਹਨਾਂ ਦੀ ਹੋਰ ਨੈਚੁਰਲ ਹੋ ਜਾਏਗੀ ਸੋ ਦੂਸਰਾ ਇਹ ਹੈ ਕਿ ਆਫ ਕੋਰਸ ਕੋਸ਼ਿਸ਼ ਹੁੰਦੀ ਹੈ ਕਿ ਨਵੇਂ ਤੋਂ ਨਵੇਂ ਜਿਹੜੇ ਲੈਂਗੁਏਜ ਮਾਡਲ ਆਉਂਦੇ ਉਹਨਾਂ ਦੇ ਜਿਹੜੇ ਡੇਟਾ ਸੈੱਟ ਹੈ ਜਿਹਦੇ ਉੱਤੇ ਉਹਨਾਂ ਨੂੰ ਉਹ ਚਲਾਉਂਦੇ ਆ ਉਹਦਾ ਡੇਟਾ ਸੈੱਟ ਵੱਡਾ ਹੋ ਜਾਏ ਸੋ ਉਹਨੂੰ ਉਹਦੇ ਲਈ ਵਰਡ ਯੂਜ਼ ਕਰਦੇ ਐਕਸਪੈਂਡਡ ਵਰਲਡ ਨੌਲੇਜ ਜਾਣਕਾਰੀ ਜਿਹੜੀ ਉਹ ਜ਼ਿਆਦਾ ਹੋਏ ਹੈ ਨਾ ਸੋ ਬੇਸਿਕਲੀ ਉਹਦਾ ਪ੍ਰੋਗਰੈਸ਼ਨ ਬੇਸਡ ਹੈ ਵੀ ਪੁਰਾਣੇ ਵਿੱਚ ਵੀ ਹੈਗੀ ਹੌਲੀ ਹੌਲੀ ਕੁਝ ਹੋਰ ਡੇਟਾ ਐਡ ਕਰਦੇ ਗਏ ਆ ਸੋ ਉਹਦੇ ਨਾਲ ਇਹ ਹੁੰਦਾ ਨਾ ਅੱਜ ਕੱਲ੍ਹ ਕਿ ਜਿੰਨੀ ਤੁਸੀਂ ਵੈਰਾਈਟੀ ਦੀ ਇਨਫੋਰਮੇਸ਼ਨ
ਤੁਹਾਡੇ ਕੋਲ ਹੈਗੀ ਹੈ ਬੰਦੇ, ਆਮ ਬੰਦਿਆਂ ਵਾਂਗੂ ਹੀ ਆ ਨਾ, ਵੀ ਜਿੰਨਾ ਬੰਦਾ ਹੂੰ, ਘੁੰਮ ਰਿਹਾ, ਜਿੰਨਾ ਜ਼ਿਆਦਾ ਪੜ੍ਹਿਆ ਲਿਖਿਆ, ਉਨੀ ਉਹ ਇੰਟੈਲੀਜੈਂਟਲੀ ਗੱਲ ਕਰ ਸਕਦਾ। ਸੋ ਇਹਨੂੰ ਇਸ ਬਿਲਕੁਲ। ਕੰਟੈਕਸਟ ਦੇ ਵਿੱਚ ਹੀ ਦੇਖਣਾ ਚਾਹੀਦਾ। ਅਗਲੀ ਜਿਹੜੀ ਸਮੱਸਿਆ ਸਮੱਸਿਆ ਇਹ ਜਿਹਨੂੰ ਉਹਨਾਂ ਨੇ ਹੱਲ ਕਰਨ ਦੀ ਕੋਸ਼ਿਸ਼ ਇਹ ਕੀਤੀ ਕਿ ਜਿਹੜੇ ਚੈਟਬੋਟਸ ਖਾਸ ਤੌਰ ਦੇ ਉੱਤੇ ਹੈਗੇ ਨਾ, ਭਾਵੇਂ ਤੁਸੀਂ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਲੈ ਲਓ, 에ਅਰਲਾਈਨਸ ਤੇ ਦੇਖ ਲਓ, ਜਾਂ ਹੋਰ ਬਿਜ਼ਨੈਸਿਸ ਤੇ ਦੇਖ ਲਓ, ਉਹਨਾਂ ਦੇ ਵਿੱਚ ਹੈਲੂਸੀਨੇਸ਼ਨ ਦਾ ਚੱਕਰ ਬਹੁਤ ਆ। ਹੈਲੂਸੀਨੇਸ਼ਨ ਦਾ ਮਤਲਬ ਇਹ ਹੈ ਕਿ ਉਹਨੂੰ ਸਿੰਪਲ ਅੱਖਰਾਂ ਦੇ ਵਿੱਚ ਕਹਿਣਾ ਹੋਏ ਤੇ ਇਹ ਹੈ ਕਿ ਜਿਹੜੇ ਚੈਟਬੋਟਸ ਹੈਗੇ ਆ AI ਬੇਸਡ, ਦੇ ਹੈਵ ਹਾਰਡ ਟਾਈਮ ਸੇਇੰਗ ਨੋ, ਵੀ ਮੈਨੂੰ ਨਹੀਂ ਪਤਾ। ਮੰਨਦੇ ਨਹੀਂ ਪਤਾ। ਹੈ ਨਾ, ਜਿਹੜੇ ਨਾੜੀ ਲੋਕ ਹੁੰਦੇ ਆ, ਇੰਸਟੈਡ ਆਫ ਕਹਿਣ ਦੀ ਵੀ ਮੈਨੂੰ ਨਹੀਂ ਯਾਰ ਪਤਾ, ਤੇ ਉਹ ਇਹ ਕਹਿ ਦੇਣਗੇ ਵੀ ਉਹ ਆਪਣੇ ਕੋਲ ਕੋਈ ਗੱਲ ਬਣਾ ਕੇ ਦੇ ਦੇਣਗੇ, ਪੇਸ਼ ਕਰ ਦੇਣਗੇ। ਸੋ ਇਹ ਜਿਹੜੀ ਚੀਜ਼ ਆ, ਇਹ ਆਪਾਂ ਨੂੰ ਇਹਦੇ ਵਿੱਚ ਘੱਟ ਆ ਉਹ? ਹਾਂਜੀ, ਉਹਦੇ ਵਿੱਚ ਕਲੇਮ ਕਰਦੇ ਆ ਕਿ ਹੈਲੂਸੀਨੇਸ਼ਨ ਜਿਹੜੀ ਉਹ ਘੱਟ ਆ। ਇਹ ਕਿਤੇ ਨਾ ਕਿਤੇ ਡੀਪ ਸੀਕ ਨੇ ਜਦੋਂ ਇਹਨਾਂ ਨੂੰ ਹਿਲਾਇਆ, ਇਹ ਤਾਂ ਇਹਨਾਂ ਨੂੰ ਇਹ ਹੁਣ ਜਲਦੀ ਰਿਲੀਜ਼ ਕਰਨਾ ਪਿਆ। ਡੈਫੀਨੇਟਲੀ ਉਹਦਾ ਫਰਕ ਤਾਂ ਹੈ ਹੀ ਅੱਜ ਕੱਲ੍ਹ, ਕੰਪੀਟੀਸ਼ਨ ਦਾ ਲੈਂਡਸਕੇਪ ਵੱਧ ਗਿਆ। ਸਾਰੀ ਚੀਜ਼ਾਂ ਤੇ ਇਹਨਾਂ ਨੇ ਉਹ ਨੰਬਰ ਤੇ ਦੱਸਿਆ ਵੀ ਅਸੀਂ ਕਿੱਦਾਂ ਆ, ਪਿਛਲੇ ਨਾਲੋਂ ਕਿੱਦਾਂ ਬੈਟਰ ਆ, ਜਾਂ ਕਿਵੇਂ ਆ, ਜਾਂ ਕੁਝ ਦੱਸ ਰਹੇ ਆ? ਇਟਸ ਟੂ ਅਰਲੀ। ਕੁਛ ਜਿਹੜੇ ਬੰਦੇ, ਮੈਂ ਜਿਹੜੀ ਰਿਪੋਰਟ ਪੜ੍ਹਦਾ ਸੀ, ਇੱਕ ਟਾਮਸ ਗਾਈਡ ਦੇ ਉੱਤੇ ਜਿਹੜੀ ਰਿਪੋਰਟ ਆ, ਉਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਕਿ ਅਰਲੀ ਟੈਸਟਿੰਗ ਇੰਡੀਕੇਟ ਕਰਦੇ ਆ ਕਿ ਦੇयर इज अ ਸਿਗਨੀਫੀਕੈਂਟ ਰਿਡਕਸ਼ਨ ਇਨ ਹੈਲੂਸੀਨੇਸ਼ਨ ਕੰਪੇਅਰ ਟੂ ਪ੍ਰੀਵੀਅਸ ਮਾਡਲ। ਹੁਣ ਸਿਗਨੀਫੀਕੈਂਟ ਦੇ ਪੈਰਾਮੀਟਰ ਕੀ ਆ, ਇਹ ਤਾਂ ਨਹੀਂ ਆਉਣ ਵਾਲੇ ਟਾਈਮ ਵਿੱਚ ਲੱਗ ਜੂ ਪਤਾ। ਤੇ ਪਰ ਕਹਿਣ ਦਾ ਮਤਲਬ ਇਹ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਕਿ ਹੈਲੂਸੀਨੇਸ਼ਨ ਦੀ ਪ੍ਰੋਬਲਮ ਨੂੰ ਰਿਜ਼ੋਲਵ ਕਰਨ ਲਈ ਇੱਕ ਆਪਾਂ ਸਾਇੰਟੀਫਿਕ ਪੇਪਰ ਦੀ ਗੱਲ ਕੀਤੀ ਸੀ ਵੀ 2-3 ਲੇਅਰਾਂ ਦੇ ਉੱਤੇ ਜਦੋਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਏਜੈਂਟਿਕ AI ਨੂੰ ਵਰਤ ਕੇ, ਉਹਦੇ ਨਾਲ ਹੈਲੂਸੀਨੇਸ਼ਨ ਜਿਹੜੀ ਕਾਫੀ ਹੱਦ ਤੱਕ ਘਟ ਜਾਂਦੀ ਹੈ। ਜੀ, ਅੱਛਾ, ਸਮਾਂ ਆਪਣਾ ਭੱਜਿਆ ਜਾਂਦਾ, ਜਾਂਦੇ ਜੇ ਗੱਲ ਕਰ ਲਈਏ AI ਸਮਿਟ ਦੀ ਜਿਹੜੀ ਸਮਰੀ ਆ, ਕਿੱਦਾਂ ਰਹੀ ਜਿਹੜੀ AI ਦੀ ਜਿਹੜੀ ਸਮਿਟ ਹੋਈ ਹੈ? ਸ਼ੁਰੂਆਤ 'ਚ ਆਪਾਂ ਵੈਸ ਹੋਣਾ ਦੀ ਵੀ ਗੱਲ ਕੀਤੀ ਸੀ, ਜਿਹੜਾ ਉੱਥੇ ਸਾਰਾ ਕੁਝ ਹੋਇਆ, ਕੀ ਨਿਕਲਿਆ, ਕੀ ਨਿਚੋੜ ਆ? ਨਿਚੋੜ ਰਾਜਕਰ, ਜਿਹੜਾ ਫਰਵਰੀ 10 ਤੋਂ ਲੈ ਕੇ 12 ਤੱਕ 2025 ਤੱਕ ਪੈਰਿਸ ਦੇ ਵਿੱਚ AI ਸਮਿਟ ਹੋਈ ਸੀ, ਉਹਦੇ ਵਿੱਚ ਜਿਹੜੀ ਕੋਸ਼ਿਸ਼ ਸੀ, ਉਹਦਾ ਜਿਹੜਾ ਏਜੰਡਾ ਲੈ ਕੇ ਸਾਹਮਣੇ ਆਏ ਸੀ, ਉਹ ਹੈਗਾ ਸੀ ਕਿ ਫਿਊਚਰ ਆਫ AI ਇੰਟੈਲੀਜੈਂਸ ਗਵਰਨੈਂਸ, ਰਿਸਕ ਮਿਟੀਗੇਸ਼ਨ ਤੇ ਇੰਟਰਨੈਸ਼ਨਲ ਕੋਆਪਰੇਸ਼ਨ। ਇਹਦੇ ਬਾਰੇ ਗੱਲਬਾਤ ਕੀਤੀ ਸੀ। ਮੈਂ ਦੱਸ ਦਿਆਂ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਪੂਰੀ ਦੁਨੀਆ ਦੇ ਜਿਹੜੇ ਵੱਡੇ ਨਾਮ ਆ, ਜਿਹੜੇ ਨੇਸ਼ਨਸ ਆ, ਜਾਂ ਨੇਸ਼ਨਸ ਤੋਂ ਵੀ ਵੱਡੇ, ਜਿੱਦਾਂ ਅਫਰੀਕਨ ਗਰੁੱਪ ਆਫ ਕੰਟਰੀਜ਼ ਹੈਗੇ ਆ, ਉਹਨਾਂ ਦੇ ਵੀ, ਹਨਾ, ਉਹਨਾਂ ਨੇ ਇਹਦੇ ਉੱਤੇ ਬੈਠੇ ਤੇ ਗੱਲਾਂ ਬਾਤਾਂ, ਹਨਾ, ਉਹਨਾਂ ਦੀਆਂ ਹੋਈਆਂ। ਤੇ ਉਸ ਤੋਂ ਬਾਅਦ ਉਹਨਾਂ ਸਟੇਟਮੈਂਟ ਵੀ ਜਾਰੀ ਕੀਤੀ 60 ਦੇਸ਼ਾਂ ਤੇ ਸੁਪਰਨੈਸ਼ਨਲ ਆਰਗੇਨਾਈਜੇਸ਼ਨਸ ਹਨ। ਇਹ ਸੁਪਰਨੈਸ਼ਨਲ ਮੈਂ ਪਹਿਲਾਂ ਦੱਸਿਆ ਕਿ ਜਿੱਦਾਂ EU ਨੂੰ ਵੀ ਸੁਪਰਨੈਸ਼ਨਲ, ਵੀ ਜਿਸ ਮਲਟੀਪਲ ਦੇਸ਼ ਜਿਹੜੇ ਉਹ ਇਕੱਠੇ ਹੁੰਦੇ ਆ, ਇਸੇ ਤਰ੍ਹਾਂ ਅਫਰੀਕਨ ਯੂਨੀਅਨ। ਤੇ ਉਹਦੇ ਵਿੱਚ ਉਹਨਾਂ ਜਿਹੜੇ ਉਹ ਸਮਝੌਤੇ ਉੱਤੇ ਕੁਝ ਸਾਈਨ ਕੀਤੇ। ਆਪਾਂ ਪਹਿਲਾਂ ਗੱਲ ਕੀਤੀ UK ਤੇ US ਨੇ ਉਹਦੇ ਉੱਤੇ ਸਾਈਨ ਨਹੀਂ ਕੀਤੇ, ਹਨਾ। ਤੇ ਉਹਦੇ ਵਿੱਚ ਜਿਹੜੇ ਆਪਾਂ, ਹਨਾ, ਪ੍ਰੈਜ਼ੀਡੈਂਟ ਅਮਰੀਕਨ ਵਾਈਸ ਪ੍ਰੈਜ਼ੀਡੈਂਟ JD ਵੈਂਸ ਦੀ ਗੱਲ ਕੀਤੀ ਸੀ, ਉਹਨਾਂ ਇਹ ਕਿਹਾ ਸੀ ਕਿ ਜਿਹੜਾ ਨਿਊ ਫਰੰਟੀਅਰ ਆਫ AI ਨੂੰ ਆਪਟੀਮਿਜ਼ਮ ਦੇ ਨਾਲ ਲਾਓ, ਨਾ ਕਿ ਟ੍ਰੈਪੀਡੇਸ਼ਨ ਦੇ ਨਾਲ, ਹਨਾ। ਤੇ ਵਰਡਸ ਦਾ ਹੇਰ-ਫੇਰ ਹੈ ਨਾ। ਤੇ ਉਹ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਇੰਟਰਨੈਸ਼ਨਲੀ ਰੈਗੂਲੇਟਰੀ ਰਿਜਾਈਮਸ ਆ, ਉਹ AI ਦੀ ਕ੍ਰੀਏਸ਼ਨ ਦੇ ਵੱਲ ਤੁਰੇ, ਨਾ ਕਿ ਉਹਨੂੰ ਸਟ੍ਰੈਂਗਲ ਕਰਨ ਦੇ ਵੱਲ। ਸਟ੍ਰੈਂਗਲ ਕਹਿਣ ਦਾ ਮਤਲਬ ਜਿੱਦਾਂ ਗਲਾ ਕਿਸੇ ਦਾ ਨਾ ਘੁੱਟੇ, ਉਹਦਾ ਗਲਾ ਨਾ ਘੁੱਟੇ, ਹਨਾ। ਉਸ ਹਿਸਾਬ ਦੇ ਨਾਲ, ਯਾਨੀ ਕਿ ਉਹਨਾਂ ਇਨਡਾਇਰੈਕਟਲੀ ਇਹ ਕਿਹਾ ਵੀ ਯਾਰ, ਜਿੰਨੀਆਂ ਤੁਸੀਂ ਇਹਦੇ ਉੱਤੇ ਲਾ ਰਹੇ ਹੋ, ਉਹਦੇ ਨਾਲ ਇਹਦੀ ਜਿਹੜੀ ਗਰੋਥ ਆ ਉਹ ਰੁਕ ਜਾਣੀ ਆ। ਗਰੋਥ ਰੋਕਣ ਦੀ ਬਜਾਏ ਆਪਾਂ ਬਾਅਦ ਚ ਵੇਖੀ ਜਾਊਗੀ ਇਹਦਾ ਕੀ ਕਰਨਾ, ਸਭ ਤੋਂ ਪਹਿਲਾਂ ਇਹਦੀ ਗਰੋਥ ਦੇ ਵੱਲ ਆਪਾਂ ਨੂੰ ਧਿਆਨ ਦੇਣਾ ਚਾਹੀਦਾ। ਸੋ ਤਾਂ ਕਰਕੇ ਉਹਨਾਂ ਦੋਹਾਂ ਜਿਹੜੇ UK ਤੇ US ਨੇ ਇਹਦੇ ਉੱਪਰ ਸਾਈਨ ਨਹੀਂ ਕੀਤੇ। ਤੇ ਹੁਣ ਰਾਜਗੁਰੂ ਦੇ ਵਿੱਚ ਆਪਾਂ ਬਾਰ-ਬਾਰ ਦੇਖ ਵੀ ਰਹੇ ਵੀ ਜਿੱਦਾਂ ਗੂਗਲ ਵਰਗੀ ਵੱਡੀ ਕੰਪਨੀ, ਉਹਨੇ ਵੀ ਆਪਣੀ ਵੈਬਸਾਈਟ ਤੋਂ ਹੀ ਘਟਾ ਦਿੰਦੇ ਆ, ਕਿ ਖਤਮ ਕਰ ਦਿੰਦੇ ਆ ਵੀ AI ਆਰਮਸ ਡਿਵੈਲਪਮੈਂਟ ਦੇ ਵਿੱਚ ਟੈਕਨੋਲੋਜੀ ਨੂੰ ਅਸੀਂ ਨਹੀਂ ਵਰਤਾਂਗੇ। ਸੋ ਕਹਿੰਦਾ ਮਤਲਬ ਕਿਸੇ ਨਾ ਕਿਸੇ ਤਰੀਕੇ ਉਹ ਆਰਮਸ ਦੀ ਰੇਸ ਦੇ ਵਿੱਚ ਉਹ ਵੀ ਜਾ ਰਹੇ ਆ। ਸੋ ਇਹਦੇ ਵਿੱਚ ਹੋਰ ਵੀ ਜਿਹੜੇ, ਚਲੋ ਇਹ ਤਾਂ ਇੱਕ ਹਿੱਸਾ ਹੋਇਆ, ਹੋਰ ਵੀ ਇਹਦੇ ਕਈ ਜਿਹੜੇ ਆਪਾਂ ਨੂੰ ਟੇਕਅਵੇਜ਼ ਹੈਗੇ ਆ। ਉਹਦੇ ਚ ਇਹ ਆ ਕਿ ਜਿਹੜਾ ਇਮੈਨੂਅਲ ਮੈਕਰੋਨ ਆ, ਫ੍ਰੈਂਚ ਪ੍ਰੈਜ਼ੀਡੈਂਟ, ਉਹਨਾਂ ਨੇ ਕੋਸ਼ਿਸ਼ ਇਹ ਕੀਤੀ ਕਿ ਜਿਹੜਾ ਫਰਾਂਸ ਹੈਗਾ AI ਇਨਵੈਸਟਮੈਂਟ ਦਾ ਹੱਬ ਆ, ਤੇ ਉਹਨਾਂ ਨੇ 109 ਬਿਲੀਅਨ ਜਿਹੜੇ ਆ ਲੋਕਲ ਕਰੰਸੀ ਹੈ ਨਾ, ਯੂਰੋ, ਤੇ ਉਹਦੇ ਵਿੱਚ ਉਹਨਾਂ ਪ੍ਰਾਈਵੇਟ ਸੈਕਟਰ ਦੀ ਨੂੰ ਕਮਿਟਮੈਂਟ ਦਿੱਤੀ, ਹੈ ਨਾ। ਤੇ UAE ਨੇ ਪਲੈਜ ਕੀਤਾ ਵੀ ਅਸੀਂ $30 ਬਿਲੀਅਨ ਦੇਵਾਂਗੇ
ਤੇ ਸਾਨੂੰ ਪਤਾ ਵੀ UAE ਵੀ ਜਿਹੜਾ ਬਿਜ਼ਨਸ ਦਾ ਹੱਬ ਬਣ ਰਿਹਾ, ਸਿੰਗਾਪੁਰ ਦਾ ਮਿਡਲ ਈਸਟ ਦੇ ਵਿੱਚ ਕੰਪੀਟੀਟਰ ਬਣਨ ਦੀ ਕੋਸ਼ਿਸ਼ ਕਰ ਰਿਹਾ ਵਾ। ਤੇ ਇਸ ਤਰ੍ਹਾਂ ਹੋਰ ਵੀ ਜਿਹੜੇ ਕੁਝ AI ਰਿਲੇਟਡ ਓਪਰਚੁਨਿਟੀਜ਼ ਜਿਹੜੀਆਂ ਸਾਹਮਣੇ ਆਉਂਦੀਆਂ ਵਾ, ਤੇ ਇਨਵੈਸਟਮੈਂਟਾਂ ਬਹੁਤ ਜ਼ਿਆਦਾ ਸਾਹਮਣੇ ਆਉਂਦੀਆਂ। ਡੇਟਾ ਸੈਂਟਰ, ਗੀਗਾ ਫੈਕਟਰੀਜ਼ ਵਗੈਰਾ, AI ਗੀਗਾ ਫੈਕਟਰੀਜ਼ ਦੀ ਅਨਾਉਂਸਮੈਂਟਸ ਜਿਹੜੀਆਂ ਆਉਂਦੀਆਂ। ਸੋ ਆਪਾਂ ਗਲੋਬਲ ਆਪਣੇ ਖੇਡ ਆਪਣੀ ਕਨਵਰਸੇਸ਼ਨ ਦੇ ਵਿੱਚ ਅਸੀਂ ਗਲੋਬਲ AI ਲੈਂਡਸਕੇਪ ਦੀ ਗੱਲ ਕਰੀਏ। ਸੋ ਉਹਦੇ ਵਿੱਚ ਇੱਕ ਪਾਲਿਸੀ ਸ਼ਿਫਟ ਅਸੀਂ ਸਾਹਮਣੇ ਦੇਖ ਰਹੇ ਹਾਂ, ਹੈ ਨਾ, ਦੁਨੀਆ ਭਰ ਦੇ। ਉਹ ਇਹ ਹੈ ਕਿ ਜਿਹੜੀ ਪਹਿਲਾਂ ਰੈਗੂਲੇਟਰੀ ਅਪਰੋਚ ਹੈਗੀ ਸੀ, ਹੈ ਨਾ, ਉਹਦੇ ਤੋਂ ਜਿਹੜੇ ਸਾਰੇ ਲੋਕੀ ਆ ਉਹ ਜਿਹੜੇ ਜਾਂ ਜਿਸ ਪਾਸੇ ਨੂੰ ਕੰਮ ਤੋਰ ਰਹੇ ਆ, ਉਹ ਥੋੜੇ ਜਿਹੇ ਤੋਂ ਦੂਰ ਜਾ ਰਹੇ ਆ। ਸੋ ਇਹਦੇ ਵਿੱਚ ਆਪਾਂ ਕੁਝ ਆਪਣੇ ਪਰਸਨਲ ਓਪੀਨੀਅਨ ਵੀ ਐਡ ਕਰ ਦਿੰਦੇ, ਜਦ ਤੁਸੀਂ ਇਹ ਗੱਲ ਕੀਤੀ ਕਿ ਈਸਟ ਦਾ ਰਾਈਜ਼, ਹੈ ਨਾ, ਜੀਓਪੋਲਿਟਿਕਸ ਵਿੱਚ ਆਉਂਦੀ ਹੈ ਬਿਲਕੁਲ। ਤੇ ਉਹ ਇਹ ਆ ਕਿ ਜਿਹੜੇ ਡੀਪ ਸੀਕ, ਫਟਾਫਟ ਡੀਪ ਸੀਕ ਨੂੰ ਜਿਹੜਾ ਉਹਨੂੰ ਇਹ ਦੇਖਿਆ ਜਾ ਰਿਹਾ ਕਿ ਅਮਰੀਕਨ ਕਾਊਂਟਰ ਪਾਰਟਸ ਦੇ ਬਿਲਕੁਲ ਅਲੱਗ ਆ ਪਹੁੰਚੇ, ਹੈ ਨਾ। ਹੁਣ ਉਹਨੂੰ ਉਹਦੇ ਕਰਕੇ ਮੈਨੂੰ ਲੱਗਦਾ ਕਿ ਇਹਦੇ ਜਿਹੜੇ ਵੈਸਟ ਦੇ ਲੀਡਰਸ ਆ, ਖਾਸ ਤੌਰ ਤੇ ਅਮਰੀਕਾ ਵਾ, ਉਹਨੂੰ ਗਵਾਰਾ ਨਹੀਂ ਆ, ਕਿਉਂਕਿ ਬਹੁਤ ਜ਼ਿਆਦਾ ਉਹਨਾਂ ਰੋਕਾਂ ਲਾਈਆਂ ਹਾਰਡਵੇਅਰ ਦੀ ਪ੍ਰੋਕਿਉਰਮੈਂਟ ਉੱਪਰ। ਐਨਵੀਡੀਆ ਦੇ GPUs ਚਾਈਨਾ ਵਿੱਚ ਨਹੀਂ ਜਾ ਸਕਦੇ ਸੀ, ਫਿਰ ਉਸ ਤੋਂ ਬਾਵਜੂਦ ਵੀ ਭਾਵੇਂ ਉਹਨਾਂ ਵੱਖਰੇ ਤੌਰ ਤੇ ਪ੍ਰੋਕਿਉਰ ਕੀਤੇ ਜਾਣਾ ਆਪਣੇ ਐਲਗੋਰਿਥਮਸ ਨੂੰ ਆਪਟੀਮਾਈਜ਼ ਕੀਤੇ, ਜੋ ਵੀ ਕੀਤਾ, ਪਰ ਜਿਹੜਾ ਰਿਜ਼ਲਟ ਆ ਉਹ ਕਾਫੀ ਸਾਹਮਣੇ ਡੀਪ ਸੀਕ ਤੋਂ ਆਪਾਂ ਦੇਖ ਲਿਆ। ਨਾਟ ਓਨਲੀ ਦੈਟ, ਉਹਨਾਂ ਨੂੰ ਡੈਮੋਕ੍ਰੇਟਾਈਜ਼ ਕਰਨ ਦੀ ਕੋਸ਼ਿਸ਼ ਕੀਤੀ, ਓਪਨ ਸੋਰਸ ਕੀਤਾ। ਸੋ ਉਹਦੇ ਵਿੱਚ ਇਹ ਆ ਕਿ ਵੈਸਟ ਦੇ ਲੋਕਾਂ ਨੂੰ ਇਹ ਲੱਗਦਾ ਕਿ ਦੇਖੋ ਯਾਰ, ਆਪਾਂ ਸਾਡੀ ਕੰਟਰੀਜ਼ AI ਕਿਉਂਕਿ ਇੱਕ ਵੱਡੀ ਟੈਕਨੋਲੋਜੀ, ਆਪਾਂ ਇਹਦੇ ਵਿੱਚ ਪਿੱਛੇ ਨਾ ਰਹਿ ਜਾਈਏ, ਤੇ ਲੈਟਸ ਆਪਾਂ ਜਿਹੜੀ ਹੈਜਮਨੀ ਜਿਹੜੀ ਉਹਨੂੰ ਬਣਾਉਣ ਦੀ ਕੋਸ਼ਿਸ਼ ਚੱਲ ਰਹੀ ਆ ਇਸ ਟਾਈਮ ਦੇ ਉੱਤੇ AI ਨੂੰ ਵਰਤ ਕੇ। ਜਿਹੜੇ ਮੈਨੂੰ ਲੱਗਦਾ ਪਾਲਿਸੀਜ਼ ਦਾ ਜਿਹੜਾ ਕੰਮ ਆ, ਇਹ ਉਹਨੂੰ ਪਾਲਿਸੀਜ਼ ਦਾ ਗਵਰਨੈਂਸ ਪਾਲਿਸੀਜ਼ ਆ, ਉਹਦੇ ਵਿੱਚ ਉਹਨੇ ਐਥਿਕਸ ਜਾਂ ਇਹਦੇ ਆਲੇ ਦੁਆਲੇ ਜਿਹੜੀ ਗੱਲਬਾਤ ਆ, ਉਹ ਆਉਣ ਵਾਲੇ ਸਮੇਂ ਦੇ ਵਿੱਚ ਐਟਲੀਸਟ ਅਗਲੇ 2-4 ਸਾਲਾਂ ਦੇ ਵਿੱਚ ਨਹੀਂ ਹੋਏਗੀ, ਅਨਲੈਸ ਕੋਈ ਹੈ ਨਾ ਮੇਜਰ ਰਿਜੀਮ ਚੇਂਜ ਹੁੰਦੇ ਆ ਜਾਂ ਕੋਈ ਮੇਜਰ ਇਨਸੀਡੈਂਟ ਇਦਾਂ ਦਾ ਹੁੰਦਾ। ਇਹ ਜਿਹੜਾ ਕੰਮ ਆ ਹੁਣ ਤੇਜ਼ੀ ਨਾਲ ਡਿਵੈਲਪਮੈਂਟ ਦੇ ਵੱਲ ਹੀ ਤੁਰੂਗਾ। ਬਿਲਕੁਲ। ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ। ਜਾਂਦੇ ਜਾਂਦੇ ਇੱਕ ਦੋ ਨਿਊਜ਼ ਹੈਡਲਾਈਨਸ ਤੇ ਝਾਤ ਮਾਰ ਦਈਏ, ਮਰਵਾ ਦਈਏ, ਸਾਰਿਆਂ ਨੂੰ ਦੱਸ ਦਈਏ। ਜਿਹੜੀ ਐਂਥਰੋਪਿਕ ਆ AI ਦੀ ਜਿਹੜੀ ਸਟਾਰਟਅਪ ਆ, ਉਹ ਹਰਵਿੰਦਰ 1 ਸਾਲ ਦੇ ਵਿੱਚ ਤਕਰੀਬਨ 5 ਗੁਣਾ ਉਹਦੀ ਵੈਲਿਊ ਵੱਧ ਗਈ। 16 ਬਿਲੀਅਨ ਸੀਗੀ ਸਾਲ ਪਹਿਲਾਂ, ਤੇ ਇਸ ਟਾਈਮ $6.5 ਬਿਲੀਅਨ ਦੀ ਜਿਹੜੀ ਉਹਦੀ ਇੱਕ ਹਿਸਾਬ ਦੇ ਨਾਲ ਵੈਲਿਊ ਜਿਹੜੀ ਉਹ ਪਈ ਆ। ਸੋ ਓਪਨ AI, ਮਸਕ ਵਾਲੀ XAI, ਉਹਦੇ ਹੁਣ ਬਰਾਬਰ ਦੇ ਆ ਕੇ ਜਿਹੜੀ ਇਹ ਖੜ ਰਹੀ ਹੈਗੀ ਆ। ਸੋ ਇਹ ਇੱਕ ਜਿਹੜੀ ਸਥਿਤੀ ਚੱਲ ਰਹੀ ਆ। ਉਧਰ ਇੱਕ ਹੋਰ ਚੀਜ਼ ਇਹ ਆ ਰਹੀ ਆ ਹਰਵਿੰਦਰ, ਵੀ ਜਿਹੜੇ ਚਾਈਨਾ ਨੂੰ ਜਿਹੜੇ ਐਨਵੀਡੀਆ ਦੇ ਕਾਰਡ ਆ, ਉਹ ਸਮਹਾਉ ਫਿਰ ਵੀ ਜਿਹੜੇ ਉਹ ਪਹੁੰਚ ਰਹੇ ਨੇ। ਸੋ ਉਹਦੀ ਇੱਕ ਸਿਚੁਏਸ਼ਨ ਇਸ ਟਾਈਮ ਜਿਹੜੀ ਉਹ ਬਣੀ ਪਈ ਆ ਵੀ ਬਲੈਕਵੈਲ ਦੀਆਂ ਜਿਹੜੀਆਂ ਚਿਪਸ ਆ, ਉਹ ਚਾਈਨਾ ਦੇ ਵਿੱਚ ਜਿਹੜੀਆਂ ਉਹ ਪਹੁੰਚ ਰਹੀਆਂ, ਚਾਹੇ US ਨੇ ਉਸ ਦੇ ਉੱਤੇ ਐਕਸਪੋਰਟ ਦੇ ਉੱਤੇ ਜਿਹੜੀਆਂ ਉਹ ਰੋਕਾਂ ਵੀ ਜਿਹੜੀਆਂ ਉਹ ਲਾਈਆਂ ਹੋਈਆਂ ਚੱਲ ਰਹੀ ਆ। ਜੀ ਉਧਰ ਅੱਜ ਇੱਕ ਥੋੜੀ ਜਿਹੀ ਮੈਂ ਹੋਰ ਐਡ ਕਰ ਦਵਾਂ, ਜਿਹੜੀ ਐਂਥਰੋਪਿਕ ਦੀ ਤੁਸੀਂ ਗੱਲ ਕੀਤੀ। ਐਂਥਰੋਪਿਕ ਮੈਂ ਨਿੱਜੀ ਯੂਜ਼ਰ ਹਾਂ, ਤੇ ਮੈਂ LLM ਬੇਸਡ ਉਹਦੇ ਟੂਲਸ ਜਿਹੜੇ ਉਹ ਉਹਨਾਂ ਤੇ ਮੈਂ ਯੂਜ਼ ਕਰਕੇ ਦੇਖਿਆ, ਡਿਵੈਲਪ ਵੀ ਕੀਤੇ ਆ। ਸੋ ਉਹਦੇ ਵਿੱਚ ਵਾਕਈ ਇੱਕ ਬਹੁਤ ਵਧੀਆ ਉਹਨਾਂ ਦੇ ਜਿਹੜੇ ਮਾਡਲਸ ਆ, ਖਾਸ ਤੌਰ ਤੇ ਕਲਾਊਡ ਮਾਡਲ ਉਹਨਾਂ ਦਾ CLAUDE ਤੋਂ ਸਰਚ ਕਰ ਸਕਦੇ ਹੋ, ਬਹੁਤ ਸੋਹਣਾ ਕਲਾਊਡ ਮਾਡਲ ਆ। ਤੇ ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਉਹ ਬਹੁਤ ਪਾਵਰਫੁਲ ਐਪ ਆ, ਹੈਲੂਸੀਨੇਸ਼ਨ ਘੱਟ ਆ ਉਹਦੇ 'ਚ। ਤੇ ਉਹ ਜਿਹੜੀ ਐਪ ਆਪਣੀ ਉਹਦੇ LLMs ਆ, ਉਹਨਾਂ ਕੋਲ ਇਨਫੋਰਮੇਸ਼ਨ ਬਹੁਤ। ਉਹੀ ਇੱਕ ਕਾਰਨ ਸੀ ਕਿ ਤੁਸੀਂ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਕਿ Amazon ਨੇ ਤਕਰੀਬਨ $7 ਬਿਲੀਅਨ ਉਹਦੇ ਤੇ ਇਨਵੈਸਟਮੈਂਟ ਕੀਤੀ ਸੀ, ਅਜੇ ਥੋੜੇ ਮਹੀਨੇ ਪਹਿਲਾਂ। ਤੇ ਉਹ ਇੱਕ ਵਾਕਈ ਪੋਟੈਂਸ਼ੀਅਲ ਰੱਖਦੀ ਹੈ ਵੱਡੀ ਕੰਪਨੀ, ਇਟਸ ਗੋਇੰਗ ਗੁੱਡ। ਤੇ ਉਹਦੇ ਵਿੱਚ ਇਹ ਹੈ ਕਿ ਇਨਵੈਸਟਮੈਂਟ ਦੇ ਵਿੱਚ ਵੀ AI ਦੇ ਰਿਲੇਟਡ ਕਾਫੀ ਓਪਰਚੁਨਿਟੀਜ਼ ਆ। ਆਲਰੇਡੀ ਵੈਸੇ ਇਹਨਾਂ ਦਾ ਸਟਾਕ ਕਾਫੀ ਇਨਫਲੇਟਡ ਆ, ਪਰ ਫਿਊਚਰ sky is the limit with AI. ਫੋਲੋ ਕਰਿਆ ਕਰੋ ਮਨੀ ਨੂੰ, ਆਪਾਂ ਬਾਰ-ਬਾਰ ਕਹਿੰਦੇ ਰਹਿੰਦੇ ਆ, ਉੱਥੇ ਪਤਾ ਲੱਗਦਾ ਵੀ ਕਿੱਧਰ ਹੋ ਰਿਹਾ। ਉਧਰ TSMC ਨੇ $100 ਬਿਲੀਅਨ ਦੀ ਇਨਵੈਸਟਮੈਂਟ ਲਾਤੀ ਅੱਜ ਟਰੰਪ ਉਹਨਾਂ ਦੇ ਨਾਲ ਮਿਲ ਕੇ, ਵੀ ਕਹਿੰਦੇ ਵੀ ਸੈਮੀਕੰਡਕਟਰ ਮੈਨੂਫੈਕਚਰਿੰਗ 'ਚ ਤਾਈਵਾਨ ਸੈਮੀਕੰਡਕਟਰ ਮੈਨੂਫੈਕਚਰਿੰਗ ਵਾਲੇ $100 ਬਿਲੀਅਨ ਦੀ ਇਨਵੈਸਟਮੈਂਟ ਜਿਹੜੀ ਉਹ ਕਰਨ ਜਿਹੜੇ ਉਹ ਜਾ ਰਹੇ ਆ। ਇਹ ਕਦੋਂ ਤੱਕ ਆਉਣੀ ਆ ਰਾਸ਼ੀ, ਉਦੋਂ ਤੱਕ ਜਿਹੜੀ ਉਹ ਦੇਖਦੇ ਆ। ਕਹਿੰਦੇ ਵੀ ਇਹ ਮਨੀ ਨਵੀਂ ਚਿਪ ਮੈਨੂਫੈਕਚਰਿੰਗ ਪਲਾਂਟ ਜਿਹੜੀ ਉਹਦੇ ਵਿੱਚ ਹੋਊਗੀ $165 ਬਿਲੀਅਨ ਕੁੱਲ ਹੁਣ ਇਹਨਾਂ ਦੀ ਇਨਵੈਸਟਮੈਂਟ ਇਸ ਨੂੰ ਮਿਲਾ ਕੇ ਅਮਰੀਕਾ ਦੇ ਵਿੱਚ ਇਹ ਹੋ
ਚੱਲ हाँ जी, काफी इन्वेस्टमेंट्स ਜਿਹੜੀਆਂ ਅਮਰੀਕਾ ਵਿੱਚ ਆ ਰਹੀਆਂ ਐਪਲ ਨੇ ਹੈ ਨਾ ਪਿਛਲੀ ਵਾਰ 500 ਬਿਲੀਅਨ ਦਾ ਦੱਸਿਆ ਟੈਕਸਸ Yeah. ਵਿੱਚ ਜਾਂ ਇਹ ਤੋਂ ਜ਼ਿਆਦਾ ਮਿਡਵੈਸਟ ਦੇ ਵਿੱਚ ਇਵਨ ਹੋਂਡਾ ਨੇ ਜਿਹੜੀ ਜੈਪਨੀਜ਼ ਆ ਉਹਨਾਂ ਨੇ ਸਿਵਿਕ ਦੀ ਪ੍ਰੋਡਕਸ਼ਨ ਅਮਰੀਕਾ ਵਿੱਚ ਆਈ ਥਿੰਕ ਜੇ ਮੈਂ ਗਲਤ ਨਾ ਓਹਾਇਓ ਵਿੱਚ ਉਹਨਾਂ ਪਲਾਂਟ ਸੈਟਅਪ ਕਰਨ ਦੀ ਗੱਲ ਕੀਤੀ ਆ ਹੋਰ ਵੀ ਕਾਫੀ ਜਿਹੜੀ ਇਨਵੈਸਟਮੈਂਟ ਉਹਦੀ ਅਨਾਉਂਸਮੈਂਟ ਜਿਹੜੀ ਧੜ ਹੋ ਰਹੀ ਆ ਕਿ ਜਿਹੜੇ ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਕੀ ਮੈਂ ਪਰ ਇਹ ਜਿੱਦਾਂ ਪਹਿਲਾਂ ਵੀ ਗੱਲ ਕਰਦੇ ਖਾਸ ਤੌਰ ਤੇ ਕਾਰ ਮੈਨੂਫੈਕਚਰਿੰਗ ਵਿੱਚ ਟੈਸਲਾ ਨੇ ਦੱਸ ਦਿੱਤਾ ਕਿ ਰੋਬੋਟਿਕਸ ਨੇ ਕਿੱਦਾਂ ਬਹੁਤ ਜ਼ਿਆਦਾ ਜਿਹੜੀ ਪ੍ਰੋਸੈਸ ਲਾਈਨ ਆ ਉਹਨੂੰ ਆਟੋਮੇਟ ਤੁਸੀਂ ਇਹਨੂੰ ਕਿੱਦਾਂ ਕਰ ਸਕਦੇ ਲੋ ਕਾਸਟ ਦੇ ਕਾਰਨ ਤੁਸੀਂ ਪ੍ਰੋਡਿਊਸ ਕਰ ਸਕਦੇ ਹੋ ਸੋ ਜਦੋਂ ਹਰਵਿੰਦਰ ਮੁੱਖ ਦੀ ਗੱਲ ਵਿੱਚ ਜਦੋਂ ਵਰਕਰ ਐਲੀਮੀਨੇਟ ਹੋ ਜਾਣਗੇ ਜਾਂ ਘਟ ਜਾਣਗੇ ਫਿਰ ਉਹ ਮੈਟਰ ਨਹੀਂ ਕਰੂਗਾ ਉਹਨਾਂ ਨੂੰ ਵੀ ਤੁਸੀਂ ਕਿਹੜੇ ਮੁਲਕ ਦੇ ਵਿੱਚ ਮੈਨੂਫੈਕਚਰਿੰਗ ਜਿਹੜੀ ਉਹ ਕਰ ਰਹੇ ਆ ਜਦੋਂ ਕੰਮ ਹੀ ਸਾਰਾ ਮਸ਼ੀਨਾਂ ਨੇ ਕਰਨਾ ਆ ਮਸ਼ੀਨਾਂ ਦੀ ਲਾਗਤ ਦੇ ਨਾਲ ਹੀ ਸਾਰਾ ਕੁਝ ਜਿਹੜਾ ਉਹ ਚੱਲਣਾ ਆ ਵਿੱਚ ਜਿਹੜਾ ਹਿਊਮਨ ਕਹਿ ਲਓ ਵੀ ਉਹ ਚੀਜ਼ ਆ ਉਹ ਘਟ ਜਾਊਗੀ ਤਾਂ ਆਬਵੀਅਸਲੀ ਫਿਰ ਉਹ ਜਿਹੜੀ ਵੇਜਸ ਆ ਉਹਦੇ ਹਿਸਾਬ ਦੇ ਨਾਲ ਜਿਹੜੀਆਂ ਐਡਜਸਟ ਹੋਣਗੀਆਂ ਤੇ ਬੰਦੇ ਕਿਤੇ ਵੀ ਜਿਹੜੇ ਆ ਉਹ ਕੀਤਾ ਜਾ ਸਕਦਾ ਹੈ ਹਾਂਜੀ ਉਹ ਚਲੋ ਉਹਨੂੰ ਨਾ ਰਾਜ ਕਰਨ ਆਪਾਂ ਡੈਡੀਕੇਟਡਲੀ ਮੈਨੂੰ ਲੱਗਦਾ ਅੱਜ ਆਪਾਂ ਕਿਉਂਕਿ ਟਾਕ ਸ਼ੋ ਆਪਣਾ ਅਖੀਰ ਤੇ ਆਪਾਂ ਨੂੰ ਡੈਡੀਕੇਟਡਲੀ ਡਿਸਕਸ ਕਰਾਂਗੇ ਕਿਉਂਕਿ ਜਦੋਂ ਕੋਈ ਕਾਰ ਮੈਨੂਫੈਕਚਰ ਹੁੰਦੀ ਹੈ ਜਾਂ ਕੋਈ ਫੈਕਟਰੀ ਕਿਤੇ ਬਣਦੀ ਹੈ ਤਾਂ ਗੱਲ ਕੱਲੀ ਵਰਕਰ ਦੀ ਨਹੀਂ ਹੁੰਦੀ ਉਸ ਤੋਂ ਬਾਅਦ ਸਪਲਾਈ ਚੇਨ ਹੁੰਦੀ ਹੈ ਉਹਦੀ ਹੈ ਨਾ ਤੇ ਕੰਪਨੀਆਂ ਨੂੰ ਬੈਨੀਫਿਟ ਵੀ ਕੀ ਹੁੰਦਾ ਕਿਉਂਕਿ ਇਹ ਰੋਬੋਟਿਕਸ ਦੇ ਨਾਲ ਤੁਸੀਂ ਕਾਰਾਂ ਨੂੰ ਮੈਨੂਫੈਕਚਰ ਕਰਦੇ ਇਟਸ ਆਲਸੋ ਕਲੋਜ਼ ਟੂ ਦ ਜਿਹੜੇ ਕੰਜ਼ਿਊਮਰ ਆ ਹੈ ਨਾ ਇਨਸਟੈਡ ਆਫ ਸ਼ਿਪਿੰਗ ਇਟ ਫਰੋਮ ਓਵਰਸੀਜ਼ ਉਹ ਵੀ ਥੋੜਾ ਜਿਹਾ ਇੰਪੈਕਟ ਇਹਨੂੰ ਚੀਜ਼ਾਂ ਦੇ ਵਿੱਚ ਕੰਸੀਡਰ ਕਰਦੇ ਆ ਪਰ ਡੈਫੀਨਿਟਲੀ ਜਿਹੜੀ ਜਗ੍ਹਾ ਦੇ ਉੱਤੇ ਫੈਕਟਰੀ ਲੱਗਦੀ ਹੈ ਉਸ ਜਗ੍ਹਾ ਦੇ ਉੱਤੇ ਬੈਨੀਫਿਟ ਤਾਂ ਹੁੰਦਾ ਹੀ ਆ ਉਸ ਸਾਰੀ ਸਪਲਾਈ ਚੇਨ ਮੈਨੂਫੈਕਚਰਿੰਗ ਜੌਬਸ ਹੋਰ ਕਈ ਕੁਝ ਜਿਹੜਾ ਉਹਦੇ ਵਿੱਚ ਨਾਲ ਆਉਂਦਾ ਹੈ ਉਹਦੇ ਵਿੱਚ ਹੁੰਦਾ ਹੈ ਸਰਵਿਸਿਜ਼ ਉਹਦੇ ਆਲੇ ਦੁਆਲੇ ਆਉਂਦੀਆਂ ਸੋ ਡੈਫੀਨਿਟਲੀ ਜੀ so it's a step in positive direction it's a good step for ਇਹ ਚੀਜ਼ ਦੀ ਲੋੜ ਹੈ ਸੋ ਸਮਾਂ ਸਮਾਪਤ ਹੈ ਧੰਨਵਾਦ ਹਰਵਿੰਦਰ ਮਿਲਦੇ ਹਾਂ ਅਗਲੀ ਵਾਰੀ ਸਤਿ ਸ਼੍ਰੀ ਅਕਾਲ